ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ। ਇਹਨਾਂ ਦਾ ਆਫਿਸ ਦਾ ਫੋਨ ਨੰਬਰ ਹੈ 4159090503। ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਨਾ ਹੈ, ਇਹਨਾਂ ਦੇ ਨਾਲ ਸੰਪਰਕ ਕਰੋ। ਡੈਟ ਨੂੰ 60% ਤੱਕ ਘਟਾ ਸਕਦੇ ਨੇ। ਕਾਲ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ ਜੀ ਤੇ ਕੰਟੈਕਟ ਕਰ ਲਿਓ। ਤੇ ਬਾਕੀ ਅੱਜ ਇਮੀਗ੍ਰੇਸ਼ਨ ਦੀਆਂ ਗੱਲਾਂ ਬਾਤਾਂ ਕਰਾਂਗੇ, ਉਸ ਤੋਂ ਬਾਅਦ ਦੇ ਵਿੱਚ ਕਾਲਾਂ ਜਿਹੜੀਆਂ ਲਵਾਂਗੇ। ਪ੍ਰੋਗਰਾਮ 11 ਵਜੇ ਤੱਕ ਜਿਹੜਾ ਇਹ ਹੋਵੇਗਾ US ਕੈਲੀਫੋਰਨੀਆ ਦੇ ਜਿਹੜੇ ਉਹ ਟਾਈਮ ਦੇ ਮੁਤਾਬਕ। ਕਾਲ ਕਰਨ ਦੇ ਲਈ ਸਟੂਡੀਓ 'ਚ ਨੰਬਰ ਰਹੇਗਾ 408-272-5200 4082725200 ਦੇ ਉੱਤੇ। ਅਟਾਰਨੀ ਟਿਰਕੀਆਣਾ ਜੀ, ਲਾਸਟ ਟਾਈਮ ਵੀ ਆਪਾਂ ਗੱਲ ਕਰ ਰਹੇ ਸੀ, ਟਰੰਪ ਹੋਣਾ ਦੀ ਪ੍ਰੈਜ਼ੀਡੈਂਸੀ ਸ਼ੁਰੂ ਹੋਣ ਜਾ ਰਹੀ ਹੈ। ਪਰਸੋਂ ਨੂੰ ਟਰੰਪ ਹੋਣਾ ਨੇ ਸਹੁੰ ਚੁੱਕ ਲੈਣੀ ਆ 20 ਤਰੀਕ ਨੂੰ। ਉਸ ਦਿਨ ਤੋਂ ਕਈ ਕੁਛ ਜਿਹੜਾ ਹੋਰ ਚੇਂਜ ਜਿਹੜਾ ਹੋਣਾ। ਉਸ ਤੋਂ ਪਹਿਲਾਂ ਹੀ ਆਪਾਂ ਦੇਖਿਆ ਇੱਕ ਆਪਰੇਸ਼ਨ ਰਿਟਰਨ ਟੂ ਸੈਂਡਰ ਕਰਨ ਕਾਊਂਟੀ ਦੇ ਵਿੱਚ ਦੇਖਣ ਨੂੰ ਮਿਲਿਆ। ਕਈ ਥਾਵਾਂ ਦੇ ਉੱਤੇ ਜਿਹੜੀਆਂ ਛਾਪੇਮਾਰੀਆਂ ਦੇਖੀਆਂ ਗਈਆਂ। ਮੇਨਲੀ ਉਹਨਾਂ ਦਾ ਫੋਕਸ ਉਸ ਇਲਾਕੇ ਸੀਗਾ, ਪਰ ਕੈਲੀਫੋਰਨੀਆ ਦੇ ਹੋਰ ਹਿੱਸਿਆਂ ਦੇ ਵਿੱਚੋਂ ਵੀ ਨਿਊਜ਼ ਆਪਾਂ ਨੂੰ ਪਹੁੰਚੀਆਂ ਵੀ ਕਸਟਮ ਬਾਰਡਰ ਪੈਟਰੋਲ ਏਜੰਟਸ ਦੇ ਦੁਆਰਾ ਜਿਹੜੀ ਛਾਪੇਮਾਰੀ ਕੀਤੀ ਗਈ ਤੇ ਉਸ ਦੇ ਨਾਲ ਨਾਲ ਜਿਹੜੇ ਕਈ ਲੋਕ ਡਿਟੇਨ ਕੀਤੇ ਆ। ਇਨਾਗੂਰੇਸ਼ਨ ਡੇ ਵਾਲੇ ਦਿਨ ਟਰੰਪ ਹੁਣੀ ਕਹਿੰਦੇ ਵੀ ਮਾਸ ਡੈਪੂਟੇਸ਼ਨਸ ਉਹਨਾਂ ਦੇ ਰਡਾਰ ਤੇ ਆ, ਮਾਸ ਡੈਪੂਟੇਸ਼ਨਸ ਉਹਨਾਂ ਨੇ ਸ਼ੁਰੂ ਕਰਨੀਆਂ ਆ। ਸੋ ਕੀ ਰਿਪੋਰਟ ਆ ਰਹੀ ਆ ਅਟਾਰਨੀ ਟਿਰਕੀਆਣਾ ਜੀ ਇਸ ਬਾਬਤ, ਕੀ ਜਿਹੜਾ ਉਹ ਆਖਿਆ ਜਾ ਰਿਹਾ ਹੈ? ਸੋ ਰਿਪੋਰਟ ਬਿਲਕੁਲ ਸਹੀ ਆ ਰਹੀ ਹੈ। ਪਹਿਲੇ ਦਿਨ ਤੋਂ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਫੈਸਲੇ ਜਿਹੜੇ ਲੈਣੇ ਸ਼ੁਰੂ ਕਰਤੇ ਆ, ਇਨਫੈਕਟ ਕਰ ਵੀ ਦਿੱਤੇ ਆ। ਸਭ ਤੋਂ ਪਹਿਲਾਂ ਜਿਹੜਾ ਛਾਪਾ ਵਜਣਾ ਸ਼ਿਕਾਗੋ ਤੇ ਇੱਕ ਹਫ਼ਤੇ ਕਹਿੰਦੇ ਉਹ ਛਾਪਾ ਜਿਹੜਾ ਚੱਲਣਾ। ਲਗਭਗ 200 ਜਿਹੜੇ ਇਹਨਾਂ ਦੇ ਆਰਮਡ ਅਫੀਸ਼ੀਅਲ ਹੈਗੇ ਆਈਸ ਵਾਲਿਆਂ ਦੇ, ਉਹਨਾਂ ਨੇ ਛਾਪਾ ਜਿਹੜਾ ਮਾਰਨਾ ਤੇ ਇਹਦਾ ਨਾਮ ਉਹਨਾਂ ਨੇ ਰੱਖਿਆ ਹੈਗਾ ਆਪਰੇਸ਼ਨ ਸੇਫਗਾਰਡ। ਤੇ ਉਹ ਕਹਿੰਦੇ ਕਿ ਇਹ ਡੈਮੋਕ੍ਰੈਟਿਕ ਸਿਟੀ ਹੈ, ਸੈਂਚੁਰੀ ਸਿਟੀ ਆ, ਜਿੱਥੇ ਇਮੀਗ੍ਰੈਂਟਾਂ ਨੂੰ ਕਦੀ ਡਿਪੋਰਟ ਨਹੀਂ ਕੀਤਾ ਜਾਂਦਾ ਸੀਗਾ। ਤੇ ਸ਼ੁਰੂਆਤ ਉਹਨਾਂ ਨੇ ਸ਼ਿਕਾਗੋ ਤੋਂ ਹੀ ਕਰਨੀ ਹੈ, ਕਿਉਂਕਿ ਮਿਡ ਵੈਸਟ ਦਾ ਗੜ੍ਹ ਆ ਇਹ। ਤੇ ਉਹ ਬੇਸਿਕਲੀ ਖੁਦ ਹੀ ਓਪਨਲੀ ਕਹਿ ਰਹੇ ਨੇ ਕਿ ਆਪਾਂ ਇੱਕ ਮੈਸੇਜ ਭੇਜਣਾ ਸਾਰਿਆਂ ਨੂੰ ਜੀ ਕਿ ਸ਼ੌਕ ਵੇਵ ਕਹਿੰਦੇ ਭੇਜਣੀ ਆ ਸਾਰਿਆਂ ਨੂੰ, ਕਿ ਮੈਸੇਜ ਬੜਾ ਕਲੀਅਰ ਹੋ ਜਾਵੇ ਕਿ US ਦੀ ਪਾਲਿਸੀ ਜਿਹੜੀ ਆ ਕੀ ਹੋਣੀ ਆ। ਠੀਕ ਆ। ਸੋ ਹੁਣ ਦੇਖ ਲਓ ਕਰਦੇ ਕਰਦੇ ਹੁਣ ਇਹ ਦਿਨ ਤੇ ਆਪਾਂ ਆ ਗਏ ਆ ਸਾਰੇ ਜਾਣੇ। ਠੀਕ ਆ, ਤੁਸੀਂ ਸਾਨੂੰ ਸੁਣ ਰਹੇ ਆ। ਕਈ ਵਾਰੀ ਆਪਾਂ ਰਾਜਕਰਨ ਵੀਰ ਨਾਲ ਗੱਲ ਵੀ ਕੀਤੀ ਆ ਕਿ ਤੇ ਲੋਕੀ ਸੀਰੀਅਸ ਨਹੀਂ ਲੈਂਦੇ ਸੀਗੇ, ਕਹਿੰਦੇ ਸੀਗੇ ਐਵੇਂ ਇਹ ਡਰਾਉਂਦੇ ਆ, ਏਦਾਂ ਕਰਦੇ ਆ, ਓਦਾਂ ਕਰਦੇ ਆ। ਸੋ ਅੱਜ ਕਰਾ ਕੇ ਜਿਹੜਾ ਸੀਗਾ ਉਹ ਪਹੁੰਚ ਗਿਆ ਮੁਕਾਮ ਤੇ, ਜਿੱਥੇ ਕਿ ਹੁਣ ਇਹਨਾਂ ਦਾ ਬੰਦਾ ਵੀ ਜਿਹੜਾ ਜਿੱਤਿਆ ਉਹ ਸਭ ਤੋਂ ਵੱਡਾ ਉਹਦਾ ਇਸ਼ੂ ਇਮੀਗ੍ਰੇਸ਼ਨ ਦਾ ਹੀ ਆ। ਵੈਸੇ ਵੀ ਬਿਲੀਅਨੇਅਰ ਆ, ਡਰ ਵੀ ਉਹਨੂੰ ਕੋਈ ਨਹੀਂ। ਜਿਹੜੀ ਪਬਲਿਕ ਦਾ ਸੈਂਟੀਮੈਂਟ ਆ ਉਹ ਵੀ ਸਾਰਾ ਐਂਟੀ ਇਮੀਗ੍ਰੇਸ਼ਨ ਆ, ਭਾਵੇਂ ਕੈਨੇਡਾ ਹੋਵੇ, ਭਾਵੇਂ ਯੂਰਪ ਹੋਵੇ, ਭਾਵੇਂ ਹੁਣ ਅਮਰੀਕਾ ਹੋਵੇ। ਤੇ ਪਹਿਲਾਂ ਹੋਰ ਮਾਈਗ੍ਰੈਂਟ ਗਰੁੱਪ ਬੜੇ ਸੀਗੇ, ਹੁਣ ਇਹ ਆ ਕਿ ਪੰਜਾਬੀ ਜਿਹੜੇ ਆ ਉਹ ਅੱਖਾਂ 'ਚ ਰੜਕਦੇ ਆ ਕਾਫੀ। ਕਿਉਂ ਅੱਖਾਂ ਦੇ ਵਿੱਚ ਰੜਕਦੇ ਆ, ਉਹਦਾ ਸਿੱਧਾ ਜਿਹਾ ਹਿਸਾਬ ਕਿਤਾਬ ਆ ਕਿ ਸਭ ਤੋਂ ਜ਼ਿਆਦਾ ਜਿਹੜਾ ਸੀਗਾ ਕਿ ਕੈਨੇਡਾ ਵੱਲੋਂ ਜਿਹੜੀ ਹੁਣ ਵੀਡੀਓ ਵਗੈਰਾ ਬੰਦਾ ਵਾਇਰਲ ਹੁੰਦੀਆਂ, ਠੀਕ ਆ, ਕਿ ਪੰਜਾਬੀ ਲੋਕ ਹੀ ਰਿਕਾਰਡ ਕਰ ਰਿਹਾ, ਉਹ ਖੁਦ ਕਹਿ ਰਿਹਾ ਕਿ ਹਟ ਜਾਓ, ਨਾ ਕਰੋ ਇਦਾਂ ਦੇ ਕੰਮ, ਨਾ ਕਿੱਕਲੀਆਂ ਗਿੱਧੇ ਪਾਓ ਹਰ ਜਗ੍ਹਾ। ਸੋ ਉਹ ਚੀਜ਼ ਹੁਣ ਜਿਹੜੀ ਸੀਗੀ ਵੱਧਦੀ ਉੱਥੇ ਤੱਕ ਪਹੁੰਚ ਗਈ ਕਿ ਜਦੋਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾਓ ਤੇ ਕੋਈ ਕਮੈਂਟ ਨਹੀਂ ਚੰਗਾ ਲਿਖਿਆ ਹੁੰਦਾ ਇੱਕ ਵੀ, ਕਿ ਹਰੇਕ ਬੰਦਾ ਮਾੜਾ ਹੀ ਕਹਿ ਰਿਹਾ ਕਿ ਯਾਰ ਤੁਸੀਂ ਕਿਉਂ ਕਰ ਰਹੇ ਹੋ ਏਦਾਂ, ਕਿਉਂ ਕਰ ਰਹੇ, ਹਟ ਜਾਓ। ਸੋ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਜਿਹੜਾ ਇੱਕ ਆ ਗਿਆ। ਤੇ ਉਹਦੇ ਵਿੱਚ ਅਜੇ ਕਿ ਇੰਡੀਅਨ ਜਿਹੜੇ ਹੈਗੇ ਆ ਉਹ ਪਹਿਲਾ ਨੰਬਰ ਗਰੁੱਪ ਹੈ ਵੀ ਨਹੀਂ। ਠੀਕ ਆ, ਹੁਣ ਗੁਜਰਾਤੀ ਵੀ ਆਉਂਦੇ ਆ, ਕਈ ਸਾਰੇ ਲੋਕ ਜਿਹੜੇ ਆਉਂਦੇ ਆ, ਪਰ ਇੰਡੀਅਨ ਜਿਹੜੇ ਕਹਿੰਦੇ ਟੌਪ 5 ਚ ਹੋ ਸਕਦੇ ਆ, ਪਰ ਇਹ ਨਹੀਂ ਕਿ ਪਹਿਲੇ 4 ਚ ਨਹੀਂ ਹੈਗੇ। ਪਰ ਇਹ ਹੈ ਕਿ ਜਿਹੜਾ ਸੋਸ਼ਲ ਮੀਡੀਆ ਵਾਲਾ ਜਿਹੜਾ ਸੀਗਾ ਰੌਲਾ ਰੱਪਾ, ਉਹ ਜ਼ਿਆਦਾ ਦੂਰ ਤੱਕ ਜਿਹੜਾ ਪਹੁੰਚਦਾ ਲੋਕਾਂ ਤੱਕ, ਰੜਕੇ ਅੱਖਾਂ 'ਚ ਜ਼ਿਆਦਾ ਵਾ ਜੇ ਜਿਹੜੀ ਉਹ ਓਪੀਨੀਅਨ ਪੋਲ ਦੇ ਹਿਸਾਬ ਨਾਲ। ਹੁਣ ਕੀ ਸੀਗਾ ਕਿ ਇਹ ਚੀਜ਼ ਆਪਾਂ ਕਿੱਦਾਂ ਕਹਿ ਸਕਦੇ ਹਾਂ ਕਿ ਜੱਜਾਂ ਦੇ ਰਵੱਈਏ 'ਚ ਬੜਾ ਫਰਕ ਜਿਹੜਾ ਪੈ ਗਿਆ ਸੀਗਾ। ਠੀਕ ਹੈ, ਕੁਛ ਮਹੀਨਿਆਂ ਤੋਂ ਜੱਜਾਂ ਦੇ ਰਵੱਈਏ 'ਚ ਬੜਾ ਫਰਕ ਪੈ ਗਿਆ। ਕੇਸ ਜਿਹੜੇ ਸੀਗੇ ਸਾਰੇ ਫਾਈਟ
ਪੈ ਜਾਂਦੀ ਆ, ਸਰਕਾਰੀ ਵਕੀਲ ਜਿਹੜੇ ਅੜ ਜਾਂਦੇ ਆ। ਜਿਹੜਾ ਸਾਲ, 1.5 ਸਾਲ ਪਹਿਲਾਂ ਮਾਹੌਲ ਸੀਗਾ ਉਹ ਚੇਂਜ ਹੋ ਗਿਆ ਸਾਰਾ। ਤੇ ਇਹ ਜਿਹੜਾ ਹੁਣ ਸੀਗਾ ਟਰੰਪ, ਇਹਨੇ ਸਿੱਧੇ ਕਹਿ ਕੇ ਜਿੱਤਿਆ ਕਿ ਮੈਂ ਡੀਪੋਰਟੇਸ਼ਨ ਕਰਨੀ ਆ, ਤੇ ਆਪਣੀ ਜਿਹੜਾ ਇਹਦਾ ਆਖਰੀ ਟਰਮ ਆ, ਤੇ ਹੁਣ ਇਹਦੇ ਵਿੱਚ ਕੋਈ ਏਦਾਂ ਦਾ ਨਹੀਂ ਕਿ ਇਹਨੇ ਕੋਈ ਢਿੱਲ-ਮੱਠ ਕਰਨੀ ਆ। H1B ਵੀਜ਼ੇ ਵਾਲਾ ਜਿਹੜਾ ਸਿਰਫ ਸੀਗਾ, ਇਹਨੇ ਜਿਹੜਾ ਇੱਕ ਚੰਗਾ ਕਮੈਂਟ ਕੀਤਾ ਸੀਗਾ ਕਿ ਮੈਂ ਨਹੀਂ ਕਰੂੰਗਾ। ਦੂਸਰਾ ਇਹਨੇ ਇੱਕ ਕਿਹਾ ਸੀਗਾ ਕਿ ਸ਼ਾਇਦ, ਉਹ ਵੀ ਪੱਕਾ ਨਹੀਂ, ਕਿ ਜਿਹੜੇ ਡਰੀਮਰ ਡਾਕਾ ਵਾਲੇ ਜਿਹੜੇ ਹੈਗੇ ਆ, ਉਹਨਾਂ ਨੂੰ ਸ਼ਾਇਦ ਜਿਹੜੀ ਡੀਪੋਰਟੇਸ਼ਨ ਨਾ ਕਰੇ, ਪਰ ਉਹਦਾ ਵੀ ਕੋਈ ਪੱਕਾ ਨਹੀਂ, ਕਿਉਂਕਿ ਉਹਨੂੰ ਵੀ ਇਹ ਚੈਲੰਜ ਕਰਦੇ ਆ। ਬਾਕੀ ਜਿਹੜੇ TPS ਵਗੈਰਾ ਦਿੱਤੇ ਸੀਗੇ ਸਾਰੇ, ਟੈਂਪਰੇਰੀ ਪ੍ਰੋਟੈਕਟਡ ਸਟੇਟਸ ਵਗੈਰਾ ਸਾਰੇ, ਉਹ ਕਹਿੰਦਾ ਮੈਂ ਆ ਕੇ ਪਹਿਲੇ ਦਿਨ ਹੀ ਜਿਹੜੇ ਸੀਗੇ ਉਡਾ ਦੇਣੇ ਆ ਸਾਰੇ। ਤੇ ਉਹ ਵੀ ਸਾਰੇ ਜਿਹੜੇ ਲੱਖਾਂ 'ਚ ਲੋਕ ਜਿਹੜੇ ਹੈਗੇ ਆ, ਉਹ ਵੀ ਜਿਹੜੇ ਟਾਰਗੇਟ ਕਰਕੇ ਵਾਪਸ ਭੇਜਣੇ ਆ। ਸੋ ਆਪਰੇਸ਼ਨ ਸੇਫਗਾਰਡ ਇਹ ਹੋਣਾ, ਇਹ ਨਾ ਅਟਾਰਨੀ ਟਰਕਾ ਨੇ ਥੋੜ੍ਹੀ ਜਿਹੀ ਬੈਕਗਰਾਊਂਡ ਮੈਂ ਹੋਰ ਵੀ ਦੱਸ ਦੇਵਾਂ। ਟੌਮ ਹੋਮਨ ਜਿਹੜੇ ਬਾਰਡਰ ਜ਼ਾਰ ਜਿਹੜੇ ਇਹਨਾਂ ਨੇ ਲਾਏ ਆ, ਉਹ ਮਹੀਨਾ ਕੁ ਪਹਿਲਾਂ ਜਦੋਂ ਉਹਨਾਂ ਦਾ ਨਿਯੁਕਤੀ ਉਹਨਾਂ ਨੇ ਕੀਤੀ ਸੀ ਟਰੰਪ ਹੋਣਾ ਨੇ, ਤੇ ਉਹ ਸ਼ਿਕਾਗੋ ਦੇ ਵਿੱਚ ਗਏ ਸੀ। ਉੱਥੇ ਜਾ ਕੇ ਸਿੱਧਾ ਹੀ ਜਿਹੜਾ ਉਹਨਾਂ ਨੇ ਕਿਹਾ ਸੀਗਾ ਵੀ ਭਾਈ ਬਚ ਕੇ, ਤੁਸੀਂ ਸਾਡੀ ਰਡਾਰ ਤੇ ਆ, ਸੈਂਚੁਰੀ ਸਿਟੀਜ਼ ਖਾਸ ਕਰਕੇ ਅਸੀਂ ਉਹਨਾਂ ਨੂੰ ਟਾਰਗੇਟ ਜਿਹੜਾ ਉਹ ਕਰਨਾ ਆ, ਅਸੀਂ ਤੁਹਾਡਾ ਕਹਿੰਦੇ ਐਗਜ਼ਾਮਪਲ ਬਣਾਉਣਾ ਆ। ਇਹ ਹੁਣ ਇਸ ਤਰੀਕੇ ਦੇ ਨਾਲ, ਹਾਂ ਲੀਗਲ ਚੈਲੰਜਸ ਕੀ ਹੋ ਸਕਦੇ ਕੀ ਨਹੀਂ ਹੋ ਸਕਦੇ, ਉਹ ਹੁਣ ਬਾਅਦ ਦੇ ਵਿੱਚ ਆ, ਉਹ ਸੋਮਵਾਰ ਤੋਂ ਬਾਅਦ 'ਚ ਜਿਹੜਾ ਉਹ ਪਤਾ ਲੱਗਣਾ ਆ। ਪਰ ਇੱਕ ਵਾਰੀ ਮਾਹੌਲ ਜਿਹੜਾ ਆ ਉਹ ਪੂਰੀ ਤਰ੍ਹਾਂ ਇਹਨਾਂ ਨੇ ਜਿਹੜਾ ਉਹ ਬਣਾ ਦਿੱਤਾ ਆ। ਦੇਖੋ, ਆਉਣ ਤੋਂ ਪਹਿਲਾਂ ਹੀ ਉਹਨਾਂ ਨੇ ਪਹਿਲਾਂ ਤਿਆਰੀ ਕੀਤੀ ਆ, ਆਪਰੇਸ਼ਨ ਦਾ ਨਾਂ ਵੀ ਰੱਖ ਲਿਆ, ਕਿੰਨੇ ਬੰਦੇ ਉਹਨਾਂ ਨੇ ਲਾਉਣੇ ਆ, ਆਈਸ ਵਾਲੇ ਆ ਰਹੇ ਆ, CBP ਵਾਲੇ ਹੋਣਗੇ, ਬੰਦੂਕਾਂ ਲੈ ਕੇ ਉੱਥੇ ਘੁੰਮਣਗੇ। ਸੋ ਇਹ ਉਹਨਾਂ ਨੇ ਸ਼ਿਕਾਗੋ ਨੂੰ ਪਹਿਲਾਂ ਹੀ ਜਿਹੜਾ ਲਾਈਮਲਾਈਟ ਦੇ ਵਿੱਚ ਲਿਆਂਦਾ, ਨਿਸ਼ਾਨੇ ਦੇ ਵਿੱਚ ਲੈ ਆਂਦਾ ਵੀ ਇਹਦੇ ਨਾਲ ਉੱਥੇ ਇਹ ਚੀਜ਼ ਜਿਹੜੀ ਉਹ ਬਣਨ ਜਾ ਰਹੀ ਆ। ਹੋ ਸਕਦਾ ਵੀ ਉੱਥੇ ਆਪਾਂ ਨੂੰ ਪ੍ਰੋਟੈਸਟ ਵੀ ਦੇਖਣ ਨੂੰ ਮਿਲਣ। ਇਹ ਵੀ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਆਮ ਹੀ ਹੁੰਦੀਆਂ, ਜਦੋਂ ਇਦਾਂ ਦੀ ਕੋਈ ਚੀਜ਼ ਹੁੰਦੀ ਆ ਤਾਂ ਉਹ ਹੋ ਜਾਂਦੀਆਂ ਨੇ। ਸੋ ਇਹ ਕਾਫੀ ਇੱਕ ਮਸਲਾ ਇਹ ਬਣਨਾ। ਸੋ ਇਹ ਨਹੀਂ ਆ ਵੀ ਆਈ ਡੋਂਟ ਥਿੰਕ ਸੋ ਅਟਾਰਨੀ ਟਰਕਾ ਜੀ ਵੀ ਉਹਨਾਂ ਨੇ ਇਕੱਲਾ ਸ਼ਿਕਾਗੋ 'ਚ ਕਰਕੇ ਤੇ ਫਿਰ ਚੁੱਪ ਹੋ ਜਾਣਗੇ। ਉਹ ਪਹਿਲੇ ਹਫ਼ਤੇ, ਇੱਕ ਵੀਕ ਦੇ ਲਈ ਜਿਹੜਾ ਉਹਨਾਂ ਨੇ ਉੱਥੇ ਸ਼ੁਰੂਆਤ ਜਿਹੜੀ ਉਹ ਕਰ ਦੇਣੀ ਆ। ਇਵੈਂਚੁਅਲੀ ਤਾਂ ਬਾਕੀ ਥਾਵਾਂ ਦੇ ਉੱਤੇ ਵੀ ਜਾਊਗਾ। ਕੈਲੀਫੋਰਨੀਆ 'ਚ ਆਪਾਂ ਆਲਰੇਡੀ ਕਰਨ ਕਾਊਂਟੀ 'ਚ ਇਹ ਚੀਜ਼ ਜਿਹੜੀ ਮੈਜੋਰਟੀ ਜਿਹੜੀ ਉਹ ਦੇਖੀ ਆ। ਸੋ ਇੱਥੇ ਇੱਕ ਵਾਰੀ ਫਿਰ ਲੋਕਾਂ ਦੇ ਮਨਾਂ 'ਚ ਵਿੱਚ ਉਹੀ ਸਵਾਲ ਰਹਿ ਜਾਂਦਾ ਆ, ਉਹ ਮਨ 'ਚ ਸ਼ੰਕਾ ਆ ਜਾਂਦਾ ਆ ਵੀ ਸਾਡੇ ਹੱਕ ਕੀ ਬਣਦੇ ਆ। ਕਿਉਂਕਿ ਡਰ ਦਾ ਜਦੋਂ ਮਾਹੌਲ ਇੱਦਾਂ ਦਾ ਹੋਵੇ, ਕੋਈ ਲੀਗਲ ਆ, ਕੋਈ ਕਿਸੇ ਦਾ ਪੇਪਰ ਵਰਕ ਚੱਲ ਰਿਹਾ, ਕਿਸੇ ਦਾ ਨਹੀਂ ਚੱਲ ਰਿਹਾ, ਉਹਨਾਂ ਨੂੰ ਹੁਣ ਤੁਸੀਂ ਕੀ ਸਲਾਹ ਦੇਣੀ ਚਾਹੁੰਦੇ ਆ ਵੀ ਤੁਸੀਂ ਕੀ ਕਰਨਾ ਹੈ, ਤੁਹਾਡੇ ਹੱਕ ਕੀ ਨੇ? ਸੋ ਆਪਣੇ ਜਿਹੜੇ ਪੰਜਾਬੀ ਲੋਕ ਜਿਹੜੇ ਹੈਗੇ ਆ, ਜਿਨ੍ਹਾਂ ਦੇ ਅਸਾਈਲਮ ਲੱਗੇ ਹੋਏ ਆ, ਉਹਨਾਂ ਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ। ਜਿਹਨਾਂ ਦਾ ਅਸਾਈਲਮ ਆਫਿਸ 'ਚ, ਇਮੀਗ੍ਰੇਸ਼ਨ ਕੋਰਟ 'ਚ, ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੇ ਵਿੱਚ ਕੇਸ ਚੱਲਦੇ ਆ, ਉਹਨਾਂ ਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਜਿਹਨਾਂ ਦੀ ਡੀਪੋਰਟੇਸ਼ਨ ਫਾਈਨਲ ਹੋ ਗਈ ਹੈ, ਮਤਲਬ ਕਿ BIA ਨੇ ਉਹਨਾਂ ਦਾ ਇੱਕ ਵਾਰੀ ਡਿਨਾਈ ਕਰਤਾ ਸੀਗਾ ਕੇਸ, ਜਾਂ ਉਹਨਾਂ ਨੇ ਅਪੀਲ ਫਾਈਲ ਨਹੀਂ ਕੀਤੀ, ਹੁਣ ਸਰਕਿਟ ਕੋਰਟ 'ਚ ਚੱਲਦੇ ਆ। ਸਰਕਿਟ ਕੋਰਟ ਦੇ ਵਿੱਚ ਡਿਪੈਂਡ ਕਰਦਾ ਕਿਹੜੇ ਸਰਕਿਟ ਦੇ ਵਿੱਚ, ਜਿੱਦਾਂ 9th ਸਰਕਿਟ ਤੇ 2nd ਸਰਕਿਟ ਥੋੜੇ ਫੇਵਰੇਬਲ ਹੈ, ਸਟੇਜ 2 ਦੇ ਦਿੰਦੇ ਆ। ਜਿਹੜੇ ਦੂਸਰੇ ਹੋਰ ਆ 10th ਸਰਕਿਟ, 5th ਸਰਕਿਟ, 1st ਸਰਕਿਟ, ਇਹ ਜਿਹੜੇ ਇਦਾਂ ਦੇ ਜਿਹੜੇ ਸਰਕਿਟ ਆ, ਇਹ ਕਈ ਵਾਰੀ ਸਟੇ ਵਗੈਰਾ ਨਹੀਂ ਦਿੰਦੇ। ਸੋ BIA ਤੱਕ ਇਹਨਾਂ ਨੇ ਸਾਰਿਆਂ ਨੇ ਸੇਫ ਰਹਿਣਾ। ਤੇ ਮੁੱਖ ਦੀ ਗੱਲ ਇਹਦੇ ਵਿੱਚ ਇਹ ਹੁੰਦੀ ਹੈ ਕਿ ਤੁਹਾਡੇ ਕੋਲ I-94 ਹੋਣਾ ਚਾਹੀਦਾ, ਜਿਹੜਾ ਤੁਹਾਡੀ ਸਟੇ ਨੂੰ ਡਿਸਾਈਡ ਕਰਦਾ। ਜਦੋਂ ਤੁਸੀਂ ਆਉਂਦੇ ਆ, ਤੁਹਾਨੂੰ ਵੀਜ਼ੇ ਤੇ ਤੁਹਾਨੂੰ ਐਂਟਰੀ ਦਿੰਦੇ ਆ, ਉਹਦੇ ਵਿੱਚ ਦੱਸਦੇ ਆ ਕਿ 6 ਮਹੀਨੇ ਆ, ਕਿੰਨੀ ਦੇਰ ਤੁਹਾਡੀ ਜਿਹੜੀ ਮੋਹਲਤ ਆ। ਉਸ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਉਹਨੂੰ ਐਕਸਟੈਂਡ ਕਰੋ, ਠੀਕ ਹੈ। ਤੇ ਜੇ ਤੁਹਾਡਾ 485 ਜਿਹੜਾ ਗ੍ਰੀਨ ਕਾਰਡ ਐਪਲੀਕੇਸ਼ਨ ਉਹ ਪੈਂਡਿੰਗ ਹੁੰਦੀ ਹੈ ਜਿਹਨਾਂ ਦੀ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ। ਪਰ ਉਸ ਤੋਂ ਇਲਾਵਾ ਜਿਹੜੇ ਵੀ ਹੋਰ ਵੀਜ਼ੇ ਆ ਜਾਂਦੇ ਆ ਨਾ, ਜਿੱਦਾਂ ਹੁਣ ਫੋਰ ਐਗਜ਼ਾਮਪਲ U ਵੀਜ਼ਾ ਆ ਗਿਆ ਪੈਂਡਿੰਗ ਆ, ਉਹ ਕਈ ਸਾਰੇ ਵੀਜ਼ੇ ਜਿਹੜੇ ਇਦਾਂ ਦੇ ਆ ਪੈਂਡਿੰਗ, ਉਹਦੇ ਵਿੱਚ ਤੁਹਾਨੂੰ ਕੋਈ ਹੱਕ ਨਹੀਂ ਹੁੰਦਾ ਰਹਿਣ ਦਾ, ਚੱਕ ਕੇ ਜਿਹੜਾ ਵਾਪਸ ਭੇਜਿਆ ਜਾ ਸਕਦਾ, ਕਿਉਂਕਿ ਪੇਪਰ ਹੈ ਨਹੀਂ ਤੁਹਾਡੇ ਕੋਲ, ਹਨਾ। ਤੇ ਅਲਟੀਮੇਟਲੀ ਇਹ ਹੈ ਕਿ ਜਿਹਦੇ ਕੋਲ ਜਿਹੜਾ ਵੀ ਪੇਪਰ ਹੈਗਾ, ਹੁਣ ਇਸ ਵੇਲੇ ਤਾਂ ਕਈ ਵਾਰੀ ਆਪਾਂ ਇਹਦੇ ਬਾਰੇ ਚਰਚਾ ਵੀ ਕੀਤੀ ਹੈ, ਪੁਰਾਣੇ ਪ੍ਰੋਗਰਾਮ ਵੀ ਤੁਸੀਂ ਜਾ ਕੇ ਚੈੱਕ ਕਰ ਸਕਦੇ ਆ। ਪਰ ਜੇ ਸਾਲ ਨਹੀਂ ਸਮਝ ਆਈ ਤੇ ਹੁਣ ਵੀ ਲਾਸਟ ਮੂਮੈਂਟ ਨਹੀਂ ਸਮਝ ਆਣੀ। ਤੇ ਸਿੱਧਾ ਜੇ ਸਿੰਪਲ ਅੱਖਰਾਂ 'ਚ ਗੱਲ ਕਰੀਏ ਕਿ ਜਿਹਦਾ ਤੁਹਾਨੂੰ ਫਾਇਦਾ ਹੋ ਸਕਦਾ, ਉਹ ਇਹ ਚੀਜ਼ਾਂ ਦਾ ਫਾਇਦਾ ਹੋ ਸਕਦਾ। ਜਿਹੜਾ ਵੀ ਪੇਪਰ ਤੁਹਾਡੇ ਕੋਲ ਹੈਗਾ, ਇਨਕਲੂਡਿੰਗ ਵਰਕ ਪਰਮਿਟ, ਜਿਹੜੀ ਵੀ ਐਪਲੀਕੇਸ਼ਨ ਤੁਸੀਂ ਫਾਈਲ ਕੀਤੀ ਆ, ਭਾਵੇਂ ਤੁਹਾਨੂੰ ਉਹ ਪ੍ਰੋਟੈਕਟ ਕਰਦੀ ਆ ਨਹੀਂ ਪ੍ਰੋਟੈਕਟ ਕਰਦੀ, ਆਪਣੀ ਜੇਬ 'ਚ ਰੱਖੋ। ਕਿਉਂਕਿ ਕਈ ਵਾਰੀ ਇਹਦੇ ਵਿੱਚ ਨਜਾਇਜ਼ ਬੰਦੇ ਵੀ ਜਿਹੜੇ ਪੇਲੇ ਜਾਂਦੇ ਆ, ਸਿਟੀਜ਼ਨ ਨੂੰ ਵੀ ਕਈ ਵਾਰੀ ਡਿਪੋਰਟ ਕਰ ਦਿੰਦੇ ਆ, ਬਾਅਦ 'ਚ ਉਹਨਾਂ ਨੂੰ ਪਤਾ ਲੱਗਦਾ, ਫਿਰ ਵਾਪਸ ਲੈ ਕੇ ਆਉਂਦੇ ਆ ਮਾਫੀਆਂ ਮੰਗ ਕੇ। ਸੋ ਏਦਾਂ ਕਿ ਜਦੋਂ ਸਾਰਿਆਂ ਨੂੰ ਰਾਉਂਡ ਅਪ ਕਰਦੇ ਆ ਤੇ ਜਿਹਦੀ ਨਹੀਂ ਜ਼ੁਬਾਨ ਖੁੱਲਦੀ, ਕਈ ਵਾਰੀ ਉਹ ਵੀ ਰਾਉਂਡ ਅਪ ਨਾਲ ਹੀ ਹੋ ਜਾਂਦਾ, ਜਾਂ ਕਈ ਵਾਰੀ ਉਹ ਸੁਣਦੇ ਵੀ ਨਹੀਂ ਆ, ਦੇ ਡੋਂਟ ਕੇਅਰ। ਦੂਸਰੀ ਗੱਲ ਇਹ ਹੈ ਕਿ ਪਿਛਲਾ ਵਾਲਾ ਪ੍ਰੋਗਰਾਮ ਆਪਣਾ ਜ਼ਰੂਰ ਦੇਖਿਓ, ਜਿਹਦੇ ਵਿੱਚ ਆਪਾਂ ਕਿਹਾ ਸੀਗਾ ਕਿ ਜਦੋਂ ਤੁਹਾਡੇ ਪੁਲਿਸ ਵਾਲਾ ਘਰੇ ਆ ਜਾਵੇ ਤੇ ਕੀ ਕਰਨਾ।
ਇਹ ਗੱਲ ਹੁਣ ਧਿਆਨ ਨਾਲ ਸੋਚਿਓ ਕਿ ਦੇਖੋ, ਜੇ ਤਾਂ ਉਹਨਾਂ ਨੂੰ ਪਤਾ ਕਿ ਤੁਸੀਂ ਕੌਣ ਆ, ਡੀਪੋਰਟੇਸ਼ਨ ਆਰਡਰ ਲਿਸਟਾਂ ਲੁਸਟਾਂ ਉਹਨਾਂ ਕੋਲ ਹੈਗੀਆਂ, ਫਿਰ ਤੁਹਾਨੂੰ ਫੜਨ ਆਉਂਦੇ ਆ, ਫਿਰ ਤਾਂ ਉਹਨਾਂ ਨੇ ਪੂਰੀ ਤਿਆਰੀ ਨਾਲ ਆਉਣਾ। ਉਹਦੇ ਵਿੱਚ ਤੁਸੀਂ ਕੁਝ ਨਹੀਂ ਕਰ ਸਕਦੇ। ਜੇ ਤੁਹਾਡਾ ਡੀਪੋਰਟੇਸ਼ਨ ਆਰਡਰ ਆ, ਉਹ ਜੇ ਉਹਨਾਂ ਨੇ ਧਿਆ ਲਿਆ ਕਿ ਲਿਸਟਾਂ ਜਿਹੜੀਆਂ ਉਹਨਾਂ ਨੇ ਕਿਹਾ ਕਿ 7 ਮਿਲੀਅਨ ਲੋਕੀ ਕੱਢਣੇ ਆ, ਉਹਦੇ ਵਿੱਚ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਹੁਣ ਪਿਛਲੇ ਹਫ਼ਤੇ ਸਾਨੂੰ ਬੜੇ ਕਾਲ ਆਏ ਬੰਦੇ, ਕੋਈ 90s ਦਾ, ਕੋਈ 2000s ਦਾ, ਮਤਲਬ ਪਿਛਲੇ ਹਫ਼ਤੇ, ਮਤਲਬ ਪਹਿਲੀ ਗੱਲ ਤਾਂ ਇਹ ਹੈ ਕਿ ਯਾਰ ਐਡੇ ਸਾਲ ਮਤਲਬ ਕੁਝ ਨਹੀਂ, ਕਿ 1 ਹਫ਼ਤੇ ਪਹਿਲਾਂ ਹੁਣ ਕੀ ਹੋ ਜਾਣਾ ਟਰੰਪ ਦੇ ਆਉਣ ਤੋਂ ਪਹਿਲਾਂ, ਨਥਿੰਗ। ਹੁਣ ਇਹ ਆ ਕਿ ਜੇ ਉਹਨਾਂ ਨੇ ਨਾਮ ਕੱਢ ਲਿਆ, ਉਹ ਡੀਪੋਰਟੇਸ਼ਨ ਹੋਊਗੀ, ਉਹਦੇ ਵਿੱਚ ਤੁਸੀਂ ਕੁਝ ਨਹੀਂ ਕਰ ਸਕਦੇ ਕਿ ਮੈਂ ਲੱਤ ਫਸਾਲਵਾਂ, ਪੇਪਰ ਫਾਈਲ ਕਰ ਦੇਵਾਂ। ਉਹਨਾਂ ਨੇ ਪੂਰੀ ਚੀਜ਼ ਸਵਿਫਟ ਪਲਾਨ ਕੀਤੀ ਕਿ ਸਵਿਫਟ ਡੀਪੋਰਟੇਸ਼ਨ ਕਰਨੀ ਆ, ਕਿ ਜਿਹੜਾ ਹੈਗਾ ਉਹਨੂੰ ਫੜ ਕੇ ਤੇ ਭੇਜ ਦਿਓ ਵਾਪਸ, ਹਨਾ। ਹੁਣ ਜਿਹੜਾ ਗੱਲ ਇਹ ਆ ਜਾਂਦੀ ਆ ਮੇਨ, ਕਿ ਸਾਰਿਆਂ ਦਾ ਇਹਨਾਂ ਕੋਲ ਨਾਮ ਨਹੀਂ ਵੀ ਹੁੰਦਾ, ਸੋ ਕਈ ਵਾਰੀ ਇਹ ਤੁੱਕਾ ਹੀ ਲਾਉਂਦੇ ਆ, ਜਿੱਦਾਂ ਬੇਕਰਸਫੀਲਡ ਚਲ ਗਏ, ਸ਼ਿਕਾਗੋ ਚਲ ਗਏ, ਕਿ ਛਾਪਾ ਮਾਰੀਏ, ਦੇਖਦੇ ਆ ਕਿੰਨੇ ਬੰਦੇ ਹੱਥ ਲੱਗਦੇ ਆ, ਉਹ ਵਾਲੀ ਮੈਂਟੈਲਿਟੀ ਆ ਇਹਦੇ ਵਿੱਚ। ਸਿੱਧੀ ਜਿਹੜੀ ਗੱਲ ਆ, ਜਦੋਂ ਤੁਸੀਂ ਜਾ ਰਹੇ ਆ, ਤੁਹਾਨੂੰ ਦੱਸਿਆ ਸੀਗਾ ਕਿ ਤੁਹਾਡੇ ਹੱਕ ਕੀ ਹੈਗੇ ਆ, ਉਹਨੂੰ ਕਹਿਣਾ ਮੈਂ ਤੇਰੇ ਨਾਲ ਗੱਲ ਨਹੀਂ ਕਰਨੀ, ਮੈਂ ਆਪਣੇ ਵਕੀਲ ਨਾਲ ਗੱਲ ਕਰਨੀ ਆ ਜੀ। ਬੋਲਣਾ ਹੀ ਨਹੀਂ ਉੱਥੇ, ਜਿੱਦਾਂ ਮਰਜ਼ੀ ਜਿਹੜੇ ਮਰਜ਼ੀ ਹਿਸਾਬ ਨਾਲ ਗੱਲ ਹੋ ਜਾਵੇ, ਉਹਨੂੰ ਕਹਿਣਾ ਕਿ ਬਈ ਮੈਂ ਤੇਰੇ ਨਾਲ ਨਹੀਂ ਗੱਲ ਕਰਨੀ। ਰਾਈਟ, ਆਪਣਾ ਸਾਇਲੈਂਟ ਰਹਿਣ ਦਾ ਜਿਹੜਾ ਰਾਈਟ ਆ, ਉਹ ਇਨਵੋਕ ਕਰਨਾ ਸਭ ਤੋਂ ਪਹਿਲੀ ਚੀਜ਼, ਠੀਕ ਆ। ਕਈ ਸਟੇਟਸ ਦੇ ਵਿੱਚ, ਡਿਪੈਂਡਿੰਗ ਤੁਸੀਂ ਕਿਹੜੀ ਸਟੇਟ ਦੇ ਵਿੱਚ ਹੈਗੇ ਆ, ਤੁਹਾਨੂੰ ਆਪਣੇ ਆਪ ਨੂੰ ਆਇਡੈਂਟੀਫਾਈ ਕਰਨਾ ਪੈਂਦਾ, ਡਿਪੈਂਡਿੰਗ ਤੁਸੀਂ ਕਿਹੜੀ ਸਟੇਟ ਦੇ ਵਿੱਚ ਰਹਿੰਦੇ ਆ। ਠੀਕ ਹੈ। ਕੈਲੀਫੋਰਨੀਆ ਦੇ ਵਿੱਚ ਤੁਹਾਨੂੰ ਆਪਣੇ ਆਪ ਨੂੰ ਆਇਡੈਂਟੀਫਾਈ ਨਹੀਂ ਕਰਨਾ ਪੈਂਦਾ, ਤੁਹਾਨੂੰ ਕੋਈ ਨਾਮ ਨੂੰ ਆਪਣਾ ਦੱਸਣ ਦੀ ਲੋੜ ਨਹੀਂ ਹੈਗੀ। ਆਪਣੀ ਸਟੇਟ ਦਾ ਲਾਅ ਆਪਣਾ ਜਿਹੜਾ ਚੈੱਕ ਕਰੋ, ਕਿਹਨੂੰ ਆਇਡੈਂਟੀਫਾਈ ਕਰਨਾ ਪੈਂਦਾ, ਕਿਹਨੂੰ ਨਹੀਂ ਆਇਡੈਂਟੀਫਾਈ ਕਰਨਾ ਪੈਂਦਾ। ਤੇ ਜੇ ਤੁਹਾਨੂੰ ਹੈਗਾ, ਤੁਸੀਂ ਕਹੋ ਕਿ ਮੇਰਾ ਕੋਈ ਉਹ ਨਹੀਂ, ਜ਼ਿੰਮੇਵਾਰੀ ਨਹੀਂ ਬਣਦੀ ਤੈਨੂੰ ਆਇਡੈਂਟੀਫਾਈ ਕਰਨਾ, ਚੈੱਕ ਕਰ ਲਿਓ ਪਹਿਲਾਂ ਆਪਣੀ ਸਟੇਟ ਦਾ ਲਾਅ ਕੀ ਹੈਗਾ। ਪਰ ਹੁਣ ਜੇ ਤੁਸੀਂ ਗੱਡੀ ਚਲਾ ਰਹੇ ਆ, ਉਹਦੇ ਵਿੱਚ ਤੁਹਾਨੂੰ ਲਾਇਸੈਂਸ, ਰਜਿਸਟ੍ਰੇਸ਼ਨ ਤੇ ਇੰਸ਼ੋਰੈਂਸ ਜਿਹੜੀ ਕਰਨੀ ਪੈਣੀ ਹੈ, ਉਹਨਾਂ ਤੁਹਾਨੂੰ ਘੱਟੋ ਘੱਟ ਕਰਨਾ ਪੈਣਾ। ਉਸ ਤੋਂ ਇਲਾਵਾ ਕੋਈ ਵੀ ਜੇ ਸਵਾਲ ਹੋ ਰਿਹਾ ਕਿ ਤੂੰ ਕਿੱਥੇ ਜਾ ਰਿਹਾ, ਕਿੱਥੋਂ ਆ ਰਿਹਾ, ਠੀਕ ਆ, ਆਪਣਾ ਵਰਕ ਪਰਮਿਟ ਦਿਖਾ ਕੰਮ ਕਰਦੇ ਦਾ, ਉਹ ਕੋਈ ਤੁਹਾਡੀ ਜ਼ਿੰਮੇਵਾਰੀ ਨਹੀਂ ਬਣਦੀ ਹੈਗੀ ਕਿ ਦੱਸਣਾ ਜਾਂ ਉਹ ਕਰਨਾ। ਕਿਹਾ ਮੈਂ ਗੱਲ ਹੀ ਨਹੀਂ ਕਰਨੀ ਤੇਰੇ ਨਾਲ, ਵਾਰੰਟ ਲੈ ਕੇ ਆ ਪਹਿਲਾਂ, ਠੀਕ ਆ। ਇਹ ਕਹੋਗੇ ਤਾਂ ਫਿਰ ਇਹ ਹੈ ਕਿ ਅਗਲੇ ਨੂੰ ਪਤਾ ਲੱਗ ਗਿਆ ਕਿ ਇਹ ਸਮਝਦਾਰ ਬੰਦਾ, ਇਹਦੇ ਮੋਰੇ ਦਾਲ ਨਹੀਂ ਗਲਣੀ, ਇਹਨੂੰ ਪਤਾ ਆਪਣੇ ਰਾਈਟਸ ਦਾ। ਹਾਂ, ਰਿਕਾਰਡਿੰਗ ਕਰ ਲਓ ਉਹਦੀ ਬੰਦੇ ਦੀ, ਠੀਕ ਹੈ, ਰਿਕਾਰਡਿੰਗ ਕਰ ਲਓ। ਪਰ ਇਹ ਗੱਲ ਸੀਗੀ, ਤੁਹਾਨੂੰ ਕਿਹਾ ਸੀ ਦੱਸ ਕੇ ਕਰਿਓ ਰਿਕਾਰਡਿੰਗ, ਜੇਬ 'ਚ ਹੱਥ ਪੈਂਦੇ ਤੇ ਗੋਲੀ ਵੀ ਪੈ ਜਾਂਦੀ ਹੈ ਕਈ ਵਾਰੀ। ਇਹ ਅਮਰੀਕਾ ਵਾ, ਉਹ ਨਹੀਂ ਕਿ ਬਾਅਦ 'ਚ 4 ਬੰਦੇ ਇਕੱਠੇ ਹੋ ਗਏ, ਧਰਨਾ ਲਾਤਾ ਥਾਣੇ ਦੇ ਬਾਹਰ, ਤੇ ਉਹ ਆ ਸਿੱਧਾ ਐਬਸੋਲੂਟ ਰਾਈਟ ਆ ਕਿ ਭਾਵੇਂ ਬੰਦਾ ਪੈਨ ਵੀ ਜੇਬ 'ਚੋਂ ਕੱਢਦਾ ਹੋਵੇ ਤੇ ਆਫਿਸਰ ਨੂੰ ਜੇ ਲੱਗਿਆ ਤੇ ਉਹ ਜਸਟੀਫਾਈਡ ਹੈਗਾ। ਗੱਡੀ ਜੇ ਚਲਾ ਰਹੇ ਆ ਤੇ ਹੱਥ ਹਮੇਸ਼ਾ ਸਟੀਅਰਿੰਗ ਦੇ ਉੱਤੇ ਰੱਖ ਲੈਣੇ ਆ। ਕੋਆਪ ਨੇ ਆਣਾ, ਅੱਧੀ ਖਿੜਕੀ ਖੋਲਣੀ, ਪੂਰੀ ਨਹੀਂ ਖੋਲਣੀ, ਪੂਰੀ ਬੰਦ ਨਹੀਂ ਕਰਨੀ, ਅੱਧੀ ਖਿੜਕੀ ਖੋਲਣੀ, ਠੀਕ ਆ, ਤਾਂ ਕਿ ਜ਼ਬਰਦਸਤੀ ਨਾ ਹੋਵੇ, ਖਿੱਚ ਕੇ ਬਾਹਰ ਨਾ ਕੱਢ ਲਵੇ, ਏਦਾਂ ਦੀਆਂ ਚੀਜ਼ਾਂ। ਜੇ ਕਹੂਗਾ ਸਟੈਪ ਆਊਟ ਆਫ ਵਹੀਕਲ, ਉਹਨੂੰ ਕਹਿਣਾ ਕੀ ਆ ਬਾਈ, ਤੇਰੀ ਪ੍ਰੋਬੇਬਲ ਕਾਜ਼ ਕੀ ਆ, ਆਰਾਮ ਨਾਲ ਗੱਲ ਕਰਨੀ, ਕਾਮ ਹੋ ਕੇ, ਘਾਬਰਨਾ ਨਹੀਂ, ਡਰਨਾ ਨਹੀਂ। ਜੇ ਤੁਸੀਂ ਘਾਬਰ ਗਏ, ਡਰ ਗਏ, ਤਾਂ ਉਹਨੂੰ ਲੱਗਿਆ ਕਿ ਇਹ ਕੁਛ ਗਲਤ ਹੋ ਰਿਹਾ ਵਾ, ਠੀਕ ਆ। ਅਕਸਰ ਜਿਹੜਾ ਕੋਪ ਫਿਰ ਰੋਕੂਗਾ, ਹਰੇਕ ਬੰਦਾ ਘਾਬਰ ਜਾਂਦਾ, ਇਹਦੇ ਵਿੱਚ ਕੋਈ ਉਹ ਨਹੀਂ। ਕਹਿ ਦੋ ਉਹਨੂੰ ਕਿ ਬਈ ਮੈਂ ਨਰਵਸ ਹਾਂ, ਦੱਸ ਕੀ ਚੱਕਰ ਹੈਗਾ। ਜਿਹੜਾ ਨਾਲ ਕੋ ਪੈਸੇਂਜਰ ਬੈਠਾ, ਉਹਨੇ ਵੀ ਆਪਣੇ ਹੱਥ ਜਿਹੜੇ ਆ ਡੈਸ਼ਬੋਰਡ ਤੇ ਰੱਖਣੇ ਆ। ਇਹ ਬੜੀ ਜ਼ਰੂਰੀ ਚੀਜ਼ ਆ। ਇਹਦੇ ਵਿੱਚ ਹਜ਼ਾਰਾਂ ਕੇਸ ਜਿਹੜੇ ਹੈਗੇ ਆ ਕਿ ਇੱਕ ਹੱਥ ਉਹਨਾਂ ਦਾ ਟ੍ਰਿਗਰ ਤੇ ਹੀ ਹੁੰਦਾ, ਇੱਕ ਹੱਥ ਨਾਲ ਉਹ ਨੌਕ ਕਰਦੇ ਆ ਤੇ ਸਿੱਧੇ ਉਹਨਾਂ ਨੂੰ ਜੇ ਕੋਈ ਵੀ, ਕਿਉਂਕਿ ਤੁਸੀਂ ਆਪ ਦੇਖੋ ਕਿੰਨੇ ਲੋਕੀ ਸ਼ੂਟ ਹੋਏ ਆ, ਕਿੰਨੇ ਕੋਪ ਕੂਪ ਜਿਹੜੇ ਮਰੇ ਆ, ਗੋਲੀ ਮਾਰ ਦਿੰਦੇ ਆ, ਹਨਾ। ਜਦੋਂ ਤੁਹਾਨੂੰ ਕੋਪ ਨੇ ਪੁੱਲ ਕੀਤਾ, ਉਹਨੇ ਤੁਸੀਂ ਪਹਿਲਾਂ ਸੇਫ ਸਾਈਡ ਜਾ ਕੇ ਰੁਕਣੀ ਆ ਗੱਡੀ। ਰੋਕਣ ਦਾ ਵੀ ਗੱਡੀ ਦਾ ਹਿਸਾਬ ਆ, ਇਹ ਨਹੀਂ ਕਿ ਸਿੱਧੇ ਹੀ ਬੰਨੇ ਤੇ ਲਾ ਲੈਣੀ ਆ। ਜੇ ਲਾਗੇ ਦਾ ਜਿਹੜਾ ਐਗਜ਼ਿਟ ਆ, ਹੌਲੀ ਹੌਲੀ ਕਰਕੇ ਉਹ ਜਿਹੜਾ ਗੱਡੀ ਦਾ ਐਗਜ਼ਿਟ ਲਓ, ਤਾਂ ਕਿ ਕੋਪ ਨੂੰ ਪਤਾ ਲੱਗੇ ਕਿ ਇਹ ਬੰਦਾ ਰੁਕ ਰਿਹਾ। ਸਪੀਡਿੰਗ ਨਹੀਂ ਕਰਨੀ, ਹੌਲੀ ਹੌਲੀ ਜਿਹੜੀ ਲੇਨ ਚੇਂਜ ਕਰਨੀ ਆ। ਕੋਪ ਅਕਸਰ ਹੁੰਦਾ ਆਪੀ ਲੋਕ ਹੌਲੀ ਹੋ ਜਾਂਦੇ ਆ, ਤੇ ਕਈ ਏਦਾਂ ਦੀਆਂ ਵੀ ਵੀਡੀਓ ਤੁਹਾਨੂੰ ਸੋਸ਼ਲ ਮੀਡੀਆ ਤੇ ਮਿਲ ਜੂਗੀਆਂ ਕਿ ਗੱਡੀ ਗਲਤ ਜਗ੍ਹਾ ਰੋਕਤੀ, ਪਿੱਛੋਂ ਟਰੱਕ ਚਾੜਤਾ ਕਿਸੇ ਨੇ, ਹਨਾ। ਉਹ ਕੰਮ ਨਹੀਂ ਕਰਨਾ, ਪਹਿਲਾਂ ਆਪਣੀ ਸੇਫਟੀ ਦੇਖਣੀ ਆ। ਹੁਣ ਕੋਪ ਆ ਗਿਆ, ਉਹਨੇ ਥੋੜਾ ਜਿਹਾ ਟਾਈਮ ਲਾਣਾ, ਉਹਨੇ ਪਹਿਲਾਂ ਤੁਹਾਡੀ ਲਾਇਸੈਂਸ ਪਲੇਟ ਵਗੈਰਾ ਇਹ ਉਹ ਸਾਰਾ ਚੈੱਕ ਕਰਨਾ, ਜਾਂ ਉਹਨੇ ਤੁਹਾਡਾ ਲਾਇਸੈਂਸ ਲੈ ਕੇ ਵਾਪਸ ਆਪਣੀ ਗੱਡੀ ਵੱਲ ਜਾਣਾ। ਕੋਪ ਦੇ ਆਉਣ ਤੋਂ ਪਹਿਲਾਂ ਹੀ ਤੁਸੀਂ ਆਪਣੇ ਗੱਡੀ ਦੀ ਜਿਹੜੀ ਲਾਈਟ ਅੰਦਰ ਔਨ ਕਰ ਲੈਣੀ ਆ, ਕਿ ਸਾਰਾ ਉਹਨੂੰ ਅੰਦਰ ਦਿਖੇ, ਠੀਕ ਹੈ। ਜੇ ਟਿੰਟ ਟੁੰਟ ਸ਼ੀਸ਼ੇ ਸ਼ੂਸ਼ੇ ਕਰਾਏ ਆ ਸਾਰੇ, ਜਾਂ ਤਾਂ ਉਹਨੂੰ ਪਹਿਲਾਂ ਖੋਲ ਲਓ। ਏਦਾਂ ਦਾ ਸੀਨ ਨਹੀਂ ਕਰਨਾ ਕਿਸੇ ਨੇ ਕਿ ਹੁਣ ਕੋਪ ਆ ਕੇ ਤੁਹਾਡੇ ਮੂਹਰੇ ਖੜਾ ਤੇ ਤੁਸੀਂ ਵਿੰਡੋ ਰੋਲ ਕਰ ਰਹੇ ਆ ਤੇ ਵਿੰਡੋ 'ਚ ਉਹਨੂੰ ਦਿਖ ਕੁਛ ਨਹੀਂ ਰਿਹਾ। ਉਹਦੀ ਸੇਫਟੀ ਦਾ ਉਹ ਚੱਕਰ ਪੈ ਜਾਂਦਾ, ਉਹ ਪ੍ਰੋਬਲਮ ਜਿਹੜੀ ਆ ਜਾਂਦੀ ਆ। ਤੇ ਰਾਈਟ ਵੇ ਦੇ ਆਰ ਟ੍ਰੇਨਡ ਕਿ ਉੱਥੇ ਫਿਰ ਕੁਛ ਵੀ ਹੋ ਸਕਦਾ, ਕਿਉਂਕਿ ਉਹਨਾਂ ਨੂੰ ਨਹੀਂ ਪਤਾ ਕਿ ਇਲੀਗਲ ਜੇ ਬੰਦਾ ਰਾਉਂਡ ਅਪ ਕਰ ਰਿਹਾ, ਉਹ ਗੈਂਗਸਟਰ ਵੀ ਹੋ ਸਕਦੇ ਆ, ਡਰੱਗ ਡੀਲਰ ਵੀ ਹੋ ਸਕਦੇ ਆ, ਕੁਛ ਵੀ ਹੋ ਸਕਦਾ। ਸੋ ਤੁਹਾਡੇ ਬੈਸਟ ਇੰਟਰਸਟ ਹੈਗਾ ਕਿ ਆਪਣੇ ਆਪ ਨੂੰ ਜਿਹੜਾ ਵਿਜ਼ੀਬਲ ਦੱਸੋ। ਉੱਦਾਂ ਜੌਬ ਕੋਪ ਦੀ ਹੁੰਦੀ ਹੈ ਕਿ ਡੀ-ਐਸਕੇਲੇਟ ਕਰਨਾ ਸਿਚੁਏਸ਼ਨ ਨੂੰ, ਪਰ ਉਹਨਾਂ ਨੇ ਕਰਨਾ ਗੁਰਨਾ ਨਹੀਂ। ਇਹ ਚਾਰਜ ਅਪ ਹੁੰਦੇ ਆ, ਜ਼ਿਆਦਾਤਰ ਯੰਗ ਬੰਦੇ ਰਹਿੰਦੇ ਆ। ਕਈ ਬੰਦੇ ਤਾਂ ਉਦਾਂ ਹੀ ਖੁਦ ਹੀ ਵਲੰਟੀਅਰ ਕਰ ਰਹੇ ਆ ਕਿ ਸਾਨੂੰ ਤੁਸੀਂ ਡਿਪੂਟਾਈਜ਼ ਕਰੋ, ਆਪਾਂ ਤੁਹਾਡੀ ਡੀਪੋਟੇਸ਼ਨਾਂ ਦੇ ਵਿੱਚ ਹੈਲਪ ਜਿਹੜੀ ਕਰਾਂਗੇ, ਹਨਾ। ਪੰਗੇ ਲੈਣ ਵਾਲੇ ਵੀ ਬਥੇਰੇ ਆ। ਤੇ
ਉਹ ਜਿਹੜੀ ਤੁਹਾਨੂੰ ਮੈਂ ਸਧਾਰਨ ਜੀ ਗੱਲ ਦੱਸਦਾ, ਆਪਣੇ ਇੱਥੇ ਜਿੱਦਾਂ ਹੁਣ ਸੈਨ ਹੋਜ਼ੇ ਵੀ ਕਈ ਵਾਰੀ ਲੰਘਦੇ ਵੜਦੇ ਆਂਢੀ-ਗੁਆਂਢੀ ਵੀ ਜਿੱਦਾਂ ਹੁੰਦੇ ਨਾ ਕਈ ਵਾਰੀ, ਜਿਹਨਾਂ ਨੂੰ ਪਤਾ ਕਿ ਇਮੀਗ੍ਰੇਸ਼ਨ ਵਕੀਲ ਆ, ਉਹ ਵੀ ਅੱਜ-ਕੱਲ੍ਹ ਜਿਹੜੇ ਹੈਗਾ ਕਈ ਵਾਰੀ ਕਿ ਟਰੰਪ ਆ ਰਿਹਾ ਕਿੱਦਾਂ, ਡਿਪੋਰਟੇਸ਼ਨ ਆ, ਮੈਂ ਕਿਹਾ ਦੇਖਾਂਗੇ, ਕਹਿੰਦਾ ਦੇਖਾਂਗੇ ਨਹੀਂ, ਕਹਿੰਦਾ ਆਈ ਨੋ ਫॉर श्योर, ਕਹਿੰਦਾ ਕਰ ਦੇਣੀ ਆ। ਮੈਂ ਕਿਹਾ ਕਰੂਗਾ ਫਿਰ ਉਦੋਂ ਦੀ ਗੱਲ ਆ, ਹੈ ਨਾ। ਤੇ ਲੋਕੀ ਜਿਹੜੇ ਖੁਦ ਵੀ ਆ, ਸਵਾਦ ਲੈਣ ਵਾਲੇ ਵੀ ਵਿੱਚ ਜਿਹੜੇ ਬਥੇਰੇ ਆ। ਜੀ। ਤੇ ਪਰ ਇਹ ਆ ਕਿ ਜਿਹੜਾ ਜਿਹੜੀ ਵੀ ਹੁਣ ਮੈਂ ਕਿਹਾ ਸੋਸ਼ਲ ਮੀਡੀਆ ਦੀ ਫੁਕਰੀ, ਹਰੇਕ ਚੀਜ਼ ਜਿਹੜੀ ਹੈਗੀ ਆ, ਉਹਦਾ ਜਿਹੜਾ ਤੁਸੀਂ ਕਹਿ ਲਓ ਕਿ ਭੁਗਤਾਨ ਜਿਹੜਾ ਹੈਗਾ ਇੱਕ ਸਧਾਰਨ ਬੰਦੇ ਨੂੰ ਕਰਨਾ ਪੈਣਾ, ਜਿਹੜਾ ਪੁਰਾਣਾ ਵਿਚਾਰਾ ਕਿਸੇ ਦੇ ਪੇਪਰ ਖਰਾਬ ਹੋ ਗਏ ਸੀਗੇ। ਸੋ ਇਹ ਹੈ ਕਿ ਤੁਸੀਂ ਉਹਨੂੰ ਬਸ ਆਪਣੇ ਜਿਹੜਾ ਦਰਵਾਜ਼ਾ ਨਹੀਂ ਖੋਲਣਾ, ਬਿਨਾਂ ਵਾਰੰਟ ਤੋਂ ਉਹਨੂੰ ਕਹਿਣਾ ਵਾਰੰਟ ਦਿਖਾ, ਦਰਵਾਜ਼ੇ ਥੱਲੋਂ ਕਰਕੇ ਦਿਖਾ। ਉਹ ਚੀਜ਼ ਜੇ ਤੁਹਾਨੂੰ ਪਤਾ ਨਾ, ਤਾਂ ਹੁਣ ਜੇ ਉਹ ਆ ਕੇ ਮੰਨ ਲਓ ਕਿ ਉਹਨਾਂ ਨੂੰ ਪਤਾ ਕਿ ਆਹ ਅਪਾਰਟਮੈਂਟ 'ਚ ਇਲੀਗਲ ਰਹਿੰਦੇ ਆ, ਜਿਹਨਾਂ ਨੇ ਹੁਣ ਦਰਵਾਜ਼ਾ ਖੋਲ੍ਹਤਾ ਉਹਨਾਂ ਨੂੰ ਤਾਂ ਉਹਨੇ ਚੱਕ ਹੀ ਲੈਣਾ ਫਿਰ, ਜਿਹਨਾਂ ਨੇ ਆਪ ਹੀ ਕਹਿ ਦਿੱਤਾ ਕਿ ਮੈਂ ਇਲੀਗਲ ਆ। ਸੋ ਉਹ ਜਿਹੜੀ ਚੀਜ਼ ਸੀਗੀ ਕਿ ਪਹਿਲਾਂ ਵਾਰੰਟ ਦਿਖਾ ਮੈਨੂੰ, ਤੇ ਮੈਂ ਦਰਵਾਜ਼ਾ ਨਹੀਂ ਖੋਲ੍ਹਣਾ, ਮੈਂ ਕੁਛ ਬੋਲਣਾ ਨਹੀਂ, ਮੇਰੇ ਵਕੀਲ ਨਾਲ ਗੱਲ ਕਰੋ। ਇਹ 3 ਚੀਜ਼ਾਂ ਜਿਹੜੀਆਂ ਯਾਦ ਰਹਿਓ, ਤੇ ਕੁਆਇਟ ਰਹੋ, ਉੱਥੇ ਜ਼ਿਆਦਾ ਮੂੰਹ ਖੋਲ੍ਹਣ ਦੀ ਲੋੜ ਨਹੀਂ, ਕਿਸੇ ਨੂੰ ਵਿੱਚ ਵਿਚੋਲਾ ਨਹੀਂ ਪਾਉਣਾ। ਜਿਹੜਾ ਤੁਹਾਡੇ ਕੋਈ ਘਰ ਸੱਜਣ ਮਿੱਤਰ ਰਹਿ ਰਿਹਾ, ਠੀਕ ਆ, ਤੁਹਾਡੇ ਨਾਲ ਨਹੀਂ ਰਹਿੰਦਾ, ਗੈਸਟ-ਗੁਸਟ ਵੀ ਆਇਆ, ਹੁਣ ਗੈਸਟਾਂ ਦਾ ਕੀ ਹੈ, ਨਵਾਂ ਕੋਈ ਬੰਦਾ ਆਇਆ, ਉਹਨੇ ਤਾਂ ਕੋਪ ਨੇ ਦਰਵਾਜ਼ਾ ਖੜਕਾਇਆ, ਉਹਨੇ ਖੋਲ੍ਹ ਦੇਣਾ, ਹੈ ਨਾ, ਇੰਡੀਆ ਵਾਲੀ ਆਪਣੀ ਆਦਤ ਜਿੱਦਾਂ ਹੁੰਦੀ ਹੈ, ਉਹਨੂੰ ਵੀ ਕਹਿਣਾ ਕਿ ਭਾਈ ਤੂੰ ਦਰਵਾਜ਼ਾ ਨਹੀਂ ਖੋਲ੍ਹਣਾ। ਤੇ ਦੂਸਰੀ ਗੱਲ ਇਹ ਹੈ ਕਿ ਜੇ ਉਹ ਇਕੱਲਾ ਘਰ ਆ, ਤੁਸੀਂ ਸਾਰੇ ਕੰਮਾਂ ਕਾਰਾਂ ਤੇ ਗਏ ਆ, ਤੇ ਉਹਨੇ ਕੋਪ ਨੂੰ ਕਹਿਣਾ ਕਿ ਬਾਈ ਮੈਂ ਇੱਥੇ ਗੈਸਟ ਆ, ਮੇਰੀ ਅਥਾਰਟੀ ਨਹੀਂ ਹੈਗੀ ਤੁਹਾਨੂੰ ਮੈਂ ਘਰ ਦੇ ਅੰਦਰ ਆਉਣ ਦੇਵਾਂ, ਮੈਂ ਤੁਹਾਨੂੰ ਅੰਦਰ ਆਉਣ ਨਹੀਂ ਦੇਣਾ। ਇਹ ਚੀਜ਼ ਕੋਪ ਨੂੰ ਕਹਿਣੀ ਹੈ ਕਿ ਮੇਰੀ ਅਥਾਰਟੀ ਨਹੀਂ ਹੈਗੀ। ਇਹਦੇ ਉੱਤੇ ਬਹੁਤ ਸਾਰਾ ਜਿਹੜਾ ਕੇਸ ਲਾਅ ਹੈਗਾ ਕਿ ਕੌਣ ਆਥੋਰਾਈਜ਼ ਕਰ ਸਕਦਾ, ਨਹੀਂ ਕਰ ਸਕਦਾ, ਪਰ ਜੇ ਤੁਸੀਂ ਕਹੋਗੇ ਨਹੀਂ, ਉਹਨਾਂ ਨੂੰ ਪਤਾ ਨਹੀਂ ਲੱਗਣਾ। ਸੋ ਇਹ ਚੀਜ਼ਾਂ ਦਾ ਖਾਸ ਜਿਹੜਾ ਧਿਆਨ ਤੁਸੀਂ ਜ਼ਰੂਰ ਰੱਖਣਾ। ਜੀ ਬਿਲਕੁਲ, ਰੀਸੈਂਟਲੀ ਪਤਾ ਲੱਗਾ ਸੀਗਾ ਟਨੀ ਟਰਕੀ ਨਾ ਜੀ। ਹੁਣ ਇਸੇ ਜਿਹੜੇ ਮਾਹੌਲ ਦੇ ਵਿੱਚ ਜਿਹੜੀਆਂ ਖਬਰਾਂ ਆ ਰਹੀਆਂ, ਬੰਦੇ ਜਿਹੜੇ ਜਾਣਦੇ ਆ, ਇੰਪਲੋਇਰਸ ਆ, ਉਹਨਾਂ ਨੇ ਬਹੁਤ ਸਾਰੇ ਇੰਪਲਾਈਜ਼ ਨੂੰ ਕਿਹਾ ਵੀ ਭਾਈ ਅਜੇ ਸਾਨੂੰ ਕੁਛ ਨਹੀਂ ਪਤਾ ਵੀ ਅੱਗੇ ਕੀ ਬਣਨਾ ਹੈ। ਜਿਨ੍ਹਾਂ ਦੇ ਕਾਗਜ਼ ਪੱਤਰ ਨਹੀਂ ਆ, ਉਹਨਾਂ ਨੇ ਕਹਿ ਦਿੱਤਾ ਉਹਨਾਂ ਨੂੰ ਵੀ ਕੰਮ ਤੇ ਨਾ ਆਓ। ਇਹ ਇੱਕ ਇਕਨੋਮਿਕਲ ਸਿਚੁਏਸ਼ਨ, ਇੱਕ ਡਿਫਰੈਂਟ ਇਹਦਾ ਆਸਪੈਕਟ ਆਪਾਂ ਨੂੰ ਇਹ ਦੇਖਣ ਨੂੰ ਮਿਲਣਾ ਆ, ਕਿਉਂਕਿ ਅਗਲੇ ਜਦੋਂ ਰਾਉਂਡ ਅਪ ਕਰਦੇ ਆ ਕਿਸੇ ਸਟੋਰ ਤੋਂ, ਰੈਸਟੋਰੈਂਟ ਤੋਂ, ਕੰਮ ਕਰਨ ਵਾਲੀ ਥਾਂ ਤੋਂ, ਤੇ ਇੰਪਲੋਇਰ ਨੂੰ $10,000 ਤੱਕ ਦਾ ਜੁਰਮਾਨਾ ਹੈ। ਕਹਿੰਦੇ ਵੀ ਜੇ ਤੁਸੀਂ ਅਨਡਾਕੂਮੈਂਟਡ ਬੰਦਾ ਹਾਇਰ ਕਰਕੇ ਰੱਖਿਆ ਹੈ। ਇਹ ਸਿਚੁਏਸ਼ਨ ਹੈ ਰਾਈਟ ਨਾਓ, ਰਿਐਲਿਟੀ ਆ ਜੋ ਗਰਾਊਂਡ ਦੇ ਉੱਤੇ ਹੋ ਰਿਹਾ। ਇਹ ਵੀ ਰਿਪੋਰਟਸ ਆ ਰਹੀਆਂ, ਬਹੁਤ ਸਾਰੇ ਜਿਹੜੇ ਜਾਣਕਾਰ ਉਹ ਦੱਸ ਰਹੇ ਆ ਵੀ ਜਿਹੜੇ ਤੁਰੇ ਹੋਏ ਸੀ ਨਾ ਵੀ ਅਸੀਂ ਬਾਰਡਰ ਟੱਪ ਕੇ ਆਉਣ ਨੂੰ ਫਿਰਦੇ ਆ, ਉਹ ਰਸਤੇ 'ਚੋਂ ਹੀ ਵਾਪਸ ਜਿਹੜੇ ਉਹਨਾਂ ਨੇ ਮੁੜਨਾ ਸ਼ੁਰੂ ਕਰ ਦਿੱਤਾ। CBP-1 ਐਪ ਉਹ ਬੰਦ ਕਰਨ ਜਾ ਰਹੇ ਆ ਟਰੰਪ ਹੁਣੀ। ਸੋ ਇਹ ਬਾਰਡਰ ਦੇ ਉੱਤੇ ਮਤਲਬ ਇੰਨੀ ਮਤਲਬ ਉਹਨਾਂ ਦੇ ਹਿਸਾਬ ਦੇ ਨਾਲ ਉਹ ਆਪਣੇ ਪੱਧਰ ਦੇ ਉੱਤੇ ਕਹਿੰਦੇ ਵੀ ਪੂਰੀ ਇਸ ਟਾਈਮ ਜਿਹੜੀ ਸਖਤੀ ਆ ਉਹਨਾਂ ਨੇ ਇਹ ਕਰਨੀ ਆ। ਸੋ ਇਹ ਚੇਂਜਿਸ ਬਹੁਤ ਵੱਡੇ ਪੱਧਰ ਦੇ ਉੱਤੇ। ਉੱਦਾਂ ਕਹਿੰਦੇ ਹੁੰਦੇ ਨਾ ਵੀ ਕਈ ਵਾਰੀ ਲਾਈਟ ਸਵਿਚ ਨਹੀਂ ਆ ਵੀ ਫਲਿੱਪ ਕਰਤਾ ਔਨ ਹੋ ਗਿਆ ਤੇ ਆਫ ਹੋ ਗਿਆ, ਪਰ ਇਸ ਵਾਰ ਇਦਾਂ ਮਹਿਸੂਸ ਹੋ ਰਿਹਾ, ਮਾਹੌਲ ਜਿੱਦਾਂ ਦਾ ਬਣਿਆ ਆ ਵੀ ਇਹ ਲਾਈਟ ਸਵਿਚ ਵਾਂਗੂ ਇਦਾਂ ਨੇ ਕਰਨਾ ਆ ਵੀ ਅੱਜ ਜੇ ਬਾਰਡਰ ਖੁੱਲ੍ਹਾ ਹੈ ਤੇ ਨਾਲ ਦੇ ਨਾਲ ਹੀ ਜਿਹੜਾ ਸੀਲ ਹੋ ਜਾਣਾ। ਉੱਦਾਂ ਤਾਂ ਵੈਸੇ ਸਖਤੀ ਆਲਰੇਡੀ ਹੁਣ ਬਾਈਡਨ ਉਹਨਾਂ ਨੇ ਵੀ ਕਰਨੀ ਜਿਹੜੀ ਸ਼ੁਰੂ ਕਰ ਹੀ ਦਿੱਤੀ ਸੀ ਪਿਛਲੇ ਕਈ ਮਹੀਨਿਆਂ ਤੋਂ। ਸੋ ਟਨੀ ਟਰਕੀ ਕਹਿਣਾ ਜੀ, ਹੁਣ ਜਦ ਇਹਨਾਂ ਨੇ ਜਿਹੜਾ ਸ਼ਿਕਾਗੋ ਦਾ ਇਹਨਾਂ ਨੇ ਦੱਸਿਆ ਆਪਰੇਸ਼ਨ ਸੇਫਗਾਰਡ ਜਿਹੜਾ ਦੱਸਿਆ, ਸੋ ਇਹ ਕਿੱਦਾਂ ਦੇ ਗੇਅਰ ਦੇ ਵਿੱਚ ਹੋਣਗੇ? ਕੀ ਉੱਥੋਂ ਦੀ ਲੋਕਲ ਪੁਲਿਸ ਡਿਪਾਰਟਮੈਂਟ ਉਹਨਾਂ ਦੀ ਸਪੋਰਟ ਉੱਥੇ ਕਰੂਗੀ, ਨਹੀਂ ਕਰੂਗੀ? ਕੀ ਪਤਾ ਲੱਗ ਰਿਹਾ ਹੈ ਹੋਰ ਜਿਹੜੇ ਮਾਸ ਡੈਪੂਟੇਸ਼ਨ ਦੇ ਇਸ ਪੂਰੇ ਆਪਰੇਸ਼ਨ ਦੇ ਬਾਰੇ? ਸੋ ਹੁਣ ਦੇਖੋ, ਓਫੈਂਸਿਵ ਤੇ ਤਾਂ ਟਰੰਪ ਨੇ ਰਹਿਣਾ। ਪਹਿਲਾਂ ਉਹ ਜੇ ਕੋਈ ਚੀਜ਼ ਕਰੂਗਾ ਤੇ ਫਿਰ ਦੂਜੇ ਡਿਫੈਂਸ 'ਚ ਰਿਸਪੌਂਡ ਕਰੂਗੇ, ਤੇ ਜਦ ਤੱਕ ਉਹ ਚੀਜ਼ ਕਰੂਗਾ ਨਹੀਂ ਕੋਈ ਕੁਛ ਪਹਿਲਾਂ ਐਡਵਾਂਸ ਤਾਂ ਕੋਈ ਕੁਛ ਕਰ ਨਹੀਂ ਸਕਦਾ, ਹੈ ਨਾ। ਸੋ ਇਹਨਾਂ ਨੇ ਸ਼ਿਕਾਗੋ ਜਿਹੜਾ ਬੜਾ ਸਟ੍ਰੈਟਜਿਕਲੀ ਚੁਣਿਆ। ਤੁਸੀਂ ਲੋਕੇਸ਼ਨ ਉਹਦੀ ਦੇਖੋ, ਕਿੰਨੀਆਂ ਬੈਟਲ ਗਰਾਊਂਡ ਸਟੇਟਸ ਉਹਦੇ ਨਾਲ ਜਿਹੜੀਆਂ ਲੱਗਦੀਆਂ। ਮਿਡ ਵੈਸਟ ਇਹਦੇ ਸੇਂਟ ਲੂਇਸ ਵਗੈਰਾ ਮੈਂ ਵੀ ਪੜ੍ਹਿਆ, ਉੱਥੇ ਹੀ ਹੈ। ਸ਼ਿਕਾਗੋ ਦੇ ਲਾਗੇ ਸ਼ਹਿਰ ਜਿਹੜੇ ਪੈਂਦੇ ਆ, ਹਮੇਸ਼ਾ ਉੱਥੇ 50-50% ਜਿਹੜਾ ਸੈਂਟੀਮੈਂਟ ਹੁੰਦਾ ਤੁਹਾਨੂੰ, ਡਿਪੈਂਡਿੰਗ ਈਵਨ ਜਦੋਂ ਮੈਂ ਸਟੂਡੈਂਟ ਸੀਗਾ, ਕੋਈ ਬਹੁਤ ਚੰਗਾ ਅਮਰੀਕਨ ਮਿਲ ਜਾਣਾ, ਕੋਈ ਆਉਂਦੇ ਹੀ ਪਹਿਲੇ ਦਿਨ ਹੀ ਮੈਂ ਕਿਹਾ ਯਾਰ ਇਹ ਪਹਿਲੇ ਦਿਨ ਹੀ ਮੈਨੂੰ ਔਖਾ ਹੋ ਜਾਂਦਾ, ਇਹ ਤਾਂ ਮੈਂ ਕੰਟਰੀ 'ਚ ਆਇਆ ਹੀ ਆ, ਨਾ ਕੋਈ ਮੈਂ ਤਾਂ ਕੁਛ ਵਿਗਾੜਿਆ ਜਾਂ ਕੁਛ ਏਦਾਂ। ਵੈਸੇ ਹੀ ਜਿਹੜਾ ਪਹਿਲਾਂ ਹੀ ਪਿੱਛੋਂ ਹੀ ਉਹਦੀ ਹੇਟ ਜਿਹੜੀ ਚੱਲਦੀ ਆ ਰਹੀ ਆ, ਠੀਕ ਆ। ਰੂਸਿਸ ਜਿਹੜੇ ਆ ਉਹ ਚਾਰਜ ਅਪ ਹੋ ਜਾਂਦੇ ਆ। ਖਬਰ ਮੈਂ ਇੱਕ ਦੇਖ ਰਿਹਾ ਸੀਗਾ, ਕਿਸੇ ਨੇ ਵੈਂਡਲਿਜ਼ਮ ਕਰਤਾ, ਉਹਨੇ ਸਟicker ਲਾਤੇ ਸਾਰੇ ਸਟੋਰਾਂ ਤੇ। ਪਤਾ ਨਹੀਂ ਤੁਹਾਡੇ ਦੇਖੀ ਹੋਣੀ ਤੁਸੀਂ ਕਿ ਵਾਈਟਸ ਓਨਲੀ ਕਹਿੰਦੇ ਸ਼ੌਪਰ ਹੈਗੇ ਆ, ਕਲਰਡ ਬੰਦੇ ਕਹਿੰਦਾ ਸਿਰਫ 5 ਹੀ ਆਉਣ ਦੇਣੇ ਆ ਸਟੋਰ ਤੇ, ਹਨਾ। ਸਾਰੇ ਸਟੋਰਾਂ ਤੇ ਲਾਏ ਸੀਗੇ। ਤੇ ਉਹ ਮਾਹੌਲ ਕਿਸੇ ਟਾਈਮ ਇੱਥੇ ਹੁੰਦਾ ਸੀਗਾ ਕਿ ਜਿਹੜੇ ਗੋਰੇ ਆ ਉਹ ਅੱਗੇ ਬੱਸ 'ਚ ਬੈਠੂਗੇ, ਬਾਕੀ ਪਿੱਛੇ ਬੈਠੂਗੇ। ਕਿਹੜੀ ਟੂਟੀ ਤੋਂ ਕੌਣ ਪਾਣੀ ਪੀ ਸਕਦਾ, ਨਹੀਂ ਪੀ ਸਕਦਾ। ਤੇ ਏਦਾਂ ਦਾ ਜਿਹੜਾ ਰੇਸਿਜ਼ਮ ਵਗੈਰਾ, ਕਲੂ ਕਲਕਸ ਕਲੈਨ, ਕਾਫੀ ਇੱਥੇ ਵੀ ਬਹੁਤ ਇਹਨਾਂ ਦੀ ਹਿਸਟਰੀ ਜਿਹੜੀ ਰਹੀ ਆ, ਵਾਇਲੈਂਟ ਰਹੀ ਆ। ਤੇ 5-10% ਹਰੇਕ ਦੇਸ਼ ਦੇ ਵਿੱਚ, ਸਾਡੇ ਦੇਸ਼ ਦੇ ਵਿੱਚ ਵੀ, ਹਰੇਕ ਦੇਸ਼ ਦੇ ਵਿੱਚ ਵੀ ਜਿਹੜੇ 5-10% ਲੋਕ ਜਿਹੜੇ ਹੁੰਦੇ ਆ, ਉਹ ਏਦਾਂ ਹੈਗਾ ਕਿ ਸਮੇਂ ਦੇ ਚਾਲ ਨਾਲ ਨਹੀਂ ਚੱਲਣਾ ਚਾਹੁੰਦੇ। ਉਹਨਾਂ ਨੂੰ ਪੁਰਾਣੀ ਜਿਹੜੀ ਹਿਸਟਰੀ ਆ
ਉਹਦੇ ਵਿੱਚ ਹੀ ਉਹ ਮਾਣ ਜਿਹੜਾ ਮਹਿਸੂਸ ਕਰਦੇ ਆ ਕਿ ਸਾਡਾ 골ਡਨ ਪੀਰੀਅਡ ਹੁੰਦਾ ਹੈਗਾ, ਇਹਨੂੰ ਵਾਪਸ ਲੈ ਕੇ ਆਉਣਾ। ਸੋ ਲਗਭਗ 10-15% ਲੋਕ ਜਿਹੜੇ ਰਾਈਟ ਵਿੰਗਰ ਹੈਗੇ ਆ, ਇਹ ਇਲਨ ਮਸਕ ਨੇ ਆਪਣਾ ਟਵੀਟ ਵੀ ਇਹਦੇ ਬਾਰੇ ਐਕਸ ਤੇ ਵੀ ਕੀਤਾ ਸੀਗਾ ਕਿ ਉਹ ਕਹਿੰਦਾ ਖੁਦ ਭਾਵੇਂ ਰਿਪਬਲਿਕਨ ਨੂੰ ਸਪੋਰਟ ਕਰਦਾ, ਪਰ ਕਹਿੰਦਾ 10-15% ਜਿਹੜੇ ਲੋਕ ਹੈਗੇ ਉਹਦੇ ਨਾਲ ਉਹਨਾਂ ਦੀ ਵਿਚਾਰਧਾਰਾ ਨਹੀਂ ਮਿਲਦੀ, ਕਿਉਂਕਿ ਇਹ ਬਹੁਤ ਕੱਟੜ। ਤੇ ਇਹ ਜਿਹੜਾ ਹੁਣ ਕਿੰਨੇ ਕੁ ਉਹ ਟਰੰਪ ਨੇ ਪਾਵਰ ਕਰਨੇ ਆ, ਕਿੰਨੇ ਕੁ ਨਹੀਂ, ਪਰ ਇਹ ਹੈ ਕਿ ਲੋਕੀ ਹੁਣ ਜਿੱਦਾਂ ਚਾਰਜ ਦਾ ਜਿਹੜੇ ਇਹ ਹੈਗੇ ਆ, ਇਹ ਉਹੀ ਲੋਕੀ ਆ। ਤੁਸੀਂ ਵੇਖ ਲਓ ਕਿ ਇਹਨਾਂ ਨੇ ਕਾਂਗਰਸ ਤੇ ਧਾਵਾ ਬੋਲਤਾ ਸੀਗਾ, ਉੱਥੇ ਕੂਪ ਇਹਨਾਂ ਨੇ ਮਾਰਤੇ ਸੀਗੇ ਜਦੋਂ ਟਰੰਪ ਨੇ ਪਿਛਲੀ ਵਾਰੀ ਕਿਹਾ ਸੀਗਾ। ਤੇ ਹੁਣ ਸ਼ਹਿਰ ਇਹਨਾਂ ਨੇ ਜਿਹੜੇ ਸਟ੍ਰੈਟੇਜਿਕਲੀ ਚੁਣਨੇ ਆ, ਪਹਿਲਾਂ ਸੈਂਚੁਰੀ ਸਿਟੀਜ਼ ਇਹ ਕਹਿੰਦੇ ਟਾਰਗੇਟ ਕਰਨੀਆਂ, ਸ਼ਿਕਾਗੋ, LA, ਨਿਊਯਾਰਕ, ਸੈਨ ਫਰਾਂਸਿਸਕੋ, ਠੀਕ ਆ। ਇਹ ਵਾਲੇ ਸ਼ਹਿਰ ਇਹ ਕਹਿੰਦੇ ਜ਼ਿਆਦਾ ਜਿਹੜੇ ਸਟਰੋਂਗ ਹੋਲਡ ਜਿਹੜੇ ਹੈਗੇ ਆ, ਸੈਂਚੁਰੀ ਸਿਟੀ ਜਿਹੜੇ ਹੈਗੇ ਆ, ਉਹਨਾਂ ਨੂੰ ਟਾਰਗੇਟ ਕਰਨਾ। ਸੈਂਚੁਰੀ ਸਿਟੀ ਕਹਿੰਦਾ, ਸੈਂਚੁਰੀ ਦਾ ਮਤਲਬ ਇਹ ਹੁੰਦਾ ਜਿੱਦਾਂ ਆਪਣੇ ਕਹਿੰਦੇ ਪ੍ਰਵਾਸੀ ਪੰਛੀ ਆ ਗਏ ਸੈਂਚੁਰੀ, ਕਿ ਇੱਥੇ ਇਹ ਸੁਰੱਖਿਅਤ ਨੇ, ਇੱਥੇ ਸ਼ਿਕਾਰ ਨਹੀਂ ਕਰ ਸਕਦੇ, ਇੱਥੇ ਬਚੇ ਹੋਏ ਨੇ, ਬਿਲਕੁਲ ਇੱਥੇ ਬਚੇ ਹੋਏ ਨੇ, ਸੇਫ ਨਾ, ਸੈਂਚੁਰੀ ਨੂੰ ਕਹਿੰਦੇ ਆ। ਤੇ ਸਾਰੇ ਜਿਹੜੇ ਇਹ ਗਨਸ ਗੇਅਰ ਇਹਨਾਂ ਕੋਲ ਪੂਰਾ ਪ੍ਰੋਪਰ, ਜਿੱਦਾਂ ਆਪਣਾ ਰੈਗੂਲਰ ਪੁਲਿਸ ਹੁੰਦੀ ਹੈ ਹਨਾ, ਜਾਂਦੀ ਮਿਸ਼ਨ ਦੇ ਉੱਤੇ। ਤੇ ਡੈਮੋਕ੍ਰੈਟਿਕ ਸਿਟੀ ਇਹਨਾਂ ਨੇ ਜ਼ਿਆਦਾ ਜਿਹੜੇ ਉਹ ਕਰਨੇ ਆ। ਸ਼ਿਕਾਗੋ ਪੁਲਿਸ ਡਿਪਾਰਟਮੈਂਟ ਦੀ ਪਹਿਲਾਂ ਹੀ ਜਿਹੜੀ ਸੀਗੀ ਬਿਆਨ ਆ ਗਿਆ ਕਿ ਆਪਾਂ ਕੋਈ ਇੰਟਰਫੇਅਰ ਨਹੀਂ ਕਰਨੀ, ਕਰ ਵੀ ਨਹੀਂ ਸਕਦੇ, ਉਹ ਫੈਡਰਲ ਲੈਵਲ ਤੇ ਆ, ਇੰਨੀ ਉਹਨਾਂ ਨੂੰ ਕੋਈ ਨਹੀਂ ਹੈਗਾ ਕਿ ਕੱਚੇ ਬੰਦਿਆਂ ਨੂੰ ਬਚਾਉਣਾ ਵਾ। ਐਂਡ ਆਫ ਡੇ ਇਹ ਹੈ ਕਿ ਉਹ ਫੈਡਰਲ ਲਾਅ ਦੀ ਵਾਇਓਲੇਸ਼ਨ ਚ ਲੋਕ ਉਹ ਹੈਗੇ ਆ, ਤੇ ਜੱਜ ਸਾਹਿਬ ਨੇ ਆਲਰੇਡੀ ਆਰਡਰ ਦੇ ਦਿੱਤਾ ਕਿ ਇਹਨਾਂ ਨੂੰ ਬਾਹਰ ਕੱਢੋ। ਤੇ ਸ਼ਿਕਾਗੋ PD ਨੂੰ ਕਰ ਨਹੀਂ ਸਕਦੀ ਇੰਟਰਫੇਅਰੈਂਸ ਲੀਗਲੀ। ਪਰ ਜਿਹੜੀ ਚੀਜ਼ ਆ ਸੈਂਚੁਰੀ ਸਿਟੀ ਜਿਹੜੀ ਹੈਗੀ, ਉਹਦਾ ਮਤਲਬ ਇਹ ਹੈ ਕਿ ਉਹ ਕਹਿੰਦੇ ਆਪਾਂ ਕੋਈ ਸਪੋਰਟ ਨਹੀਂ ਕਰਨੀ, ਆਪਾਂ ਕੋਈ ਆਪਣਾ ਬੰਦਾ ਨਹੀਂ ਦੇਣਾ, ਆਪਾਂ ਕੋਈ ਪੇਪਰ ਨਹੀਂ, ਕੋਈ ਇਨਫੋਰਮੇਸ਼ਨ ਕੋਈ ਨਹੀਂ ਸ਼ੇਅਰ ਕਰਨੀ। ਜੋ ਤੁਹਾਨੂੰ ਫੈਡਰਲ ਗਵਰਨਮੈਂਟ ਦਿੰਦੀ ਆ, ਜਿੰਨੀ ਇਨਫੋਰਮੇਸ਼ਨ ਹੈਗੀ ਆ, ਉਹਦੇ ਬੇਸ ਤੇ ਤੁਸੀਂ ਐਕਟ ਕਰੋ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹ ਗੱਲ ਦਾ ਧਿਆਨ ਰੱਖਿਓ ਕਿ ਤੁਹਾਡੇ ਅਪਾਰਟਮੈਂਟਾਂ ਦੇ ਵਿੱਚ ਜੇ ਛਾਪੇ ਪੈਣ ਲੱਗ ਪਏ, ਇਹ ਨਹੀਂ ਕਿ ਤੁਸੀਂ ਭੱਜਣਾ ਸ਼ੁਰੂ ਕਰ ਦੇਣਾ, ਹਫੜਾ ਦਫੜੀ ਕਰ ਦੇਣੀ। ਦਰਵਾਜ਼ਾ ਬੰਦ ਕਰੋ, ਦਰਵਾਜ਼ਾ ਖੋਲਣ ਦੀ ਲੋੜ ਨਹੀਂ ਹੈਗੀ। ਉਹਨੂੰ ਉਹ ਦਰਵਾਜ਼ਾ ਖੜਕਾ ਰਿਹਾ, ਉਹਨੂੰ ਕਿਹਾ ਵਾਰੰਟ ਦਿਖਾ, ਵਾਰੰਟ ਦਿਖਾ। ਭਾਵੇਂ 10 ਵਾਰੀ ਉਹਨੇ ਟਰਾਈ ਕੀਤਾ, ਉਹਨੂੰ ਕਿਹਾ ਪਹਿਲਾਂ ਵਾਰੰਟ ਦਿਖਾ, ਠੀਕ ਆ। ਤੇ ਕੈਮਰਾ ਆਪਣਾ ਜਿਹੜਾ ਰਿਕਾਰਡਿੰਗ ਔਨ ਕਰ ਲਓ, ਕਿਹਾ ਵਾਰੰਟ ਦਿਖਾ, ਕਿਹਾ ਵਾਰੰਟ ਦਿਖਾ। ਜਿਹੜਾ ਘੱਟੋ ਘੱਟ ਉਹਦੇ ਵਿੱਚ ਕਈ ਵਾਰੀ ਨਕਲੀ ਵਾਰੰਟ ਵੀ ਦਿਖਾ ਦਿੰਦੇ ਆ, ਝੂਠ ਹੀ ਕਿ ਅਪਾਰਟਮੈਂਟ ਦਾ। ਤੁਹਾਡੇ ਅਪਾਰਟਮੈਂਟ ਦਾ ਨੰਬਰ ਹੋਣਾ ਚਾਹੀਦਾ ਤੇ ਤੁਹਾਡਾ ਨਾਮ ਹੋਣਾ ਚਾਹੀਦਾ। ਤੁਸੀਂ ਉਹਨੂੰ ਕਹਿ ਸਕਦੇ ਕਿ ਮੇਰੇ ਤਾਂ ਵਾਰੰਟ ਐਪਲੀਕੇਬਲ ਨਹੀਂ ਹੈ, ਤਾਂ ਪੂਰੇ ਅਪਾਰਟਮੈਂਟ ਕੰਪਲੈਕਸ ਨੂੰ ਆ। ਸੋ ਇਹ ਚੀਜ਼ ਜਿਹੜੀ ਹੈਗੀ ਆ, ਇੰਨਾ ਕਿ ਤੁਹਾਨੂੰ ਉੱਥੇ ਅਟਕਣਾ ਪੈਣਾ, ਨਹੀਂ ਤੇ ਫਿਰ ਜੇ ਰਾਉਂਡ ਅਪ ਦੇ ਵਿੱਚ ਤੁਸੀਂ ਆ ਗਏ, ਉਹ ਕੰਮ ਔਖਾ ਹੋ। ਉਹਨਾਂ ਨੇ ਐਕਸਪੀਰੈਟਿਡ ਰਿਮੂਵਲ ਜਿਹੜੇ ਕਰਨੇ ਆ। ਟੌਮ ਹੋਮਾ ਦੀ ਤੁਸੀਂ ਗੱਲ ਕਰਦੇ ਸੀਗੇ, ਉਹ ਬਿਆਨ ਦੇ ਰਿਹਾ, ਕਹਿੰਦਾ ਕਿ ਸਾਡਾ ਪਲਾਨ ਇਹੀ ਆ, ਸ਼ੌਕ ਐਂਡ ਔ, ਕਿ ਸਿੱਧੇ ਆਪਾਂ ਵੇਵ ਜਿਹੜੀ ਭੇਜਣੀ ਹੈ ਕਿ ਸਾਰਿਆਂ ਨੂੰ ਮੈਸੇਜ ਲਾਊਡ ਐਂਡ ਕਲੀਅਰ ਮਿਲ ਜਾਵੇ ਕਿ ਕੀ ਸਾਡਾ ਏਜੰਡਾ। ਤੇ ਉਹ ਕਹਿੰਦਾ ਕਿ ਇਹਦਾ ਕਰਨ ਦਾ ਤਰੀਕਾ ਜਿਹੜਾ ਇਹੀ ਹੈ ਕਿ ਜਿਹੜੇ ਲੋਕਲ ਆਫਿਸਰ ਆ, ਹੁਣ ਕਈ ਲੋਕਾਂ ਨੇ ਟਰੰਪ ਰੈਲੀਆਂ ਦੇ ਵਿੱਚ ਵਲੰਟੀਅਰ ਕੀਤਾ ਸੀਗਾ, ਕੋਆਪਸ ਨੇ ਵੀ ਤੇ ਨੈਸ਼ਨਲ ਗਾਰਡ ਦੇ ਲੋਕਾਂ ਨੇ ਵੀ, ਯੰਗ ਜਿਹੜੇ ਲੋਕੀ ਆ ਉਹਨਾਂ ਨੇ ਵਲੰਟੀਅਰ ਹੁਣ ਕੀਤਾ ਸੀਗਾ। ਤੁਸੀਂ ਵੇਖੋ ਕਾਰ ਜੈਕਿੰਗਸ, ਠੀਕ ਆ, ਆਪਣੇ ਬੰਦੇ ਜਿਹੜੇ ਲੁੱਟ ਕੇ ਗੱਡੀਆਂ ਖੋਲੀਆਂ, ਉਹ ਕਰ ਲਿਆ। ਮਾਹੌਲ ਜਿਹੜਾ ਦੇਖ ਲਓ ਤੁਸੀਂ ਕਿ ਸਿਰਫ ਇਸ ਕਰਕੇ ਕਿ ਪੁਲਿਸ ਨੇ ਢਿੱਲ ਵਰਤੀ ਸੀ ਕੈਨੇਡਾ ਦੇ ਵਿੱਚ, ਠੀਕ ਆ। ਉਹ ਕੰਮ ਇੱਥੇ ਅਮਰੀਕਾ 'ਚ ਨਹੀਂ ਆਪਣੇ ਹੁੰਦਾ। ਤੇ ਉਹ ਹੁਣ ਕੀ ਸੀਗਾ ਕਿ ਵੇਖਦੇ ਸੀਗੇ, ਸਾਰਿਆਂ ਨੂੰ ਪਤਾ ਸੀਗਾ, ਉਹਨਾਂ ਨੇ ਆਪ ਹੀ ਵਲੰਟੀਅਰ ਕੀਤਾ ਕਿ ਆਪਾਂ ਵਲੰਟੀਅਰ ਕਰਦੇ ਹਾਂ, ਤੁਸੀਂ ਸਾਨੂੰ ਡਿਪੋਟਾਈਜ਼ ਕਰੋ। ਇਹਦਾ ਮਤਲਬ ਕੀ ਹੁੰਦਾ ਕਿ ਕੋਈ ਜ਼ਰੂਰੀ ਨਹੀਂ ਕਿ ਉਹ ਪੁਲਿਸ ਦੇ ਅਫਸਰ ਆ ਜਾਂ ਕਿੱਦਾਂ ਵਾ, ਉਹਨੂੰ ਮੌਕੇ ਦੇ ਹਿਸਾਬ ਨਾਲ ਕੀ ਆਪਰੇਸ਼ਨ ਜਿਹੜਾ ਉਹਨਾਂ ਨੇ ਕਰਨਾ, ਉਹਦੇ ਹਿਸਾਬ ਨਾਲ ਉਹਨਾਂ ਨੂੰ ਮੈਨ ਪਾਵਰ ਦੀ ਲੋੜ ਆ ਲੋਕਲ ਤੇ ਇਸ ਵੇਲੇ ਰਿਪਬਲਿਕਨ ਪਾਰਟੀ ਨੂੰ ਬਹੁਤ ਜ਼ਿਆਦਾ ਸਪੋਰਟ ਆ। ਉਹ ਸਿੱਧੇ ਹੀ ਕਹਿ ਰਹੇ ਆ ਕਿ ਕਹਿੰਦੇ ਸਾਡੀ ਲਿਸਟ ਬਹੁਤ ਲੰਬੀ ਆ, ਸਾਨੂੰ ਜੇ ਕਿਤੇ ਵੀ ਛਾਪਾ ਮਾਰਨਾ, ਸਾਨੂੰ ਬਥੇਰੇ ਵਲੰਟੀਅਰ ਹੈਗੇ ਆ। ਤੇ ਨੈਸ਼ਨਲ ਗਾਰਡ ਵਾਲੇ ਲੋਕੀ ਜਿਹੜੇ ਆ, ਕਾਫੀ ਹੱਦ ਤੱਕ ਉਹਨਾਂ ਨੇ ਜਿਹੜਾ ਆਲਰੇਡੀ ਵਲੰਟੀਅਰ ਕੀਤਾ। ਤੇ ਇਹਨਾਂ ਦਾ ਪਲਾਨ ਸਿਰਫ ਇਹੀ ਆ, 200 ਜਿੱਦਾਂ ਕਹਿੰਦੇ ਸ਼ਿਕਾਗੋ ਬੰਦੇ ਇਹਨਾਂ ਨੇ ਆਪਣੇ ਭੇਜਣੇ ਆ, ਤੇ ਬਾਕੀ ਜਿੱਦਾਂ ਇਹਨਾਂ ਨੂੰ ਲੋੜ ਪਈ ਉਹਦੇ ਹਿਸਾਬ ਨਾਲ ਇਹਨਾਂ ਨੇ ਲੋਕਲ ਜਿਹੜੇ ਡਿਪੋਟਾਈਜ਼ ਕਰਕੇ ਉਹਨਾਂ ਦੇ ਨਾਲ ਜਿਹੜਾ ਫਿਰ ਛਾਪੇਵਾਰੀ ਜਿਹੜੀ ਕਰਨੀ ਹੈ। ਸੋ ਬਿਲਕੁਲ ਇਹ ਜਿਹੜੀ ਚੀਜ਼ ਜਿਹੜੀ ਹੁੰਦੀ ਆ, ਹੁਣ ਰਣੀ ਟੇਕ ਕਹਿਣਾ ਜਿੱਦਾਂ ਹੁਣ ਤੁਸੀਂ ਦੱਸ ਰਹੇ ਆ ਵੀ ਜੇ ਮੰਨ ਲਓ ਰਾਉਂਡ ਅਪ ਹੋ ਗਿਆ, ਐਕਸਪੈਡਾਈਟਿਡ ਰਿਮੂਵਲ ਇਹਨਾਂ ਨੇ ਲਾ ਕੇ ਕਰ ਦੇਣਾ, ਜੇ ਕਿਸੇ ਦਾ ਕੇਸ ਵੀ ਚੱਲਦਾ ਆ, ਉਹ ਵੀ ਬੰਦਾ ਇਹਨਾਂ ਨੇ ਫੜ ਲਿਆ, ਕੀ ਉਸਨੂੰ ਇਹ ਉਮੀਦ ਆ ਵੀ ਛੱਡ ਦੇਣੀ ਆ, ਉਹਨੂੰ ਵੀ ਰਿਮੂਵ ਕਰ ਸਕਦੇ ਆ? ਸੋ ਆਪਣੇ ਕੋਲ ਕਾਪੀ ਆਪਣੇ ਬਟੂਏ ਵਗੈਰਾ ਦੇ ਵਿੱਚ, ਪਰਸ ਵਗੈਰਾ ਦੇ ਵਿੱਚ ਹਮੇਸ਼ਾ ਰੱਖੋ ਕਿ ਕੋਰਟ ਦੇ ਵਿੱਚ ਕੇਸ ਚੱਲਦਾ ਪਿਆ, ਕੀ ਤੁਹਾਡਾ ਏਲੀਅਨ ਨੰਬਰ ਆ, ਤੇ ਜਿਹੜਾ ਵਰਕ ਪਰਮਿਟ ਵਾਲਾ ਕਾਰਡ ਆ ਉਹ ਜਿਹੜਾ ਜ਼ਰੂਰ ਆਪਣੀ ਜਿਹੜੀ ਜੇਬ 'ਚ ਰੱਖੋ। ਸੋਸ਼ਲ ਸਿਕਿਉਰਿਟੀ ਦੀ ਵੀ ਜੇ ਕਾਪੀ ਰੱਖ ਸਕਦੇ ਰੱਖੋ, ਤੇ ਉਹਨੂੰ ਦਿਖਾ ਕੇ ਤੁਸੀਂ ਛੱਡ ਸਕਦੇ ਹੋ। ਠੀਕ ਹੈ। ਇਸ ਤੋਂ ਇਲਾਵਾ ਟਰੰਪ ਹੁਣੀ ਹੋਰ ਕੀ ਪਲਾਨ ਕਰ ਰਹੇ ਇਨਾਗੂਰੇਸ਼ਨ ਡੇ ਵਾਲੇ ਦਿਨ? ਉੱਦਾਂ ਤਾਂ ਠੰਡ ਜ਼ਿਆਦਾ ਹੋਣ ਕਰਕੇ ਬਾਹਰ ਨਹੀਂ, ਇਸ ਵਾਰ ਉਹਨਾਂ ਦੀ ਸਹੁੰ ਚੁੱਕ ਸਮਾਗਮ ਇਨਸਾਈਡ ਜਿਹੜੀ ਉਹ ਹੋਣੀ ਆ,
ਕਈ ਉਹਨਾਂ ਦੇ ਸਾਥੀ ਜਿਹੜੇ ਨਿਰਾਸ਼ ਵੀ ਆ ਵੀ ਭਾਈ ਸਾਨੂੰ ਦੇਖਣ ਨੂੰ ਨਹੀਂ ਮਿਲਣਾ, ਜਿਹੜੇ ਗਏ ਸੀ ਉੱਥੇ। ਸੋ ਐਗਜ਼ੈਕਟਿਵ ਆਰਡਰਸ ਦਾ ਵੀ ਬਹੁਤ ਜਿਹੜਾ ਉਹ ਲੱਗ ਰਿਹਾ ਵੀ ਬਹੁਤ ਜ਼ਿਆਦਾ ਐਗਜ਼ੈਕਟਿਵ ਆਰਡਰਸ ਪਹਿਲੇ ਦਿਨ ਜਿਹੜੇ ਉਹ ਸਾਈਨ ਕਰ ਸਕਦੇ। ਤੁਸੀਂ ਦੇਖੋ ਹੁਣ 2 ਵਾਰੀ ਤਾਂ ਅਸੈਸੀਨੇਸ਼ਨ ਅਟੈਂਪਟ ਹੋਇਆ, ਕਿ ਕਿੰਨੇ ਲੋਕੀ ਚਾਹੁੰਦੇ ਨਹੀਂ ਕਿ ਇਹ ਬੰਦਾ ਆਵੇ, ਇਨਕਲੂਡਿੰਗ ਜਿਹੜੀ ਐਸਟੈਬਲਿਸ਼ਮੈਂਟ ਖੁਦ ਹੈਗੀ ਆ, ਠੀਕ ਆ, ਵਾਰ ਮਸ਼ੀਨ ਜਿਹੜੀ ਖੁਦ ਹੈਗੀ ਆ, ਉਹ ਹੁਣ ਚਾਹੁੰਦੀ ਨਹੀਂ ਕਿ ਇਹ ਬੰਦਾ ਆਵੇ। ਤੁਸੀਂ ਦੇਖ ਲਓ ਕਿ ਕਿੰਨਾ ਇਹਨਾਂ ਨੇ ਰੌਲਾ ਰੱਪਾ ਜਿਹੜਾ ਪਾਇਆ ਸੀਗਾ, ਠੀਕ ਆ, ਇਜ਼ਰਾਈਲ ਵਾਲਿਆਂ ਨੇ, ਤੇ ਟਰੰਪ ਉਹਨਾਂ ਦੇ ਹੁਣ ਮੈਂ ਕਿਹਾ ਦੇਖ ਲਓ ਸੀਜ਼ ਫਾਇਰ ਵਗੈਰਾ ਸਾਰਾ ਆਪਣੇ ਆਪ ਹੀ ਆਉਣ ਤੋਂ ਪਹਿਲਾਂ ਹੀ ਹੋ ਗਿਆ। ਉਹਨੂੰ ਪਤਾ ਕਿ ਆ ਗਿਆ, ਇਹਨੇ ਡੰਡਾ ਮਾਰਨਾ, ਤਮਾਸ਼ੇ ਸਾਰੇ ਕਰਦੇ ਆ, ਚਾਈਨਾ ਹਰੇਕ ਬੰਦਾ ਇਹਨੇ, ਇਨਕਲੂਡਿੰਗ ਇੰਡੀਆ। ਤੇ ਇਹ ਸੀਗਾ ਕਿ ਅਗਲਾ ਸਿੱਧਾ ਹੀ ਕਹਿੰਦਾ ਯਾਰ ਆਪਾਂ ਮੋਸਟ ਪਾਵਰਫੁਲ ਕੰਟਰੀ ਆ, ਕਹਿੰਦਾ ਹੱਥ ਜੋੜਨ ਦੀ ਸਾਨੂੰ ਲੋੜ ਹੀ ਨਹੀਂ ਕਿਸੇ ਦੇ ਅੱਗੇ। ਇਹ ਆਪਣੀ ਜਿਹੜੀ ਪਾਵਰ ਆ ਉਹਨੂੰ ਫੁੱਲ ਜਿਹੜਾ ਸ਼ੋਅ ਕਰੋ ਕਿ ਕਿੱਥੇ ਅਮਰੀਕਾ ਟੌਪ ਤੇ ਹੁੰਦਾ ਸੀਗਾ, ਤੇ ਹਰੇਕ ਜਿਹੜਾ ਦੇਸ਼ ਆ ਐਡਵਾਂਟੇਜ ਲੈ ਰਿਹਾ ਸਾਡੀ, ਠੀਕ ਆ। ਸਿਸਟਮ ਜਿਹੜੇ ਬਿਨਾਂ ਮਤਲਬ ਦੇ ਤੋੜੇ ਜਾ ਰਹੇ ਆ, ਬਾਰਡਰ ਬਿਨਾਂ ਮਤਲਬ ਦੇ ਖੋਲ ਕੇ ਗੇਟ ਰੱਖਿਆ ਕਿ ਆਓ ਜੀ ਜਿਹੜਾ ਮਰਜ਼ੀ ਜਹਾਨ ਦਾ ਆ ਜਾਵੇ। ਤੇ ਉਹ ਕੋਈ ਜਿਹੜਾ ਬਾਹਲਾ ਐਟੀਟਿਊਡ ਵੀ ਕਾਫੀ ਸਾਰੇ ਇਮੀਗ੍ਰੈਂਟਾਂ ਦਾ ਸਹੀ ਨਹੀਂ ਹੈਗਾ। ਇਹ ਹੁਣ ਆਪਣੇ ਪੰਜਾਬੀ ਵੀ ਭਰਾ ਜਿਹੜੇ ਉਹ ਐਗਰੀ ਕਰਦੇ ਆ ਇਸ ਚੀਜ਼ ਦੇ ਨਾਲ ਕਿ ਮਾਹੌਲ ਜਿਹੜਾ ਖਰਾਬ ਹੋ ਗਿਆ ਸੋਸ਼ਲ ਮੀਡੀਆ, ਜਿੱਦਾਂ ਹੁਣ ਮੇਰੇ ਸਾਹਮਣੇ ਜਿਹੜਾ ਚੱਲ ਰਿਹਾ, ਉਹ ਖੁਦ ਕਹਿ ਰਹੇ ਆ ਕਿ ਯਾਰ ਇਹ ਮਾਹੌਲ ਜਿਹੜਾ ਥੋੜਾ ਜਿਹਾ ਠੀਕ ਜਿਹੜਾ ਕਰਨਾ ਚਾਹੀਦਾ। ਲੋਕੀ ਸੱਤ ਵੀ ਗਏ ਆ ਕਿ ਹੁਣ ਮੈਂ ਕਿਹਾ ਸਿੱਧੇ ਹੁਣ ਸਿੰਪਲ ਰੀਜ਼ਨ ਆ ਕਿ ਟੋਲਿਆਂ ਨੂੰ ਟੋਲੇ ਮਿਲ ਗਏ ਤੇ ਅਸਿਮੀਲੇਟ ਹੋਣ ਦੀ ਲੋੜ ਨਹੀਂ ਪਈ, ਤੇ ਉਹੀ ਜਿਹੜਾ ਉਧਰ ਚੱਲਦਾ ਸੀਗਾ ਰੌਲਾ ਰੱਪਾ, ਉਹੀ ਸੇਮ ਇੱਥੇ ਆ ਗਿਆ ਕਿ ਹੁਣ ਇੱਥੇ ਮੌਕਾ ਵੀ ਮਿਲ ਗਿਆ ਕਿ ਕੰਮ ਵੀ ਕਰ ਸਕਦੇ ਆ, ਉਹ ਵੀ ਕਰ ਸਕਦੇ ਆ। ਪਰ ਨਹੀਂ, ਤੁਸੀਂ ਦੇਖੋ ਹੁਣ ਆਪਣਾ ਕੱਲ ਦੀ ਵੀਡੀਓ ਸੀਗੀ, ਉਹ ਕੈਨੇਡਾ ਚ ਪੰਜਾਬੀ ਨੇ ਆਪਣਾ ਰੈੱਡ ਲਾਈਟ ਤੇ ਬਸ ਏਦਾਂ ਹੀ ਨਾਰਮਲ ਜਾ ਰਿਹਾ ਬੁੱਢਾ, ਉਹਨੂੰ ਗੱਡੀ ਚੋਂ ਕੱਢ ਲਿਆ, ਘੁਮਾ ਕੇ ਜਿਹੜਾ ਸੜਕ ਤੇ ਸੁੱਟਤਾ। ਮੈਂ ਕਿਹਾ ਯਾਰ ਕਾਰ ਜੈਕਿੰਗ ਇੱਕ ਚ, ਪਰ ਦੇਖੋ ਤਾਂ ਸਹੀ ਕੀ ਕਰਦੇ ਆ। ਤੇ ਉਹ ਨਾਲ ਗੋਰੇ ਰਿਕਾਰਡ ਕਰ ਰਹੇ ਆ, ਉਹ ਕਹਿ ਰਹੇ ਕਿ ਦੇਖੋ ਯਾਰ ਕੀ ਕੰਮ ਇਹਨਾਂ ਨੇ ਫੜਿਆ। ਮਤਲਬ ਕਿੱਥੇ, ਮੈਂ ਕਿਹਾ ਨਾਮ ਇੱਕ ਪਾਸੇ ਇਹ ਵੀ ਹੁੰਦਾ ਸੀਗਾ ਕਿ ਇਹ ਜਾਂਦੇ ਆ, ਜਾ ਕੇ ਲੋਕਾਂ ਦੀ ਹੈਲਪ ਕਰਦੇ ਆ, ਕਮਿਊਨਿਟੀ ਦੀ ਸੇਵਾ ਕਰਦੇ ਆ। ਦੇਖ ਲਓ ਤੁਸੀਂ ਕਿੱਦਾਂ ਦਾ ਕੰਮ ਜਿਹੜਾ ਕਰਦੇ ਆ। ਕਿਹੜਾ ਬੰਦਾ ਇਹਨਾਂ ਨੂੰ ਸਪੋਰਟ ਕਰਦਾ ਵਾ ਕਮਿਊਨਿਟੀ ਦੇ ਵਿੱਚ? ਕੌਣ ਨਹੀਂ ਕਰਦਾ। ਆਪਾਂ ਤਾਂ ਚਾਹੁੰਦੇ ਨਹੀਂ ਕਿ ਇਦਾਂ ਦਾ ਬੰਦਾ ਆਪ ਆਵੇ ਉਰੇ, ਕਿਉਂਕਿ ਆਪਾਂ ਵੀ ਤਾਂ ਉਸੇ ਸਮਾਜ ਦੇ ਵਿੱਚ ਰਹਿਣਾ, ਠੀਕ ਆ ਕਿ ਨਹੀਂ? ਬਿਲਕੁਲ। ਐਂਡ ਆਫ ਦਾ ਡੇ ਤਾਂ ਇਹੀ ਹੈ ਕਿ ਹਰੇਕ ਬੰਦਾ ਇਹੀ ਚਾਹੁੰਦਾ ਕਿ ਕਮਿਊਨਿਟੀ ਦਾ ਕੀ ਮਾਨ ਨਾ ਸਿਰ ਉੱਤੇ ਚੱਕ ਕੇ ਚੱਲ ਸਕੀਏ। ਸੋ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਟੂ ਫਾਰ ਹੁਣ ਹੋ ਗਈਆਂ। ਤੇ ਇਹ ਹੈ ਕਿ ਜਿਹੜਾ ਵੀ ਕ੍ਰਿਮੀਨਲ ਕਿਸੇ ਦੀ ਵੀ ਐਕਟੀਵਿਟੀ ਹੈਗੀ ਆ, ਠੀਕ ਆ, ਸਪੈਸ਼ਲੀ ਕਈ ਸਾਰੇ ਜਿਹੜੇ ਹੁਣ ਹੈਗੇ ਆ ਕਿ ਐਡਾ ਜ਼ਿਆਦਾ ਜਿਹੜਾ ਸੈਕਸ ਕ੍ਰਾਈਮਸ ਦੇ ਵਿੱਚ ਕਿੰਨਾ ਜ਼ਿਆਦਾ ਵਾਧਾ, ਠੀਕ ਆ। ਆਪਣਾ ਕਲੱਬ ਕਲਚਰ, ਉੱਥੇ ਕੁੜੀਆਂ ਛੇੜਤੀਆਂ, ਆਪਣੇ ਮਾਈਨਰਸ ਦੇ ਨਾਲ ਉਹ ਕਰਤਾ, ਦਾਰੂ ਵੇਚਤੀ, ਪੁੱਠੇ ਸਿੱਧੇ ਕੰਮ ਜਿਹੜੇ ਕਰ ਲਏ, ਇਹ ਹੁਣ ਸਾਰੇ ਜਿਹੜੇ ਚੱਕਣੇ ਬਣਦੇ ਹੀ ਆ। ਇਹਦੇ ਵਿੱਚ ਤਾਂ ਕਲੀਨ ਅਪ ਹੋਣੀ ਚਾਹੀਦਾ। ਇਹ ਤਾਂ ਹੁਣ ਜਿਹੜਾ ਇਮੀਗ੍ਰੈਂਟ ਆ ਕੇ ਇੱਥੇ ਕੰਮ ਨਹੀਂ ਕਰਨਾ ਚਾਹੁੰਦਾ, ਉਹ ਨਹੀਂ ਕਰਨਾ ਚਾਹੁੰਦਾ, ਸ਼ੋਸ਼ੇਬਾਜ਼ੀ, ਉਹਦਾ ਕੀ ਫਾਇਦਾ? ਉਹ ਤਾਂ ਬਾਕੀ ਕਮਿਊਨਿਟੀ ਨੂੰ ਵੀ ਥੱਲੇ ਸੁੱਟਦਾ। ਫਿਰ ਕੋਰਟ ਦੇ ਵਿੱਚ ਵੀ ਉਹੀ ਮਾਹੌਲ ਆ, ਠੀਕ ਆ। ਉਹ ਕੋਈ ਬਾਹਲੀ ਹੈਲਪ ਨਹੀਂ ਕਰਦੇ ਆਪਣੇ ਕੇਸ ਤੇ ਵੀ, ਨਹੀਂ ਉਹਨਾਂ ਨੂੰ ਕੋਈ ਫੋਕਸ, ਠੀਕ ਆ, ਕੋਈ ਸਿਰਦਰਦੀ ਨਹੀਂ। ਜਿਹੜਾ ਬੰਦਾ ਉਦਾਂ ਹੀ ਨਹੀਂ ਲਾਈਫ 'ਚ ਟੈਨਸ਼ਨ ਲੈਂਦਾ, ਉਹਨੇ ਜੱਜ ਦੇ ਮੂਹਰੇ ਬੈਠੇ ਨੇ ਵੀ ਨਹੀਂ ਟੈਨਸ਼ਨ ਲੈਣੀ। ਓਵਰਆਲ ਕੀ ਆ ਕਿ ਉਹਨਾਂ ਨੂੰ ਦੇਖ ਕੇ ਜਿਹੜੇ ਜੱਜ ਆ ਉਹ ਵੀ ਸੱਤ ਜਾਂਦੇ ਆ, ਤੇ ਜਿਹੜਾ ਬੰਦਾ ਵਿਚਾਰਾ ਕੰਮ-ਕੁਮ ਕਰਨ ਆਇਆ ਉਹ ਆ, ਉਹਦਾ ਵੀ ਜਿਹੜਾ ਸੀਗਾ ਕੰਮ ਜਿਹੜਾ ਖਰਾਬ ਹੁੰਦਾ। ਹੁਣ ਤੁਸੀਂ ਡਰੱਗਾਂ ਵਾਲਾ ਦੇਖ ਲਓ ਕਿ ਮੈਂ ਕਿਹਾ ਲਿਸਟਾਂ ਛਪੀਆਂ ਹੁੰਦੀਆਂ, ਕਦੀ ਏਦਾਂ ਹੋਇਆ ਕਿ ਪੰਜਾਬੀ ਬੰਦੇ ਦਾ ਨਾਮ ਨਾ ਵਿੱਚ ਆਇਆ ਹੋਵੇ। ਸਹੀ ਗੱਲ, ਬੜੀ ਅਫਸੋਸ ਵਾਲੀ ਗੱਲ ਆ, ਬਟ ਇਹ ਰਿਐਲਿਟੀ ਆ, ਇਹ ਅੱਜ ਦੀ ਆ। ਥੋੜੇ ਦਿਨ ਪਹਿਲਾਂ ਹੀ ਟਰੱਕਾਂ ਵਾਲਿਆਂ ਦਾ ਕਿੰਨਾ ਜਿਹੜਾ ਉਸ ਦੇ ਵਿੱਚ ਆਇਆ ਸੀ। ਕੈਨੇਡਾ ਦੀ ਅਖਬਾਰ ਨੇ ਚੰਗਾ ਜਿਹੜਾ ਉਹ ਕੀਤਾ ਸੀਗਾ, ਐਰੀਜ਼ੋਨਾ 'ਚ ਜਿਹੜੇ ਉਹ ਫੜੇ ਗਏ ਸੀਗੇ ਕੁਛ ਹਫ਼ਤੇ ਪਹਿਲਾਂ ਦੀ ਜਿਹੜੀ ਉਹ ਗੱਲ ਆ। ਸੋ ਕਈ ਕੁਛ ਜਿਹੜਾ ਉਹ ਚੱਲ ਰਿਹਾ। ਇਹ ਗੱਲ ਬਿਲਕੁਲ ਸਹੀ ਆ ਤੁਹਾਡੀ ਅਟਾਰਨੀ ਟਿਰਕਿਆਣਾ ਜੀ, ਵੀ ਆਪਾਂ ਉਸੇ ਸਮਾਜ 'ਚ ਰਹਿਣਾ। ਕੋਈ ਵੀ ਜਾਣਾ ਕ੍ਰਾਈਮ ਵਾਲੇ ਸਮਾਜ 'ਚ ਰਹਿ ਕੇ ਪਸੰਦ ਨਹੀਂ ਆ, ਚਾਹੇ ਉਹ ਥੋੜਾ ਹੋ ਰਿਹਾ ਹੈ, ਚਾਹੇ ਉਹ ਵੱਧ ਹੋ ਰਿਹਾ। ਬੰਦਾ ਚਾਹੁੰਦਾ ਵੀ ਕ੍ਰਾਈਮ ਨਾ ਹੋਵੇ ਤੇ ਕ੍ਰਿਮੀਨਲ ਜਾਂ ਤਾਂ ਜੇਲ੍ਹ ਦੇ ਵਿੱਚ ਹੋਣ ਤੇ ਜਾਂ ਇੱਥੇ ਉਹ ਜਿਹੜੇ ਉਹ ਨਾ ਹੋਣ। ਇਹਦੇ ਵਿੱਚ ਹਰ ਇੱਕ ਜਾਣਾ ਜਿਹੜਾ ਉਹ ਮੰਨਦਾ ਆ। ਹਾਂ, ਜਿੱਥੇ ਧੱਕਾ ਹੁੰਦਾ ਆ ਆਮ ਲੋਕਾਂ ਦੇ ਨਾਲ, ਇਸ ਦੀ ਆੜ ਦੇ ਵਿੱਚ ਆਮ ਲੋਕ ਪਰੇਸ਼ਾਨ ਹੁੰਦੇ, ਉਹਨਾਂ ਦੇ ਵੀ ਨਾਲ ਆਪਾਂ ਆ। ਵੀ ਇਹ ਨਹੀਂ ਆ ਵੀ ਤੁਸੀਂ ਉਹਨਾਂ ਦੇ ਨਾਲ ਧੱਕਾ ਕਰੀ ਜਾਓ ਤੇ ਅਸੀਂ ਜਿਹੜਾ ਉਹ ਕੁਛ ਕਹਿਣਾ ਨਹੀਂ। ਜਿਹੜੇ ਵਧੀਆ ਨੇ, ਸਹੀ ਢੰਗ ਨਾਲ ਰਹਿ ਰਹੇ ਆ, ਲਾ ਅਬਾਈਡਿੰਗ ਨੇ, ਕੰਮ ਕਰਦੇ ਨੇ, ਮਿਹਨਤ ਕਰਦੇ ਨੇ, ਇਕੋਨਮੀ 'ਚ ਹਿੱਸਾ ਪਾਉਂਦੇ ਨੇ, ਮਦਦ ਕਰਨ ਵਾਲੇ ਲੋਕ ਨੇ, ਵੀ ਉਹਨਾਂ ਨੂੰ ਤੰਗ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਪਰ ਇਹ ਆ ਵੀ ਮੈਜੋਰਟੀ ਨੂੰ ਹੁਣ ਖੁਸ਼ ਕਰਨਾ ਆ। ਇਹ ਦੁਨੀਆ ਦੇ ਵਿੱਚ ਹੋੜ ਚੱਲੀ ਆ ਸਾਰੇ ਪਾਸੇ ਵੀ ਮੈਜੋਰਟੀ ਨੂੰ ਕਿਸ ਤਰੀਕੇ ਦੇ ਨਾਲ ਖੁਸ਼ ਕੀਤਾ ਜਾਵੇ, ਮੈਜੋਰਟੀ ਵੋਟਰਸ ਨੂੰ, ਚਾਹੇ ਉਹ ਆਪਾਂ ਅਮਰੀਕਾ ਦੀ ਗੱਲ ਕਰ ਲਓ ਤੇ ਚਾਹੇ ਉਹ ਇੰਡੀਆ ਦੀ ਗੱਲ ਕਰ ਲਓ। ਇਹ ਸਾਰੇ ਪਾਸੇ ਇਹ ਚੀਜ਼ ਜਿਹੜੀ ਉਹ ਚੱਲ ਰਹੀ ਆ। ਪਰ ਇਹ ਆ ਵੀ ਤੁਹਾਨੂੰ ਤੁਹਾਡੇ ਹੱਕਾਂ ਦਾ ਵੀ ਪਤਾ ਹੋਣਾ ਚਾਹੀਦਾ ਆ, ਤੇ ਬਾਕੀ ਇਹ ਆ ਵੀ ਜਿੱਥੇ ਮਾੜੀ ਚੀਜ਼ ਹੋ ਰਹੀ ਆ ਉਹਦੇ ਉਲਟ ਆਵਾਜ਼ ਵੀ ਜਿਹੜੀ ਉਹ ਚੱਕਣੀ ਆ, ਤੇ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣਾ ਜਿਹੜਾ ਆ
ਉਹ ਸਾਰੇ ਜਾਣੇ ਆਪਾਂ ਇਸ ਦੇ ਵਿੱਚ ਵਧੀਏ। ਬਾਕੀ 2 ਦਿਨਾਂ ਬਾਅਦ ਅਟਾਰਨੀ ਟਿਰਕੇਣਾ ਜੀ ਪਤਾ ਲੱਗੂਗਾ। ਨੈਕਸਟ ਵੀਕ ਜਦੋਂ ਆਪਾਂ ਗੱਲ ਕਰਨੀ ਆ ਤਾਂ ਕਾਫੀ ਕੁਛ ਜਿਹੜਾ ਆ ਉਹ ਧੜਥੱਲੀ ਜਿਹੜੀ ਉਹ ਮਚੀ ਹੋਈ ਹੋਣੀ ਆ। ਸੋ ਆਪਾਂ ਉਦੋਂ ਉਸ ਟਾਈਮ ਦੇ ਉੱਤੇ ਸ਼ੇਅਰ ਕਰਾਂਗੇ ਵੀ ਕੀ ਕੁਛ ਜਿਹੜਾ ਆ ਉੱਥੇ ਵਾਪਰ ਰਿਹਾ ਆ, ਕੀ ਕੁਛ ਜਿਹੜਾ ਉਹ ਹੋਰ ਹੋ ਰਿਹਾ ਆ। ਇੱਕ ਚੀਜ਼ ਬ੍ਰੇਕ ਤੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ, ਇਮੀਗ੍ਰੇਸ਼ਨ ਤੁਸੀਂ ਦੱਸਿਆ ਵੀ ਕੋਰਟਸ ਦੇ ਵਿੱਚ ਵੀ ਉੱਥੋਂ ਦੇ ਜੱਜਿਸ ਦਾ, ਵਕੀਲਾਂ ਦਾ ਰਵੱਈਆ ਬਦਲਣਾ ਸ਼ੁਰੂ ਹੋ ਗਿਆ। ਤੁਸੀਂ ਕੀ ਸੋਚਦੇ ਆ, ਤੁਹਾਨੂੰ ਕੀ ਲੱਗਦਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਉੱਥੇ ਹੋਰ ਕੀ ਚੇਂਜਸ ਜਿਹੜੇ ਉਹ ਨਜ਼ਰ ਆ ਸਕਦੇ ਆ? ਸੋ ਭਾਜੀ ਜਿਹੜਾ ਮਾਹੌਲ ਆ ਨਾ ਹੁਣ ਆਪ ਵੀ ਚਾਹੀਦਾ, ਬਾਕੀ ਵੀ ਦੇਖੀਦੇ ਆ ਕਿ ਹੋਰ ਵੀ ਮਤਲਬ ਬਥੇਰੇ ਵਕੀਲਾਂ ਨਾਲ ਰਾਬਤਾ ਹੁੰਦਾ। ਮਤਲਬ ਕੋਰਟ 'ਚ ਕਈ ਚੀਜ਼ਾਂ ਤੁਹਾਨੂੰ ਵੇਖਣ ਨੂੰ ਜਿਹੜੀਆਂ ਮਿਲਦੀਆਂ। ਨਵੇਂ ਜਿਹੜੇ ਬੰਦੇ ਆ, ਕਈ ਤਾਂ ਆਪਣੇ ਕੇਸ ਤੇ ਕੰਮ ਕਰਕੇ ਨਹੀਂ ਰਾਜੀ। ਇੱਕ ਉਹ ਬੜਾ ਕਿ ਪਤਾ ਨਹੀਂ ਕਿੱਥੋਂ ਆਪਣੇ ਆਪ ਹੀ ਚੀਜ਼ਾਂ ਪ੍ਰਗਟ ਹੋ ਜਾਣੀਆਂ ਕਿ ਗ੍ਰੀਨ ਕਾਰਡ ਹੀ ਮੈਨੂੰ ਮਿਲ ਜਾਵੇ ਸਿੱਧੇ। ਮੈਂਟੈਲਿਟੀ ਜਿਹੜੀ ਇਹ ਹੈਗੀ ਆ ਕਿ ਬਈ ਖੇਤ ਵਿੱਚ ਆ ਤੇ ਸਿੱਧੇ ਡਾਇਰੈਕਟ ਫਲਾਈਟ ਹੋ ਜਾਵੇ ਬਾਰਡਰ ਤੱਕ, ਬਾਰਡਰ ਟੱਪ ਕੇ ਤੇ ਅੱਗੇ ਯਾਰ ਦੋਸਤ ਹੋਣ ਤੇ ਉੱਥੇ ਗੱਡੀਆਂ ਚਲਾਉਣ ਨੂੰ ਮਿਲ ਜਾਣ, ਮਸਟੈਂਗਾਂ ਤੇ ਜੀਟੀਆਂ। ਤੇ ਉਸ ਤੋਂ ਬਾਅਦ ਜਿਹੜਾ ਸੀਗਾ ਕਿ ਸਾਲ 'ਚ ਤਰੀਕ ਪੈ ਜਾਵੇ ਤੇ ਫਿਰ ਗ੍ਰੀਨ ਕਾਰਡ ਆ ਜਾਵੇ ਤੇ ਫਿਰ ਆਪਾਂ ਘੁੰਮਣ ਚੱਲੀਏ। ਇਹ ਮਤਲਬ ਮੈਂਟੈਲਿਟੀ ਹੋ ਗਈ ਹੈ ਲੋਕਾਂ ਦੀ। ਆਮ ਜਿਹੜਾ ਬੰਦਾ ਆ ਰਿਹਾ ਨਾ ਉਹ ਇਸ ਹਿਸਾਬ ਨਾਲ ਸੋਚ ਕੇ ਆ ਰਿਹਾ ਵਾ। ਸੋਸ਼ਲ ਮੀਡੀਆ ਜਨਰੇਸ਼ਨ ਜਿਹੜੀ ਹੈਗੀ ਆ। ਕੋਰਟ ਦੇ ਵਿੱਚ ਜਿਹੜੇ ਹੁਣ ਸੀਗੇ ਜੱਜ ਸੀਗੇ, ਉਹਨਾਂ ਦੇ ਤਾਂ ਸਕੈਜੂਲਿੰਗ ਆਰਡਰ, ਉਹ ਕਹਿੰਦੇ ਯਾਰ ਇਹਨਾਂ ਨੂੰ ਕੋਈ ਚੀਜ਼ ਪੁੱਛਦੇ ਆ, ਲੈ ਮੇਰੇ ਕੋਲ ਹੈ ਨਹੀਂ, ਮੇਰਾ ਫੋਨ ਗਵਾਚ ਗਿਆ। ਡਾਕਟਰ ਦੇ ਰਿਕਾਰਡ ਮੰਗੋ, ਡਾਕਟਰ ਦੇ ਰਿਕਾਰਡ ਨਹੀਂ। ਉਹਦੇ ਵਿੱਚ ਗ੍ਰਾਮਰ, ਟਾਈਪੋ, ਠੀਕ ਆ, ਉਹਦੇ ਵਿੱਚ ਉਹਨਾਂ ਨੂੰ ਸ਼ੱਕ ਆ ਕਿ ਇਹ ਨਕਲੀ। ਹਸਪਤਾਲ ਜਿਹੜੇ ਸੇਮ ਹੀ ਆ, ਹਜ਼ਾਰਾਂ ਦੇ ਵਿੱਚ ਦੇਈ ਜਾਂਦੇ ਆ। ਪਹਿਲਾਂ ਤਾਂ ਇਹ ਹੈ ਕਿ ਹਸਪਤਾਲਾਂ ਤੇ ਜਾ ਕੇ ਇਨਕੁਆਇਰੀ ਕਰਾਉਣ, ਉਧਰ ਜਲੰਧਰ ਦੇ ਕਿਹੜੇ ਸੰਜੀਵਨੀ ਹਸਪਤਾਲ ਆ, ਕਿਹੜੇ ਉਹ ਆ, ਉਹ ਮਤਲਬ ਕਿ ਹਰੇਕ ਬੰਦਾ ਜਿਹੜਾ ਆ ਰਿਹਾ ਉਹ ਚੱਲ ਬਈ ਸੇਮ ਡਾਕੂਮੈਂਟ, ਸੇਮ ਉਹਦਾ ਲਿਖਣ ਦਾ ਲਹਿਦਾ, ਸੇਮ ਦਵਾਈਆਂ ਲਿਖੀਆਂ ਹੋਈਆਂ ਵਾ। ਉੱਥੇ ਜਾ ਕੇ ਉੱਥੇ ਹੁਣ ਇਹ ਤਾਂ ਲਾਅ ਏਦਾਂ ਦਾ ਸੀਗਾ ਕਿ ਫਾਈਲਾਂ ਇੱਕ ਦੂਜੇ ਦੇ ਨਾਲ ਇਹ ਮੈਚ ਨਹੀਂ ਕਰਦੇ ਆ, ਜਾਂ ਡਿਊ ਪ੍ਰੋਸੈਸ ਰਾਈਟਸ ਜਿਹੜੇ ਹੈਗੇ ਆ, ਉਹਦੇ ਵਿੱਚ ਜਿਹੜੇ ਜੱਜ ਆ ਬੇਸਿਕਲੀ ਉਹੀ ਕਹਿੰਦੇ ਯਾਰ ਇਹ ਹਰੇਕ ਜਿਹੜਾ ਡਾਕੂਮੈਂਟ ਆ ਤਰੀਕਾਂ ਤੋਂ ਪਹਿਲਾਂ ਦਾ ਬਣਿਆ ਹੋਇਆ, ਕਿਸੇ ਕੋਲ ਕੰਟੈਂਪਰੇਰੀ ਰੈਕਡ ਨਹੀਂ ਹੈਗੇ, ਕਿਸੇ ਦਾ ਡਾਕਟਰ ਗਵਾਹੀ ਨਹੀਂ ਦੇ ਰਿਹਾ, ਕਿਸੇ ਦਾ ਜਿਹੜਾ ਸੀਗਾ ਰਿਸ਼ਤੇਦਾਰ ਗਵਾਹੀ ਨਹੀਂ ਦਿੰਦਾ। ਹਰੇਕ ਦਾ ਜਿਹੜਾ ਐਫੀਡੇਵਿਟ ਆ ਦੇਖਣ ਨੂੰ ਸੇਮ ਲੱਗਦਾ। ਤੇ ਜਿਹੜਾ ਬੰਦੇ ਕਈ ਵਾਰੀ ਕੋਰਟ ਦੇ ਵਿੱਚ ਆਉਂਦੇ ਉਹ ਤਾਂ ਏਦਾਂ ਕਿ ਡਾਕਟਰ ਦੀ ਲੈਟਰ ਪੜ੍ਹਨੀ ਵੀ ਨਾ ਪਵੇ, ਰਿਸ਼ਤੇਦਾਰ ਦਾ ਐਫੀਡੇਵਿਟ ਪੜ੍ਹਨਾ ਵੀ ਨਾ ਪਵੇ, ਕਿ ਮੈਂ ਸਿੱਧੇ ਜਾ ਕੇ ਬਹਿ ਜਾਵਾਂ ਤੇ ਮੇਰਾ ਕੇਸ ਜਿਹੜਾ ਜਾਦੂ ਨਾਲ ਜਿਹੜਾ ਪਾਸ ਹੋ ਜਾਵੇ। ਹੁਣ ਵੋਲਿਊਮ ਸੀਗੀ ਐਡੀ ਜ਼ਿਆਦਾ ਜਿਹੜੀ ਹੋ ਗਈ ਆ ਕਿ ਹਰੇਕ ਬੰਦਾ ਜਿਹੜਾ ਆ ਰਿਹਾ ਉਹ ਆਰ ਕੇ ਕਿਸੇ ਦਾ ਤੁਸੀਂ ਦੇਖੋ ਕਿ ਭਾਵੇਂ ਕੇਸ ਜਿਹੜਾ ਕਰ ਵੀ ਦਿੱਤਾ ਹੈ ਨਾ ਕੋਰਟ, ਉਹਦੇ ਉੱਤੇ ਜੱਜ ਸਾਹਿਬ ਇੱਕ ਪੁੱਛਦੇ ਮੈਨੂੰ ਕਿ ਕਹਿੰਦੇ ਏਦਾਂ ਕਿਉਂ ਆ, ਕਹਿੰਦੇ ਹਰ ਬੰਦਾ 2 ਹੀ ਹਮਲੇ ਹੋਏ ਆ। ਰਾਜਕਰਨ ਜੀ 4 ਸਾਲ ਤਾਂ ਸਾਨੂੰ ਹੀ ਹੋ ਗਏ। ਜੱਜ ਸਾਹਿਬ ਪੁੱਛਦੇ ਕਿ ਹਰੇਕ ਤੇ 2 ਹੀ ਆ, ਕਿਸੇ ਤੇ 3 ਨਹੀਂ, ਕਿਸੇ ਤੇ 4 ਨਹੀਂ, 2 ਹੀ ਆ। ਹਰੇਕ ਦਾ ਹਮਲਾ ਜਿਹੜਾ ਉਹ ਆ ਕਿ ਡੰਡੇ ਪੈ ਗਏ, ਮੈਨੂੰ ਹਾਕੀ ਸਟਿੱਕਾਂ ਨਾਲ ਕੁੱਟਤਾ, ਕਿ 4 ਸਾਲ ਹੋ ਗਏ। 4 ਸਾਲ ਦਾ ਸਾਨੂੰ ਹੀ ਹੋ ਗਏ ਗੱਲ ਕਰਦੇ ਕਿ ਡੰਡੇ, ਹਾਕੀ ਸਟਿੱਕਾਂ, 2 ਹਮਲੇ, ਪੋਸਟਰ ਲਾਉਣਾ ਸੀਗਾ। ਤੇ ਕਹਿੰਦਾ ਹਰੇਕ ਬੰਦੇ ਨੂੰ ਰਾਹਗੀਰ ਬਚਾ ਲੈਂਦਾ ਵਾ, ਹਰੇਕ ਬੰਦਾ ਡਾਕਟਰ ਦੇ ਚੱਲ ਜਾਂਦਾ, ਡਾਕਟਰ ਦਾ ਕੋਈ ਨਾ ਗਵਾਹੀ ਹੁੰਦੀ ਨਾ ਕੁਛ। ਜਿਹੜੀਆਂ ਲੈਟਰਾਂ ਆਉਂਦੀਆਂ ਉਹ ਕਿਸੇ ਬਿਟ ਜੇ 2-4 ਜਿਹੜੇ ਹਸਪਤਾਲ ਆ ਉਹਨਾਂ ਦੇ ਵਿੱਚ ਸੇਮ ਹੀ ਉਹਨਾਂ ਦੀ ਫਾਰਮੈਟਾਂ ਜਿਹੀਆਂ ਦੇ ਦਿੰਦੇ ਆ, ਸੇਮ ਉਹਨਾਂ ਦੇ ਟਾਈਪੋ ਵੀ ਸੇਮ ਆ, ਕਿ ਐਂ ਲੱਗਦਾ ਕਿ ਡਾਕਟਰ ਨੇ ਲਿਖੀ ਨਹੀਂ ਲੈਟਰ। ਜਿਹੜੇ ਗਵਾਹਾਂ ਦੇ ਉਹ ਆ ਉਹਨੇ ਸੇਮ ਕਾਪੀ ਪੇਸਟ, ਕਿ ਬੰਦੇ ਦੇ ਜਿਹੜੇ ਬਿਆਨ ਆ ਉਹ ਵੀ ਮਤਲਬ ਕਿ ਸੇਮ ਕਾਪੀ ਪੇਸਟ ਜਿਹੜਾ ਚੱਲਦਾ। ਕਿ ਬੰਦਾ ਕਹਿੰਦੇ ਜਿਹਨੂੰ ਪੁੱਛੇ ਕਿ ਬੰਦਾ ਬੇਹੋਸ਼ ਹੋ ਗਿਆ ਹੈਗਾ ਕਿ ਤੇਰਾ ਸਿਰ ਦਾ ਉਹਨਾਂ ਨੇ ਕੋਈ ਸਕੈਨ ਕੀਤਾ, ਕੋਈ ਸੀਟੀ ਸਕੈਨ, ਕੋਈ ਹੱਡੀਆਂ ਦਾ ਐਕਸਰੇ, ਨਹੀਂ ਜੀ ਮੈਂ ਠੀਕ ਹੋ ਗਿਆ ਸੀਗਾ। ਘਟਨਾ ਸਥਲ ਤੇ ਬੇਹੋਸ਼ ਹੋਇਆ, 2 ਘੰਟੇ ਹਸਪਤਾਲ ਜਾਣ ਨੂੰ ਲੱਗੇ ਤੇ ਹਸਪਤਾਲ 'ਚ ਜਾ ਕੇ ਹੋਸ਼ ਆਈ। ਤੇ ਉਹ ਪੁੱਛਦਾ ਕਹਿੰਦਾ ਯਾਰ ਏਦਾਂ ਕਿੱਦਾਂ ਹੋ ਸਕਦਾ ਮੈਡੀਕਲੀ ਕਿ ਤੂੰ 1 ਘੰਟਾ ਜੇ ਬੇਹੋਸ਼ ਰਿਹਾ, ਕਿ ਡਾਕਟਰ ਨੇ ਤੇਰਾ ਸਕੈਨ ਨਹੀਂ ਕੀਤਾ, ਕੁਛ ਨਹੀਂ ਕੀਤਾ। ਏਦਾਂ ਦੀਆਂ ਜਿਹੜੀਆਂ ਚੀਜ਼ਾਂ, ਠੀਕ ਆ। ਕਿ ਫਿਰ ਉਸ ਤੋਂ ਬਾਅਦ ਮੈਂ ਲੁਕ ਗਿਆ ਤੇ ਫਿਰ ਮੈਂ ਬਾਹਰ ਆ ਗਿਆ ਤੇ ਰਾਹ 'ਚ ਜਿੰਨੇ ਵੀ ਦੇਸ਼ ਆਏ ਇਨਕਲੂਡਿੰਗ ਯੂਰਪ ਵੀ ਰਹਿ ਕੇ ਆਇਆ, ਤੇ ਕਿਤੇ ਮੈਂ ਅਸਾਈਲਮ ਨਹੀਂ ਫਾਈਲ ਕੀਤਾ, ਕਿਤੇ ਕੁਛ ਨਹੀਂ। ਤੇ ਮੈਨੂੰ ਏਜੰਟ ਨੇ ਦੱਸਿਆ ਸੀਗਾ ਕਿ ਆਪਣੀ ਅਮਰੀਕਾ ਸੇਫ ਕੰਟਰੀ ਆ। ਤੇ ਇਹ ਜਿਹੜਾ ਫੈਕਟ ਪੈਟਰਨ ਆ ਜੱਜ ਸਾਹਿਬ, ਉਹ ਮੈਂ ਕਿਹਾ ਜੱਜ ਸਾਹਿਬ ਹੁਣ ਇਹਦਾ ਕੀ ਜਵਾਬ ਦਿੱਤਾ ਜਾ ਸਕਦਾ। ਮੈਂ ਕਿਹਾ ਇਹ ਤਾਂ ਹੁਣ ਜਿਹੜਾ ਇਹ ਤਾਂ ਮੈਂ ਕਿਹਾ ਹੁਣ ਜਿਹੜਾ ਬੰਦਾ ਮੂੰਹੋਂ ਬੋਲੂਗਾ ਆਪਣੇ ਉਹੀ ਵਕੀਲ ਅੱਗੇ ਲਿਖੂਗਾ, ਹੋਰ ਕੀ ਕਰ ਸਕਦਾ। ਜੇ ਮੈਂ ਕਿਹਾ ਹੁਣ ਜਾਂ ਤਾਂ ਸਾਰਿਆਂ ਨਾਲ ਵੀ ਏਦਾਂ ਹੀ ਹੁੰਦਾ ਹੋਊਗਾ, ਜਾਂ ਸਾਰਿਆਂ ਨੇ ਧਿਆਇਆ ਹੋਇਆ ਵਾ, ਹੁਣ ਇਹਦੇ ਵਿੱਚ ਮੈਂ ਕਿਹਾ ਮੈਂ ਕੀ ਜਵਾਬ ਦੇ ਸਕਦਾ ਹੈਗਾ। ਮੈਂ ਕਿਹਾ ਤੁਹਾਡੇ ਕੋਲ ਸਰਕਾਰੀ ਵਕੀਲ ਹੈਗਾ, ਕੁਐਸਚਨ ਆਨਸਰ ਉਹਨੂੰ ਕਰੋ, ਪੁੱਛੋ ਉਹਨੂੰ ਕੀ ਚੀਜ਼ ਆ, ਦੇਖੋ ਆਪ ਕਿੱਦਾਂ ਹਨ। ਜਿੱਦਾਂ ਮੈਂ ਕਿਹਾ ਤੁਹਾਡੇ ਹੱਥ ਬੰਨੇ ਹੋਏ ਆ, ਆਪਣੇ ਵੀ ਤਾਂ ਉਦਾਂ ਹੀ ਬੰਨੇ ਹੋਏ ਆ। ਜੀ। ਪਰ ਇਹ ਆ ਕਿ ਹੁਣ ਆਪਾਂ ਗੱਲ ਕਰ ਰਹੇ ਮਿਲੀਅਨਸ ਦੇ ਵਿੱਚ ਲੋਕ ਜਿਹੜੇ ਆ, ਤੁਸੀਂ ਕੋਰਟ ਰੂਮ ਦੇ ਵਿੱਚ ਸੋਚੋ ਸਹੀ ਯਾਰ, ਇੱਕ ਵਾਰੀ ਵੇਖੋ ਸਹੀ ਕੀ ਮਾਹੌਲ ਜਿਹੜਾ ਹੋਇਆ ਹੁਣ, ਠੀਕ ਆ। ਉਹਦੇ ਵਿੱਚ ਏਦਾਂ ਕਿ ਜੱਜ ਕਿਸੇ ਨੂੰ ਕਹਿੰਦੇ ਕਿ ਤੂੰ ਪੀਡੀ ਲੈ ਲਾ, ਡਿਸਮਿਸਲ ਲੈ ਲਾ, ਤੈਨੂੰ ਰਹਿਣ ਦੀ ਪਰਮਿਸ਼ਨ ਆ, ਤੂੰ ਥੱਲੇ ਅਸਾਈਲਮ ਆਫਿਸ 'ਚ ਲੈ ਲਾ। ਉਹ ਕਹਿੰਦਾ ਨਹੀਂ ਮੈਂ ਨਹੀਂ। ਸੋ ਤੁਹਾਨੂੰ ਲੱਗਦਾ ਵੀ ਪੀਡੀ ਵੀ ਹੁਣ ਦੇਣੀ ਬੰਦ ਕਰ ਦੇਣਗੇ?
ਪੀਡੀ ਬੰਦ ਕਰਤੀ ਉਹਨਾਂ ਨੇ ਆਲਰੇਡੀ। ਅੱਛਾ। ਤੇ ਹਾਂਜੀ, ਤੇ ਆਲਮੋਸਟ ਮਤਲਬ ਕਿ ਕੇਸ ਬਾਏ ਕੇਸ ਬੇਸਿਸ ਅੰਦਰੋਂ ਉਹਨਾਂ ਨੂੰ ਹੁਣ ਪਰਮਿਸ਼ਨ ਜਿਹੜੀ ਲੈਣੀ ਪੈਂਦੀ ਹੈ। ਤੇ 2020 ਤੋਂ ਪਹਿਲੇ ਵਾਲੇ ਕੇਸ ਉਹਨਾਂ ਲਈ ਇਨਫੋਰਸਮੈਂਟ ਪ੍ਰਾਇੋਰਟੀ ਨਹੀਂ ਹੈਗੇ, ਤੇ 2020 ਤੋਂ ਬਾਅਦ ਵਾਲੇ ਸੀਗੇ। ਤੇ ਟਰੰਪ ਉਹਨਾਂ ਦੇ ਦੇਖਦੇ ਆ ਹੁਣ ਅੱਗੇ ਕੀ ਰੂਲ ਜਿਹੜਾ ਉਹ ਚੇਂਜ ਕਰਦੇ ਆ। ਤੇ ਬੇਸਿਕਲੀ ਕੀ ਆ ਕਿ ਕੋਰਟ ਰੂਮ ਦੇ ਵਿੱਚ ਹੁਣ ਜੱਜ ਉਹ ਚੀਜ਼ਾਂ ਤੇ ਜਾਣ ਲੱਗ ਪਏ ਕਿ ਇਹ ਕਿੱਦਾਂ ਡਾਕੂਮੈਂਟ ਆਏ ਸੀਗੇ, ਕਿਹੜਾ ਹਸਪਤਾਲ ਆ ਇਹ, ਡਾਕਟਰ ਕੋਲ ਕਿੱਦਾਂ ਜਿਹੜੀ ਜਾਣਕਾਰੀ ਸੀਗੀ, ਉਹ ਸਾਰਿਆਂ ਦੇ ਜਿਹੜੇ ਸੇਮ ਹੀ ਜਵਾਬ, ਸੇਮ ਹੀ ਸਾਰਾ ਕੁਝ ਜਿਹੜਾ ਹੈਗਾ, ਉਹ ਚੀਜ਼ ਨੇ ਜਿਹੜਾ ਸੀਗਾ ਮਾਹੌਲ ਬੜਾ ਖਰਾਬ ਕੀਤਾ। ਠੀਕ ਹੈ, ਕਿਉਂਕਿ ਹੁਣ ਇੰਨੇ ਜ਼ਿਆਦਾ ਜਦੋਂ ਕੇਸ ਆ ਗਏ ਕਿ ਤੁਸੀਂ ਸੋਚੋ ਕਿ ਇੱਕ ਦਿਨ ਦੇ ਵਿੱਚ ਇੱਕ ਜੱਜ ਦੇ ਮੂਹਰੇ ਫਿਰ 4 ਕੇਸ ਲੱਗੇ ਆਪਣੇ ਪੰਜਾਬੀ ਬੰਦੇ ਦੇ। ਉਹ ਸਵੇਰ ਤੋਂ ਸ਼ੁਰੂ ਹੁੰਦਾ, ਉਹੀ ਸੇਮ ਚੀਜ਼ ਉਹਨੂੰ ਅੱਜ ਵੀ ਉਹੀ ਆ, ਅਗਲੇ ਦਿਨ ਵੀ ਉਹਨੂੰ ਉਹੀ ਵੇਖਣ ਨੂੰ ਮਿਲ ਰਹੀ ਆ, ਉਹ ਤੋਂ ਅਗਲੇ ਦਿਨ ਵੀ ਉਹੀ ਉਹਨੂੰ ਵੇਖਣ ਲਈ ਮਿਲ ਰਹੀ ਆ। ਸਿੱਧਾ ਜਿਹੜਾ ਮੁੱਕਦਾ ਇੱਕ ਸਵਾਲ ਆਉਂਦਾ ਕਿ ਇੰਡੀਆ ਵਾਲੀ ਗਤੀਵਿਧੀ ਦੀ ਫੋਟੋ ਕਿੱਥੇ ਆ। ਠੀਕ ਆ, ਉਤੋਂ ਬਹੁਤ ਜੱਜ ਜਿਹੜਾ ਮੱਚਦੇ ਆ ਕਿ ਭਾਈ ਸਾਰਾ ਕੁਝ ਅਮਰੀਕਾ ਦਾ ਹੀ ਆ, ਉੱਥੇ ਦਾ ਕਿੱਥੇ ਆ। ਇੱਕ ਚੀਜ਼ ਦੱਸ ਦੇ ਮੈਨੂੰ, ਕੇਸ ਅਪਰੂਵ ਕਰਾ ਲਾ, ਇੱਕ ਚੀਜ਼ ਦੱਸ ਦੇ ਕਿ ਕਿਸਾਨੀ ਧਰਨਿਆਂ ਤੇ ਗਿਆ ਸੀਗਾ। ਮਤਲਬ ਕਿ ਹੁਣ ਕਿਸਾਨੀ ਧਰਨਿਆਂ ਤੇ ਲੱਖਾਂ ਲੋਕ ਗਏ ਸੀਗੇ ਐਕਚੁਅਲ ਦੇ ਵਿੱਚ ਇੰਡੀਆ ਦੇ ਵਿੱਚ, ਪਰ ਉਹ ਲੱਖਾਂ ਲੋਕ ਮੇਰੇ ਖਿਆਲ ਨਹੀਂ ਅਮਰੀਕਾ ਆ ਰਹੇ। ਅਮਰੀਕਾ ਉਹ ਬੰਦਾ ਆ ਰਿਹਾ ਜਿਹੜਾ ਘਰੋਂ ਸ਼ਾਇਦ ਬਾਹਰ ਵੀ ਨਹੀਂ ਨਿਕਲਿਆ, ਜਿਹਦੇ ਕੋਲ ਹੈ ਹੀ ਨਹੀਂ ਕੋਈ ਪ੍ਰੂਫ। ਤੇ ਉਹ ਚੀਜ਼ ਜਿਹੜੀ ਸੀਗੀ ਉਹ ਜੱਜਾਂ ਨੂੰ ਬਹੁਤ ਇੱਕ ਜਿਹੜੀ ਖਟਕਦੀ ਆ। ਠੀਕ ਆ, ਫਿਰ ਕਈ ਜਿਹੜੇ ਉਰੇ ਵੀ ਆ ਕਿ ਲੈ ਮੈਨੂੰ ਟਾਈਮ ਨਹੀਂ ਲੱਗਾ, ਇੱਥੇ ਮੌਜ ਮਸਤੀ ਕਰਦੇ ਰਹਿ ਗਏ, ਅਮਰੀਕਾ 'ਚ ਵੀ ਕੋਈ ਐਕਟੀਵਿਟੀ ਨਹੀਂ, ਪ੍ਰੂਫ ਨਹੀਂ। ਹੁਣ ਕਈ ਜੱਜ ਏਦਾਂ ਦੇ ਆ, ਉਹ ਕਹਿੰਦੇ ਆ ਕਿ ਚੱਲ ਠੀਕ ਹੈ, ਜੇ ਤੇਰੀ ਇੱਥੇ ਹਾਈ ਲੈਵਲ ਦੀ ਗਤੀਵਿਧੀ ਆ, ਉਹ ਤੋਂ ਵੀ ਚੱਲ ਘੱਟੋ ਘੱਟ ਮੈਂ ਮੰਨ ਲਵਾਂ ਕਿ ਤੈਨੂੰ ਕੋਈ ਪ੍ਰੋਬਲਮ ਪੈ ਸਕਦੀ ਆ। ਹੁਣ ਬੰਦੇ ਰਾਜ ਕਰਨ ਜੀ ਏਦਾਂ ਦੇ ਵੀ ਆ, ਮੈਂ ਕਹਿ ਰਿਹਾ ਕਿ ਲੱਖਾਂ ਦੇ ਵਿੱਚ ਜਿਹੜੇ ਕੋਰਟ ਸਿਸਟਮ ਦੇ ਵਿੱਚ ਨਾ ਇੰਡੀਆ ਕੋਈ ਸਬੂਤ, ਨਾ ਅਮਰੀਕਾ ਦੇ ਵਿੱਚ ਕੋਈ ਸਬੂਤ ਜੀ। ਠੀਕ ਆ, ਤੇ ਹੁਣ ਹਰੇਕ ਬੰਦਾ ਕਮਿਊਨਿਟੀ ਦੇ ਨਾਲ ਵਿਚਰਿਆ ਹੋਇਆ ਵਾ ਇਸ ਵੇਲੇ। ਪਹਿਲਾਂ ਹੁਣ ਲੋਕਾਂ ਦਾ ਕੀ ਹਿਸਾਬ ਕਿਤਾਬ ਸੀਗਾ ਕਿ ਲੋਕੀ ਇਕੱਠਾ ਗਰੁੱਪ ਜਿਹਾ ਬਣਾ ਕੇ ਨਾ ਆਪਸ 'ਚ ਕੀ ਗਰੁੱਪ ਕੀ ਸਿੰਪਥੀ ਇੱਕ ਹੋ ਜਾਂਦੀ ਸੀਗੀ ਕਿ ਲੈ ਯਾਰ ਇਹ ਬੰਦਾ ਮਾੜਾ ਕਿੱਦਾਂ ਬੋਲਦਾ ਸਾਡੇ ਬਾਰੇ, ਇਹ ਸਾਡੇ ਬਾਰੇ ਮਾੜਾ ਨਹੀਂ, ਇਹ ਉਹਨਾਂ ਲੋਕਾਂ ਬਾਰੇ ਵਧੀਆ ਬੋਲ ਰਿਹਾ ਵਾ ਮੈਂ ਜਿਹੜੇ ਕਿ ਮਿਹਨਤ ਕਰਦੇ ਆ, ਜਿਹਨਾਂ ਕੋਲ ਪ੍ਰੂਫ ਆ, ਜਿਹੜੇ ਸਿਸਟਮ ਨੂੰ ਰਿਸਪੈਕਟ ਕਰਦੇ ਆ। ਤੇ ਜਿਹੜਾ ਕਈ ਵਾਰ ਏਦਾਂ ਕਿ ਬਈ ਰੱਬ ਨੇ ਪ੍ਰਗਟ ਹੋ ਜਾਣਾ ਉੱਤੋਂ ਦੀ ਕਿ ਕੁਛ ਹੈ ਹੀ ਨਹੀਂ ਅੱਗੇ ਪਿੱਛੇ ਤੇ ਗ੍ਰੀਨ ਕਾਰਡ ਮਿਲ ਜਾਣਾ, ਉਹ ਚੀਜ਼ ਨਹੀਂ ਜਿਹੜੀ ਹੈਗੀ। ਕਾਫੀ ਸਾਰੇ ਜਿਹੜੇ ਲਾਜ਼ ਆ ਹੁਣ ਟਰੰਪ ਹੋਣਾ ਦੇ ਵਿੱਚ ਵੀ ਤੁਸੀਂ ਜਿਹੜੇ ਵੇਖੋਗੇ, ਐਗਜ਼ੈਕਟਿਵ ਆਰਡਰ ਦੀ ਤੁਸੀਂ ਗੱਲ ਕੀਤੀ ਸੀ, ਬੜੇ ਸਾਰੇ ਸਟ੍ਰਿਕਟ ਇਹਨਾਂ ਦੇ ਜਿਹੜੇ ਐਗਜ਼ੈਕਟਿਵ ਆਰਡਰ ਜਿਹੜੇ ਇਹ ਪਾਸ ਜਿਹੜੇ ਕਰਦੇ ਆ। ਬਿਲਕੁਲ। ਅੱਛਾ ਅਟਾਰਨੀ ਟਰਕੈਨਾ ਜੀ, ਇੱਕ ਮੁੱਦਾ ਤੁਸੀਂ ਰੀਸੈਂਟਲੀ ਚੱਕਿਆ ਸੀ, ਮੈਨੂੰ ਲੱਗਦਾ ਇਹ ਇਸ ਵਾਰ ਕਾਫੀ ਅਦਾਲਤਾਂ ਦੇ ਵਿੱਚ ਤੇ ਈਵਨ DMV ਵਾਲਾ ਜਿਹੜਾ ਤੁਸੀਂ ਚੱਕਿਆ ਸੀ ਵੀ ਟਰੱਕ ਡਰਾਈਵਰ ਦਾ ਜਿਹੜਾ ਮੈਡੀਕਲ ਤੇ ਜਿਹੜਾ ਇਮੀਗ੍ਰੇਸ਼ਨ ਦਾ ਮੈਡੀਕਲ ਆ, ਉਹਨੂੰ ਕੰਪੇਅਰ ਹੁਣ ਜ਼ਿਆਦਾ ਕੀਤਾ ਜਾਊਗਾ। ਜਿੱਦਾਂ ਤੁਸੀਂ ਉਹ ਦੱਸਿਆ ਵੀ ਸੱਟ ਲੱਗੀ ਸੀ ਸਿਰ ਦੇ ਵਿੱਚ, ਪਰ ਇੱਥੇ ਜਿਹੜਾ ਫਾਰਮ ਦੇ ਵਿੱਚ ਲਿਖਿਆ ਜਾਂਦਾ ਵੀ ਨਹੀਂ ਮੈਂ ਬਿਲਕੁਲ ਠੀਕ ਆ, ਕੋਈ ਪ੍ਰਾਇਰ ਸੱਟ ਨਹੀਂ ਆ। ਸੋ ਉਹ ਵੀ ਮਸਲਾ ਜਿਹੜਾ ਮੈਨੂੰ ਲੱਗਦਾ ਹੁਣ ਆਉਂਦੇ ਸਾਲਾਂ ਦੇ ਵਿੱਚ ਜਾਂ ਆਉਂਦੇ ਦਿਨਾਂ 'ਚ ਇਹ ਹੋਰ ਉੱਭਰੂਗਾ। ਹਾਂਜੀ ਭਾਜੀ, ਸੋ ਬੰਦਾ ਹੁਣ ਕਹਿ ਰਿਹਾ ਕਿ ਮੈਨੂੰ ਹੁਣ ਤੱਕ ਚੱਕਰ ਆਉਂਦੇ ਆ ਕੋਰਟ ਦੇ ਵਿੱਚ ਮੇਰੇ ਦਰਦ ਆ, ਤੇ DMV ਵਾਲੀ ਐਪਲੀਕੇਸ਼ਨ 'ਚ ਜਿਹਦੇ 'ਚ ਕਲੀਅਰਲੀ ਲਿਖਿਆ ਕਮਰਸ਼ੀਅਲ ਜਦੋਂ ਤੁਸੀਂ ਲਾਇਸੈਂਸ ਲੈਂਦੇ ਆ ਕਿ ਤੇਰੇ ਕਦੀ ਸੱਟ ਸੁੱਟ ਨਹੀਂ ਲੱਗੀ ਸੀਗੀ, ਪ੍ਰੋਬਲਮ ਤਾਂ ਨਹੀਂ ਸੀਗੀ। ਉਹ ਹੁਣ ਜਿੱਦਾਂ ਤੁਸੀਂ ਦੇਖੋ ਕਿ ਉਹ ਵੀ ਜਿਹੜੀ ਸਰਕਾਰ ਆ ਉਹ ਵੀ ਤਾਂ ਅੱਗੋਂ ਤੇਜ਼ ਹੋ ਗਈ ਨਾ, ਉਹ ਵੀ ਤਾਂ ਡਾਕੂਮੈਂਟ ਵਗੈਰਾ ਇਹ ਸਾਰੇ ਜਿਹੜੇ ਕੱਢਦੀ ਆ। ਕਈ ਬੰਦੇ ਤਾਂ ਅਜੇ ਤੱਕ ਉਹ ਚੀਜ਼ 'ਚ ਫਸੇ ਹੋਏ ਆ ਕਿ ਮੈਂ ਐਡਰੈਸ ਦੋਸਤ ਦਾ ਦੇ ਦੇਣਾ ਵਾ, ਇੱਕ ਆਹ ਚੀਜ਼ ਨਹੀਂ ਆਪਣੀ ਕਮਿਊਨਿਟੀ 'ਚ ਜਾ ਰਹੀ, ਸਮਝ ਨਹੀਂ ਆ ਰਹੀ ਇਹਨਾਂ ਨੂੰ, ਸਮਝ ਨਹੀਂ ਅਜੇ ਇਹਨਾਂ ਨੂੰ ਆ ਰਹੀ ਕਿ ਨਹੀਂ ਜੀ ਮੈਂ ਰਹਿਣਾ ਇੱਥੇ ਇੰਡੀਆਨਾ ਦੇ ਵਿੱਚ, ਨਿਆਣੇ ਜੰਮ ਤੇ ਹੈਲਥ ਇੰਸ਼ੋਰੈਂਸਾਂ ਲੈ ਲਈਆਂ। ਠੀਕ ਆ, ਸਿਆਟਲ ਚੱਲ ਗਏ, ਨਿਆਣੇ ਜੰਮ ਤੇ ਹੈਲਥ ਇੰਸ਼ੋਰੈਂਸਾਂ ਲੈ ਲਈਆਂ, ਕੇਸ ਕਿੱਥੇ ਲੈਣਾ, ਸੈਨ ਫਰਾਂਸਿਸਕੋ ਕੌਂਕਰਡ, ਕਿਉਂਕਿ ਰੇਟਿੰਗ ਵਧੀਆ, ਜੱਜ ਵਧੀਆ। ਇਹ ਜਿਹੜਾ ਇੱਕ ਤਾਂ ਲੋਕਾਂ ਦਾ ਇਹ ਨਹੀਂ ਸੂਤ ਆ ਰਿਹਾ ਕਿ ਭਾਈ ਆਪਣੇ ਐਡਰੈਸ ਸਹੀ ਕਰ ਲਓ, ਬੜਾ ਈਜ਼ੀ ਜਿਹੜਾ ਹੈਗਾ ਉਹ ਤਾਂ ਸਿੱਧੇ ਪੁੱਛ ਲਓਗੇ। ਜਿਹੜਾ ਫਾਰਮ ਆ ਹੁਣ ਜਵਾਕ ਵੀ ਜੇ ਰਿਮੂਵਲ ਪ੍ਰੋਸੀਡਿੰਗ ਆ ਉਹ 'ਚ ਹੈਗਾ ਕਿ ਕਿੱਥੇ ਰਹਿੰਦੇ ਆ, ਕਿੱਥੇ ਪੜ੍ਹਦੇ ਆ, ਉਹ ਫਾਰਮ ਦੇ ਵਿੱਚ ਉਹ 'ਚ ਲਿਖਿਆ ਹੋਇਆ ਕਿ ਇੰਡੀਆਨਾ ਦਾ ਬਰਥ ਆ, ਇੰਡੀਆਨਾ ਰਹਿੰਦਾ, ਕਿਉਂਕਿ ਹੁਣ ਫਾਰਮ 'ਚ ਤਾਂ ਇਹ ਵੀ ਤਾਂ ਹੈਗਾ ਨਾ ਕਿ ਪਲੇਸ ਆਫ ਬਰਥ ਕਿੱਥੇ ਆ। ਉਹ ਜੱਜ ਪਹਿਲਾਂ ਸਿੱਧਾ ਹੀ ਸਵਾਲ ਪੁੱਛਦਾ ਕਿ ਯਾਰ ਇਹ ਇੰਡੀਆਨਾ ਕਿੱਦਾਂ ਤੇਰਾ ਜਵਾਕ ਪੈਦਾ ਹੋ ਗਿਆ, ਤੂੰ ਤੇ ਰਹਿਣਾ ਕੈਲੀਫੋਰਨੀਆ ਵਾ। ਉਹ ਫਿਰ ਜੋ ਬਹਾਨੇ ਤੇ ਬਹਾਨਾ ਧੜਨ ਲੱਗਦੇ ਕਿ ਨਹੀਂ ਮੈਂ ਗਿਆ ਸੀਗਾ। ਕਈਆਂ ਨੂੰ ਤਾਂ ਹੁਣ ਕ੍ਰਿਮੀਨਲ ਰੈਕਡ ਦੀ ਗੱਲ ਕਰੀਏ, ਉਹ ਕਹਿੰਦਾ ਤੇਰੇ ਕੋਲ ਵਰਕ ਪਰਮਿਟ ਵੀ ਨਹੀਂ ਸੀਗਾ, ਮੈਂ ਰਿਸ਼ਤੇਦਾਰ ਦੀ ਮਦਦ ਕਰਦਾ ਸੀਗਾ ਕਾਊਂਟਰ ਤੇ ਖੜਾ, ਉਦੋਂ ਮੇਰੇ ਕੋਲ ਗਲਤੀ ਨਾਲ ਮਾਈਨਰ ਨੂੰ ਐਲਕੋਹਲ ਵੇਚ ਗਈ ਜੱਜ। ਪਰ ਮੈਂ ਕਿਹਾ ਜੱਜ ਨੇ ਇਹ ਬਹਾਨਾ ਕਿੰਨੀ ਵਾਰੀ ਸੁਣਿਆ ਹੋਣਾ, ਹਜ਼ਾਰਾਂ ਵਾਰੀ ਉਹਨੇ ਸੁਣਿਆ ਕਿ ਯਾਰ ਇਹ ਇੰਡੀਅਨ ਬੰਦੇ ਹੁੰਦੇ ਆ, ਅੰਕਲ ਦੇ ਘਰੇ ਜਾਂਦੇ ਆ ਇੰਡੀਆਨਾ ਤੇ ਉੱਥੇ ਫੜੇ ਜਾਂਦੇ ਆ, ਸਟੋਰ 'ਚ ਕੋਈ ਵਾਰਦਾਤ ਹੋ ਜਾਂਦੀ ਆ। ਸੋ ਇਹ ਬਾਰ-ਬਾਰ ਗੱਲਾਂ ਜਿਹੜੀਆਂ ਨਾ ਚੰਗੀਆਂ ਵੀ ਨਹੀਂ ਲੱਗਦੀਆਂ ਕੋਰਟ ਦੇ ਵਿੱਚ ਕਹਿਣੀਆਂ। ਤੇ ਪਹਿਲਾਂ ਹੀ ਤੁਸੀਂ ਜਿਹੜਾ ਲਾਅ ਦੇ ਹਿਸਾਬ ਨਾਲ ਚੱਲੋ, ਜੇ ਹੁਣ ਤੁਹਾਨੂੰ
ਕਿਸੇ ਨੂੰ ਕੋਈ ਉਰੇ ਆ ਨਹੀਂ ਕੰਮਕਾਰ ਹੈਗਾ, ਉਹ ਕਹਿੰਦਾ ਮੈਂ ਮਿਸਿਸਿਪੀ ਚੱਲ ਜਾਣਾ, ਕਿਤੇ ਚੱਲ ਜਾਣਾ, ਭਾਵੇਂ ਉਹ ਮਾੜਾ ਕੋਰਟ ਸਿਸਟਮ ਆ, ਪਰ ਤੁਸੀਂ ਲਾਅ ਦੇ ਹਿਸਾਬ ਨਾਲ ਚੱਲੋ ਨਾ। ਜਾਂ ਤਾਂ ਹੁਣ ਤੁਸੀਂ ਜੌਬ ਦੇਖ ਲਓ, ਜਾਂ ਤੁਸੀਂ, ਪਰ ਇਹ ਹੈਗੀ ਐਡਰੈਸ ਦਾ ਘਪਲਾ ਨਾ ਤੁਸੀਂ ਕਰੋ। ਉਹ ਚੀਜ਼ ਤੇ ਵੀ ਹੁਣ ਜਿਹੜੇ ਕਈ ਵਾਰੀ ਕੇਸ ਫੇਲ ਉਹ ਕਰ ਦਿੰਦੇ ਆ। ਜੀ, ਜੀ, ਬਿਲਕੁਲ। ਸੋ ਇਹ ਜਿਹੜੀਆਂ ਚੇਂਜਸ ਇਹ ਆ ਰਹੀਆਂ, ਇਹ ਆਪਾਂ ਦੇਖ ਰਹੇ ਹਾਂ। ਉਹਨਾਂ ਨੇ ਆਪ ਆਪਣੇ ਮੂੰਹੋਂ ਕਹਿ ਰਹੇ, ਕੋਈ ਲੁਕ ਛਿਪ ਕੇ ਨਹੀਂ ਕਹਿ ਰਹੇ, ਚੁੱਪ ਚਪੀਤੇ ਨਹੀਂ ਕਹਿ ਰਹੇ। ਉਹ ਸ਼ਰੇਆਮ ਬੋਲ ਕੇ ਧੜੱਲੇ ਦੇ ਨਾਲ ਕਹਿ ਰਹੇ ਆ ਵੀ ਅਸੀਂ ਇਸ ਤਰੀਕੇ ਦੇ ਨਾਲ ਕਰਨ ਜਾ ਰਹੇ ਹਾਂ। ਸੋ ਵੱਡੀਆਂ ਆਪਾਂ ਇਮੀਗ੍ਰੇਸ਼ਨ ਦੇ ਵਿੱਚ ਚੇਂਜਸ ਜਿਹੜੀਆਂ ਉਹ ਡੈਫੀਨੇਟਲੀ ਦੇਖਾਂਗੇ। ਇੱਕ ਹੁਣ ਆਪਾਂ ਬ੍ਰੇਕ ਲੈਂਦੇ ਆ। ਜੀ, ਹਾਂਜੀ, ਜੀ। ਮੈਂ ਕਿਹਾ ਸ਼ਰੇਆਮ ਤਾਂ ਆਪਾਂ ਵੀ ਕਹਿ ਰਹੇ ਹਾਂ, ਆਪਾਂ ਕਿਹੜਾ ਕਦੀ ਸ਼ਰੇਆਮ ਨਹੀਂ ਕਿਹਾ। ਸਹੀ ਗੱਲ ਇਹੀ ਆ ਕਿ ਪਹਿਲਾਂ ਜਿਹੜਾ ਸੀਗਾ ਉਹ ਕਹਿੰਦੇ ਲੈ ਐਵੇਂ ਬੋਲਦੇ ਆ, ਹੁਣ ਏਦਾਂ ਕਿ ਜਦੋਂ ਥੋੜਾ ਜਿਹਾ ਸਟ੍ਰਿਕਟ ਕੰਮ ਹੋ ਜਾਂਦਾ ਫਿਰ ਉਦੋਂ ਆਪਾਂ ਸਹੀ ਬਣ ਜਾਂਦੇ ਆ, ਹਨਾ। ਸਾਰੇ ਹਿਸਾਬ ਕਿਤਾਬ ਨਾਲ ਜਦੋਂ ਟੁੱਟੀ ਟਾਈਟ ਹੋ ਜਾਂਦੀ ਹੈ ਪੈਰਾਲੀਗਲਾਂ ਦੀ, ਕਹਾਣੀਕਾਰਾਂ ਦੀ, ਸਾਰਿਆਂ ਦੀ, ਜਦੋਂ ਇਹ ਸਾਰਾ ਇਹਨਾਂ ਦਾ ਉਡਈਆ ਹੋ ਜਾਂਦਾ ਉਦੋਂ ਫਿਰ ਮੈਂ ਕਿਹਾ ਫਿਰ ਸਹੀ ਐਡਵਾਈਸ ਜਿਹੜੀ ਯਾਦ ਆ ਜਾਂਦੀ ਹੈ। ਸੋ ਇਹ ਆ ਕਿ ਮਾਹੌਲ ਜਿਹੜਾ ਇੱਧਰ ਨੂੰ ਚੱਲ ਰਿਹਾ। ਸੱਚ ਦੇਖੋ ਅਟਾਰਨੀ ਟਿਰਕੀਆਨਾ ਜੀ, ਕੌੜਾ ਲੱਗਦਾ ਕਈ ਵਾਰੀ ਬੰਦਾ ਸੁਣਨਾ ਨਹੀਂ ਨਾ ਚਾਹੁੰਦਾ। ਗੱਲ ਇਹ ਆ ਵੀ ਉਹਨੂੰ ਲੱਗਦਾ ਵੀ ਪਤਾ ਨਹੀਂ ਮੇਰੇ ਖਿਲਾਫ ਹੀ ਉਲਟ ਜਿਹੜਾ ਬੋਲਦੇ। ਨਹੀਂ ਜੀ, ਇਹ ਰਿਐਲਿਟੀ ਆ। ਉਹ ਜਿਹੜਾ ਤੁਹਾਨੂੰ ਇਦਾਂ ਦਾ ਬੰਦਾ ਨਾ ਕਈ ਵਾਰੀ ਮਾੜਾ ਲੱਗਦਾ, ਪਰ ਇਹ ਵੀ ਰਿਐਲਿਟੀ ਆ। ਤੁਹਾਡਾ ਫਾਇਦਾ ਹੋ ਜਾਂਦਾ ਭਵਿੱਖ ਦੇ ਵਿੱਚ, ਤੁਹਾਨੂੰ ਪਤਾ ਲੱਗ ਜਾਂਦਾ। ਐਵੇਂ ਘੁੰਮਣ ਘੇਰੀਆਂ 'ਚ ਫਸੇ ਰਹੋਗੇ ਤੇ ਫਿਰ ਤੁਹਾਨੂੰ ਪਤਾ ਵੀ ਕੀ ਹਾਲਾਤ ਹੁੰਦੇ ਆ। ਉਹ ਟੈਸਟੀਮੋਨੀ ਉਹ ਆਏ ਸੀ, ਉਹ ਜੋੜਾ ਦੱਸ ਕੇ ਗਿਆ ਸੀ ਕਿੱਦਾਂ ਵਿਚਾਰੇ ਲੱਖਾਂ ਡਾਲਰ ਲਾ ਬੈਠੇ ਸੀਗੇ। ਉਦੋਂ ਤੱਕ ਬਣਿਆ ਕੀ, ਐਵੇਂ ਘੁੰਮਣ ਘੇਰੀਆਂ 'ਚ ਬੰਦਾ ਫਸਿਆ ਰਿਹਾ। ਜਦੋਂ ਰਿਐਲਿਟੀ ਆ ਵੀ ਪਤਾ ਆ ਵੀ ਹੋ ਸਕਦਾ ਜਾਂ ਨਹੀਂ ਹੋ ਸਕਦਾ, ਝੂਠੇ ਲਾਰੇ ਲਾਉਣ ਦੇ ਨਾਲੋਂ ਬੈਟਰ ਆ ਰਿਐਲਿਟੀ ਅਗਲੇ ਬੰਦੇ ਨੂੰ ਜਿਹੜੀ ਉਹ ਪਤਾ ਹੋਣੀ ਚਾਹੀਦੀ ਵੀ ਕੀ ਹੋ ਸਕਦਾ। ਪੂਰਾ ਜਿਹੜਾ ਹਫਤਾ ਸੀਗਾ ਨਾ, ਤੁਸੀਂ ਯਕੀਨ ਨਹੀਂ ਮੰਨੋਗੇ, ਕਾਲਾਂ ਕਰਕੇ ਮੈਨੂੰ ਪੀਡੀ ਲੈ ਦਿਓ, ਮੈਨੂੰ ਉਹ ਕਰ ਦਿਓ, ਪੀਡੀ ਬੰਦ ਹੋ ਗਈ। ਤੁਹਾਨੂੰ ਜਦੋਂ ਸਾਲ ਹੋ ਗਿਆ, ਬਾਈਡਨ ਨੇ ਖੁੱਲਾ ਸੀਗਾ ਕਿ ਭਾਈ ਜਿੰਨੇ ਲੈਣੀ ਆ ਬੱਚਿਆਂ ਨੇ ਲੈ ਲਓ ਪੀਡੀ, ਹਨਾ। ਨਹੀਂ, ਹੁਣ ਜਦੋਂ ਆਉਣ ਲੱਗਾ ਖਬਰਾਂ ਪੜ੍ਹਦੇ ਹੋਣੇ ਆ, ਹੁਣ ਇੱਕਦਮ ਹੀ ਉਹ, ਮੈਂ ਕਿਹਾ ਹੁਣ ਯਾਰ ਕਿਹੜੀ ਪੀਡੀ ਆ, ਹੁਣ ਤਾਂ ਸਰਕਾਰ ਭਰਾਵਾ ਚੇਂਜ ਹੋ ਜਾਣੀ ਆ, ਹੁਣ ਤਾਂ ਨਵੇਂ ਵਾਲੇ ਨੇ ਕਿੱਥੇ ਐਂਟਰਟੇਨ ਜਿਹੜੀਆਂ ਕਰਨੀਆਂ। ਸੋ ਇਹ ਸੀਗਾ ਕਿ ਹਵਾ ਦਾ ਰੁੱਖ ਜਿਹੜਾ ਉਹ ਬਦਲ ਗਿਆ ਹੁਣ, ਤੇ ਐਕਸਪੈਕਟੇਸ਼ਨ ਹੁਣ ਜਿਹੜਾ ਨਵਾਂ ਵੀ ਬੰਦਾ ਆਇਆ ਬਾਰਡਰ ਤੋਂ ਟੱਪਿਆ, ਉਹਨੂੰ ਪੁੱਛਿਆ ਕਿ ਹੁਣ ਕਿੱਦਾਂ ਇੰਡੀਆ ਤੋਂ ਘਟ ਗਏ ਆਣੇ, ਕਹਿੰਦਾ ਘਟ ਗਏ ਆ। ਮੈਸੇਜ ਤਾਂ ਹੁਣ ਪਹੁੰਚ ਗਿਆ ਉੱਥੇ ਤੱਕ, ਤੇ ਜਿਹੜਾ ਬਾਕੀ ਦਾ ਉਹ ਅਗਲੇ 4-5 ਮਹੀਨਿਆਂ 'ਚ ਪਹੁੰਚੂਗਾ। ਬਿਲਕੁਲ। ਨਹੀਂ, ਮੈਂ ਤੁਹਾਨੂੰ ਦੱਸ ਰਿਹਾ, ਮੇਰੇ ਕਈ ਜਾਣਕਾਰਾਂ ਨੇ ਦੱਸਿਆ ਆ ਵੀ ਤੁਰੇ ਆਉਂਦੇ ਸੀ ਰਾਹ 'ਚੋਂ ਹੀ ਮੁੜ ਕੇ ਕਹਿੰਦੇ ਵੀ ਬਣਨਾ ਕੁਛ ਨਹੀਂ, ਅੰਦਰ ਆ ਨਹੀਂ ਹੋਣਾ, ਵੜ ਨਹੀਂ ਹੋਣਾ, ਕੋਈ ਨਾ ਪੇਪਰ ਪੜ੍ਹਨੇ ਨਾ ਕੁਛ ਹੋਰ। ਤੇ ਫਿਰ ਉਹ ਚੀਜ਼ ਕਹਿੰਦੇ ਵੀ ਚਲੋ ਵਾਪਸ ਜਿਹੜੇ ਉਹ ਮੁੜ ਜਾਓ। ਇਹ ਚੀਜ਼ 30 ਮਿੰਟਾਂ 'ਚ 6 ਕੇਸਾਂ ਦੀ ਗੱਲ ਵੀ ਤੁਸੀਂ ਦੱਸੀ ਸੀ ਵੀ ਇਹ ਹੁਣ ਇਮੀਗ੍ਰੇਸ਼ਨ ਕੋਰਟ ਨੂੰ ਇਹ ਹਦਾਇਤਾਂ ਮਿਲਦੀਆਂ ਆ ਵੀ ਅੱਧੇ ਘੰਟੇ 'ਚ 6 ਕੇਸਾਂ ਦਾ ਨਿਪਟਾਰਾ ਕਰੋ। ਲੋਕਾਂ ਨੇ ਕਹਿਣਾ ਵੀ ਸਾਡੇ ਨਾਲ ਧੱਕਾ ਹੋਇਆ, ਪਰ ਹੁਣ ਉਹਨਾਂ ਦੇ ਕੋਲ ਅਥਾਰਟੀ ਆ, ਕਰੀਏ ਕੀ। ਤੇ ਮੈਨੂੰ ਇੱਕ ਕੋਲੀਗ ਮੇਰੇ ਨੇ ਦੱਸਿਆ, ਵਕੀਲ ਨੇ ਜੀ, ਉਹਨਾਂ ਦੀ ਹੋਰ ਫਰਮ ਆ, ਉਹ ਕਹਿੰਦੇ ਕਿ ਇੱਕ ਵਕੀਲ ਸੀਗਾ, ਉਹਦੇ ਇੱਕ ਜਿਹੜੇ ਜੱਜ ਆ, ਮੈਂ ਹੁਣ ਜੱਜ ਦਾ ਵੀ ਨਹੀਂ ਨਾਂ ਲੈ ਸਕਦਾ, ਵਕੀਲ ਦਾ ਵੀ ਨਹੀਂ ਨਾਂ ਲੈ ਸਕਦਾ ਜੀ, ਤੇ ਉਹਨਾਂ ਨੇ ਕੀ ਕੀਤਾ ਕਿ ਉਹ ਵਕੀਲ ਦੇ ਕਹਿੰਦੇ 18 ਕੇਸ ਬੁਲਾ ਲਏ। ਅੱਛਾ, ਇਕੱਠੇ ਜਿਹੜੇ ਹੁਣ ਉਸ ਜੱਜ ਦੇ ਅੱਗੇ ਸੀਗੇ ਕਿ ਇਕੱਠੇ ਹੀ ਜਿਹੜੇ ਕਰਨੇ ਆ ਸਾਰੇ ਹੀ, ਤੇ ਚੱਕ ਸਾਰੇ ਜਿਹੜੇ ਕਿ ਸਾਰੇ ਡਿਸਮਿਸ 18 ਬੰਦੇ ਜਿਹੜੇ ਸੀਗੇ ਸਿੱਧੇ ਚੱਕ ਕੇ ਜਿਹੜੇ। ਤੇ ਹੁਣ ਜਿਹੜਾ ਕੀ ਸੀਗਾ ਕਿ ਕੀ ਖਬਰ ਜਿਹੜੀ ਆ ਰਹੀ ਹੈ ਕਿ ਇੰਨੇ ਸਾਰੇ ਜਿਹੜੇ ਕੇਸ ਆ ਉਹ ਕਹਿੰਦੇ ਸਟੇਟਸ ਕਾਨਫਰੰਸ ਜਿੱਦਾਂ ਕਰਨੀ ਆ। ਤੇ ਫੋਰ ਐਗਜ਼ਾਮਪਲ ਮੰਨ ਲਓ ਕਿ ਜੇ ਮੇਰਾ ਕਿਸੇ ਜੱਜ ਦੇ ਮੂਹਰੇ ਕੇਸ ਚੱਲ ਰਿਹਾ, ਉਹ ਕਹਿੰਦੇ ਕਿ ਨਾ ਸਾਰਿਆਂ ਨੂੰ ਜੱਜ, ਹੁਣ ਜੱਜ ਨੂੰ ਪਤਾ ਹੀ ਹੈ ਕਿ ਠੀਕ ਹੈ ਕਿ ਇਹਦੇ ਮੰਨ ਲਓ ਕਿ 100 ਕੇਸ ਆ ਸਾਲ ਦੇ ਵਿੱਚ, ਇੱਕ ਜੱਜ ਦੇ ਮੂਹਰੇ ਮੰਨ ਲਓ 20 ਕੇਸ ਆ, ਉਹ ਕਹਿੰਦਾ 20 ਕੇਸਾਂ ਦੇ ਲਈ ਸਟੇਟਸ ਕਾਨਫਰੰਸ ਰੱਖੋ, ਅੱਧੇ ਘੰਟੇ ਦੇ ਵਿੱਚ, ਮਤਲਬ 6 ਕੇਸਾਂ ਦੀ ਸਟੇਟਸ ਕਾਨਫਰੰਸ। ਉਹਦੇ ਬਾਰੇ ਆਪਾਂ ਜਿਹੜਾ ਸਿੱਧੇ ਡਿਸਾਈਡ ਕਰਨਾ ਕਿ ਕਿੱਦਾਂ ਕਰਨਾ, ਪੀਡੀ ਕਰਨੀ ਆ, ਵਿਦ ਹੋਲਡਿੰਗ ਕਰਨੀ ਆ, ਕਿ ਕੀ ਜਿਹੜੀ ਚੀਜ਼ ਕਰਨੀ ਆ। ਤੇ ਹੁਣ ਜਦੋਂ ਇਦਾਂ ਦਾ ਦੌਰ ਜਿਹੜਾ ਆਊਗਾ ਨਾ, ਜਿਹੜੀ ਇਹਦੇ ਵਿੱਚ ਸਹੀ ਐਡਵਾਈਸ ਕੀ ਹੈਗੀ ਆ, ਜੇ ਤੁਸੀਂ ਕਹਿ ਰਹੇ ਕਿ ਵਕੀਲ ਦੀ ਕੀ ਐਡਵਾਈਸ ਆ, ਦੇਖੋ ਜੀ, ਜਿਹੜਾ ਬੰਦਾ ਉਰੇ ਘਰ ਵਾਲੀ ਦੇ ਨਾਲ, ਘਰ ਵਾਲੀ ਉਰੇ ਹੈਗੇ ਆ, ਤੇ ਉਹਦੇ ਜਵਾਕ ਉਰੇ ਹੈਗੇ ਆ, ਸਿਸਟਮ ਉਹਨਾਂ ਦਾ ਸਹੀ ਚੱਲਦਾ, ਜਵਾਕ ਸਕੂਲ ਪੜ੍ਹ ਰਹੇ ਆ, ਬਿਜ਼ਨਸ 'ਚ ਤੁਸੀਂ ਤਰੱਕੀਆਂ ਕਰ ਰਹੇ ਆ, ਤੇ ਤੁਹਾਡੀ ਸਿਆਣਪ ਇਹਦੇ ਵਿੱਚ ਹੋਊਗੀ ਕਿ ਜਦੋਂ ਜੇ ਦੌਰ ਜੇ ਚੇਂਜ ਹੋ ਗਿਆ ਤੇ ਤੁਸੀਂ ਆਪਣੀ ਪੀਡੀ ਲੈ ਕੇ ਅਸਾਈਲਮ ਆਫਿਸ ਦੇ ਮੂਹਰੇ ਕੇਸ ਲਾਓ, ਕਿਉਂਕਿ ਸਾਨੂੰ ਨਹੀਂ ਪਤਾ ਕਿ ਹੁਣ ਲਾਅ ਰੈਗੂਲੇਸ਼ਨ ਬੜੇ ਕੁਇਕਲੀ ਜਿਹੜੇ ਚੇਂਜ ਹੋਣੇ ਆ, ਕਿ ਕੋਰਟ 'ਚ ਆਪਾਂ ਜਾਣਾ, ਉਹਨਾਂ ਨੇ ਕੁਛ ਕਹਿ ਦਿੱਤਾ, ਮੈਕਸੀਕੋ ਕਈ ਚੀਜ਼ਾਂ ਜਿਹੜੀਆਂ ਚੇਂਜ ਜਿਹੜੀਆਂ ਹੋਣੀਆਂ। ਜੇ ਤੁਹਾਡਾ 4 ਸਾਲ ਨਿਕਲ ਸਕਦੇ ਆ, ਤੁਸੀਂ ਉਹ ਚੀਜ਼ ਜਿਹੜੀ ਕੱਢੋ, ਕਿਉਂਕਿ ਹੁਣ ਜਿਹੜਾ ਸੀਗਾ ਐਂਟੀ ਇਮੀਗ੍ਰੇਸ਼ਨ ਐਲੀਮੈਂਟ ਕਾਫੀ ਜਿਹੜੇ ਤੇਜ਼ ਹੋਣੇ ਆ। ਸੋ ਇਹ ਚੀਜ਼ ਹੈ ਕਿ ਕੋਈ ਵੀ ਚੀਜ਼ ਜਿਹੜੀ ਆ ਤੁਸੀਂ ਭਾਵੇਂ ਉਹਨੂੰ ਧੱਕੇ ਵਾਲੀ ਕੈਟੇਗਰੀ 'ਚ ਪਾ ਲਓ ਕਿ ਇਹ ਹਮੇਸ਼ਾ ਨਹੀਂ ਚੀਜ਼ ਰਹਿੰਦੀ, એનર્ਜੀ ਹਮੇਸ਼ਾ ਮੇਨਟੇਨ ਨਹੀਂ ਰਹਿੰਦੀ।
ਨਹੀਂ, ਕੱਲਾ ਸਹੀ ਗੱਲ, ਇਮੀਗ੍ਰੇਸ਼ਨ ਦਾ ਮੁੱਦਾ ਨਹੀਂ, ਉਹਨਾਂ ਦੇ ਹੋਰ ਬੜੇ ਮੁੱਦੇ ਬਹੁਤ ਆ। ਮੁੱਦੇ ਆ, ਸੋ ਇਹ ਆ ਸਹੀ ਕਿ ਜਿਹੜੀ ਘੱਟੋ ਘੱਟ ਜਿਹੜੀ ਸਾਲ ਵਾਲੀ ਜਿਹੜੀ ਵੇਵ ਆ ਨਾ, ਜਿਹਦੀ ਵੀ ਉਹ ਆ, ਉਹ ਉਹ ਕੱਟ ਤੋਂ ਜੇ ਲਓ। ਬਚ ਸਕਦੇ ਆ ਬਚੋ। ਜੇ ਤੁਹਾਡੀ ਫਿਰ ਵੀ ਐਕਸਪੈਕਟੇਸ਼ਨ ਇਹੀ ਹੈ ਕਿ ਇੱਕ ਤੁਸੀਂ ਵੀਕ ਵਿਟਨੈਸ ਆ, ਦੂਜਾ ਤੁਹਾਡੇ ਕੋਲ ਕੋਈ ਪ੍ਰੂਫ ਪ੍ਰਾਫ ਹੈ ਨਹੀਂਗਾ। ਸਰਕਾਰੀ ਵਕੀਲ ਇਹਨਾਂ ਨੇ ਸਿੱਧਾ ਹੀ ਕਿਹਾ ਹੋਇਆ ਕਿ ਤੁਸੀਂ ਪੂਰਾ ਠੋਕ ਕੇ ਚੈਲੰਜ ਜਿਹੜਾ ਦੇਣਾ। ਜੇ ਤੁਸੀਂ ਫੇਰ ਵੀ ਭੁਲੇਖੇ ਜਾਂ ਕਿ ਨਹੀਂ ਮੇਰਾ ਆਪਣੇ ਆਪ ਹੀ ਕੇਸ ਪਾਸ ਹੋ ਜਾਣਾ, ਉਹ ਤੁਹਾਨੂੰ ਦੁਬਾਰਾ ਰੀਕਨਸੀਡਰ ਕਰਨ ਦੀ ਜਿਹੜੀ ਜ਼ਰੂਰਤ ਆ। ਜੀ। ਤਾਂ ਹੁਣ ਤਾਂ ਮੈਂ ਕਿਹਾ ਲੋਕਾਂ ਦੀ ਤਾਂ ਇਹ ਵੀ ਮੈਂਟੈਲਿਟੀ ਆ ਕਿ ਮੈਂ ਭਾਵੇਂ ਮੂੰਹ ਨਾ ਖੋਲਾਂ ਕੋਰਟ ਦੇ ਵਿੱਚ, ਤੇ ਜੇ ਕੇਸ ਫੇਲ ਹੋ ਗਿਆ ਤੇ ਗਲਤੀ ਵਕੀਲ ਦੀ ਹੈ ਹਨਾ। ਇਹ ਵੀ ਲੋਕਾਂ ਦੀ ਇੱਕ ਮੈਂਟੈਲਿਟੀ ਕਿ ਲੈ ਮੇਰਾ ਵਕੀਲ ਗਲਤ ਸੀਗਾ, ਸਾਰੀ ਗਲਤੀ ਵਕੀਲ ਦੀ ਹੈ ਹਨਾ, ਇਹਨੇ ਮੇਰਾ ਕੇਸ ਨਹੀਂ ਪਾਸ ਕਰਾਇਆ। ਸੋ ਇਹ ਚੀਜ਼ ਆ ਕਿ ਉਹ ਟਾਈਮ ਜਿਹੜੇ ਚੱਲ ਗਏ ਆ, ਸਿਆਣਪ ਜਿਹੜੀ ਕੀ ਆ, ਸਮਝਦਾਰੀ ਕੀ ਆ, ਤੁਹਾਡੀ ਅੰਡਰਸਟੈਂਡਿੰਗ ਕੀ ਆ, ਕੇਸ ਲਾਅ ਕਿਹੜੇ ਹਿਸਾਬ ਨਾਲ ਚੇਂਜ ਹੋ ਰਿਹਾ, ਤੁਹਾਨੂੰ ਸਾਰਾ ਕੁਝ ਦੱਸੀਦਾ। ਇਹਨੂੰ ਸੁਣੋ ਸਹੀ ਤਰੀਕੇ ਨਾਲ, ਜਿਹੜਾ ਇਨਫੋਰਮਡ ਆਪਣੇ ਡਿਸੀਜਨ ਜਿਹੜੇ ਲੈਣੇ ਆ ਸਾਰਿਆਂ ਨੇ। ਅੱਗੇ ਦੇਖੋ ਅਟਾਰਨੀ ਟਿਲਕਾਣਾ ਜੀ ਪੁੱਛਦੇ ਸੀਗੇ ਵੀ ਹੁਣ ਕੇਸ ਜਲਦੀ ਕਰਾ ਦਿਓ ਜੀ, ਅਗਲੇ ਮਹੀਨੇ ਪਵਾ ਦਿਓ, ਅਗਲੇ ਦਿਨ ਹੀ ਪਵਾ ਦਿਓ, ਵੀ ਇਦਾਂ ਹੁੰਦਾ ਸੀ। ਹੁਣ ਇਦਾਂ ਦੀਆਂ ਕਾਲਾਂ ਤਾਂ ਨਹੀਂ ਆਉਂਦੀਆਂ ਵੀ ਭਾਜੀ 4 ਸਾਲ ਵੇਟ ਕਰ ਲਈਏ ਹੁਣ? ਨਹੀਂ ਹੁਣ ਨਹੀਂ ਇਦਾਂ ਦੀਆਂ। ਜਿਹਨਾਂ ਨੇ ਹਾਇਰ ਵੀ ਕੀਤਾ ਸੀਗਾ ਤੇਜ਼ ਕਰਾਉਣ ਲਈ, ਉਹਦੀ ਫੀਸ ਵੀ ਉਹ ਵੀ ਕਹਿ ਰਿਹਾ ਕਿ ਨਹੀਂ ਮੈਨੂੰ ਨਹੀਂ ਗਾਲੀ, ਕੋਈ ਨਹੀਂ ਆਰਾਮ ਨਾਲ ਚੱਲ ਲੈਣ ਦਿਓ। ਸੋ ਇਹ ਦੇਖੋ ਇਦਾਂ ਹਵਾ ਬਦਲਦੀ ਆ। ਸੋ ਕਿਉਂਕਿ ਅਜੇ ਪਤਾ ਨਹੀਂ ਆ, ਤੇਲ ਦੇਖੋ, ਤੇਲ ਦੀ ਧਾਰ ਦੇਖੋ, ਇਹ ਬਾਅਦ ਦੇ ਵਿੱਚ ਪਤਾ ਲੱਗਣਾ ਆ ਇਵੈਂਚੁਅਲੀ ਵੀ ਕਿਸ ਪਾਸੇ ਵੱਲ ਨੂੰ ਹੋਣਾ ਆ। ਪਰ ਸਖਤੀ ਹੋਣੀ ਪੱਕੀ ਆ, ਇਹਦੇ ਵਿੱਚ ਕੋਈ ਦੋ ਰਾਵਾਂ ਜਿਹੜੀਆਂ ਉਹ ਨਹੀਂ ਰਹਿ ਗਈਆਂ। ਇੱਕ ਬ੍ਰੇਕ ਦਾ ਵਕਤ ਆ, ਬ੍ਰੇਕ ਤੋਂ ਬਾਅਦ ਤੁਹਾਡੀਆਂ ਲਵਾਂਗੇ ਅਸੀਂ ਕਾਲ ਕਰਨ ਦੇ ਲਈ ਨੰਬਰ ਹੈ ਜੀ 408 272 5200 4082725200 408 272 5200 ਤੇ ਕਾਲ ਕਰੋ। ਮਿਲਦੇ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਅਪਡੇਟ ਇਮੀਗ੍ਰੇਸ਼ਨ। ਅਟਾਰਨੀ ਟਿਰਕੈਣਾ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸਭ ਤੋਂ ਪਹਿਲਾਂ ਜਿਹੜੇ ਐਲਏ ਦੇ ਵਿੱਚ ਅੱਗਾਂ ਲੱਗੀਆਂ, ਉੱਥੇ ਜਿਹੜੇ ਵੀ ਲੋਕ ਮਦਦ ਕਰ ਰਹੇ ਆ, ਜਿਹੜੀਆਂ ਵੀ ਸੰਸਥਾਵਾਂ ਮਦਦ ਕਰ ਰਹੀਆਂ, ਬਹੁਤ ਸਾਰੇ ਗੁਰੂ ਘਰਾਂ ਤੋਂ ਰਾਹਤ ਸਮੱਗਰੀ ਗਈ ਆ, ਬਹੁਤ ਸਾਰੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਾਂ ਉੱਥੇ ਜਿਹੜੀਆਂ ਮਦਦ ਕਰ ਰਹੀਆਂ ਆ। ਆਪਣੇ ਜਿਹੜੇ ਸਿੱਖ ਨੇ, ਪੰਜਾਬੀ ਆ, ਉਹ ਵੀ ਆਰਗੇਨਾਈਜੇਸ਼ਨਾਂ ਉੱਥੇ ਲੱਗੀਆਂ ਮਦਦ ਕਰਨ ਦੇ ਵਿੱਚ। ਉਹਨਾਂ ਸਾਰਿਆਂ ਦਾ ਅਸੀਂ ਥੈਂਕ ਯੂ ਕਰਦੇ ਹਾਂ। ਲੋੜ ਪੈਣ ਦੇ ਉੱਤੇ ਉੱਥੇ ਦੇ ਲੋਕਾਂ ਦੇ ਨਾਲ ਜਿਹੜਾ ਉਹ ਖੜ ਰਹੇ ਨੇ, ਉਹਨਾਂ ਨੂੰ ਮਦਦ ਜਿਹੜੀ ਉਹ ਪਹੁੰਚਾ ਰਹੇ ਆ, ਉਸ ਦੇ ਲਈ ਥੈਂਕ ਯੂ। ਤੇ ਬਾਕੀ ਉਸ ਦੇ ਲਈ ਜਿਹੜਾ ਵੀ ਕੋਈ ਹੋਰ ਵੀ ਆਪਣੇ ਪੱਧਰ ਦੇ ਉੱਤੇ ਜਿਸ ਤਰੀਕੇ ਦੇ ਨਾਲ ਵੀ ਮਦਦ ਕਰ ਸਕਦਾ ਜ਼ਰੂਰ ਕਰੇ। ਆਪੋ ਆਪਣੇ ਜਿਹੜੇ ਗੁਰੂ ਘਰਾਂ ਦੇ ਵਿੱਚ ਜਾਂ ਜਿਹੜੀਆਂ ਵੀ ਆਰਗੇਨਾਈਜੇਸ਼ਨ ਦੇ ਨਾਲ ਤੁਸੀਂ ਜੁੜੇ ਆ, ਉਹਨਾਂ ਦੇ ਨਾਲ ਵੀ ਸੰਪਰਕ ਕਰਕੇ ਤੁਸੀਂ ਦੇਖੋ ਵੀ ਕਿੱਦਾਂ ਉੱਥੋਂ ਦੇ ਪੀੜਤਾਂ ਨੂੰ ਤੁਸੀਂ ਰਾਹਤ ਸਮੱਗਰੀ ਜਿਹੜੀ ਉਹ ਪਹੁੰਚਾ ਸਕਦੇ ਆ, ਕਿਉਂਕਿ ਅੱਗਾਂ ਅਜੇ ਵੀ ਪੂਰੀ ਤਰ੍ਹਾਂ ਬੁੱਝੀਆਂ ਨਹੀਂ ਹੈਗੀਆਂ। ਅਗਲੇ ਵੀਕ ਦੇ ਵਿੱਚ ਤੇਜ਼ ਹਵਾਵਾਂ ਦਾ ਦੌਰ ਫੇਰ ਆ ਰਿਹਾ ਆ, ਪਰ ਹੋਪਫੁਲੀ ਉਮੀਦ ਕਰਦੇ ਹਾਂ ਵੀ ਜਿਹੜੇ ਫਾਇਰ ਫਾਈਟਰਸ ਆ, ਜੋ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ ਇਹਨਾਂ ਅੱਗਾਂ ਦੇ ਉੱਤੇ ਕਾਬੂ ਪਾ ਰਹੇ ਆ, ਇਹ ਅੱਗਾਂ ਕਾਬੂ ਦੇ ਵਿੱਚ ਹੀ ਰਹਿਣ। ਤੇ ਬਾਕੀ ਡਜ਼ ਨਾਟ ਮੈਟਰ ਤੁਹਾਡਾ ਕੀ ਸਟੇਟਸ ਆ, ਕਿੱਦਾਂ ਆ, ਮਦਦ ਕਰਨੀ ਜਿਹੜੀ ਉਹ ਜ਼ਰੂਰ ਚਾਹੀਦੀ ਆ। ਉੱਥੇ ਮੈਂ ਦੇਖ ਰਿਹਾ ਸੀ ਹੋਰ ਵੀ ਬਹੁਤ ਸਾਰੀਆਂ ਕਮਿਊਨਿਟੀ ਦੇ ਉਹ ਲੋਕ ਕਹਿੰਦੇ ਵੀ ਚਾਹੇ ਫੜੋ ਫੜਾਈ ਜਿਹੜੀ ਉਹ ਹੋ ਰਹੀ ਸੀ, ਪਰ ਫਿਰ ਵੀ ਅਸੀਂ ਜਿਹੜੀ ਉੱਥੇ ਮਦਦ ਕਰਨ ਦੇ ਲਈ ਪਹੁੰਚੇ ਹਾਂ। ਮੈਕਸੀਕੋ ਨੂੰ ਚਾਹੇ ਜਿੰਨੀਆਂ ਮਰਜ਼ੀ ਗਾਲਾਂ ਕੱਢਦੇ ਆ, ਕੈਨੇਡਾ ਨੂੰ ਨਾਲ ਮਿਲਾਉਣ ਦੀ ਗੱਲ ਜਿਹੜੀ ਉਹ ਕਰਦੇ, ਪਰ ਉਹ ਵੀ ਜਿਹੜੀ ਆ ਇੱਥੇ ਜ਼ਰੂਰਤ ਪੈਣ ਦੇ ਉੱਤੇ ਇਨਸਾਨੀਅਤ ਦੇ ਨਾਲ ਆ ਕੇ ਖੜ ਰਹੇ ਆ। ਸੋ ਸਾਨੂੰ ਵੀ ਸਾਰਿਆਂ ਨੂੰ ਜ਼ਰੂਰ ਇਸ ਦੇ ਵਿੱਚ ਮਦਦ ਕਰਨੀ ਚਾਹੀਦੀ ਆ ਜੀ। ਤੇ ਅਟਾਰਨੀ ਟਿਰਕੈਣਾ ਜੀ, ਇੱਕ ਚੀਜ਼ ਹੋਰ ਕਹਿ ਕੇ ਤੇ ਫਿਰ ਆਪਾਂ ਕਾਲਸ ਦੇ ਵੱਲ ਨੂੰ ਵੱਧਦੇ ਹਾਂ। ਜਦੋਂ ਕੋਵਿਡ ਆਇਆ ਸੀ, ਅਟਾਰਨੀ ਟਿਰਕੈਣਾ ਜੀ, ਸਭ ਨੂੰ ਪਤਾ ਸੀਗਾ ਵੀ ਦਿਨ ਰਾਤ ਕੁਛ ਨਾ ਕੁਛ ਨਵੀਂ ਅਪਡੇਟ ਜਿਹੜੀ ਉਹ ਆਉਂਦੀ ਸੀ। ਸੋ ਹੁਣ ਆਉਂਦੇ ਦਿਨਾਂ ਦੇ ਵਿੱਚ ਜਿੱਦਾਂ ਕਿਹਾ ਵੀ ਪਹਿਲੀ ਵੇਵ ਦੇ ਵਿੱਚ ਇਮੀਗ੍ਰੇਸ਼ਨ ਦਾ ਮੁੱਦਾ ਬਹੁਤ ਸਰਗਰਮ ਰਹਿਣਾ। ਸੋ ਪੰਜਾਬੀ ਰੇਡੀਓ USA ਨੂੰ ਜੁਆਇਨ ਕਰ ਰੱਖਿਓ, ਉਹਦੇ ਸੋਸ਼ਲ ਮੀਡੀਆ ਦੇ ਨਾਲ ਜੁੜ ਕੇ ਰਿਓ, ਰੇਡੀਓ ਜਿਹੜੇ ਆ ਐਪ ਨੂੰ ਡਾਊਨਲੋਡ ਕਰਕੇ ਰੱਖਿਓ। ਇਮੀਗ੍ਰੇਸ਼ਨ ਦੀਆਂ ਬਹੁਤ ਸਾਰੀਆਂ ਜਿਹੜੀਆਂ ਨਿਊਜ਼ ਆ ਉਹ ਆਉਣੀਆਂ ਨੇ, ਤੇ ਉਹ ਤੁਹਾਨੂੰ ਅਸੀਂ ਲੇਟੈਸਟ ਜਿਹੜੀਆਂ ਨਾਲ ਦੇ ਨਾਲ ਅਪਡੇਟ ਜਿਹੜੀਆਂ ਉਹ ਕਰਦੇ ਰਵਾਂਗੇ। ਸੋ ਪਲੀਜ਼ ਸਾਰੇ ਜਾਣੇ ਨੂੰ ਬੇਨਤੀ ਆ ਵੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਫੇਸਬੁੱਕ ਨੂੰ ਫੋਲੋ ਕਰ ਲਓ, ਟਿਕਟੌਕ ਦਾ ਤੇ ਪਤਾ ਨਹੀਂ ਅਜੇ ਕੀ ਬਣਨਾ ਆ। ਸੋ ਪਰ ਇਹ ਆ ਵੀ ਰੇਡੀਓ ਸਟੇਸ਼ਨ ਦੇ ਨਾਲ ਵੀ ਜਿਹੜੀਆਂ ਆ ਉਹ ਤੁਸੀਂ ਐਪ ਨੂੰ ਵੀ ਡਾਊਨਲੋਡ ਕਰਕੇ ਰੱਖੋ ਤੇ ਰੇਡੀਓ ਸਟੇਸ਼ਨ ਨੂੰ ਵੀ ਸੁਣਿਆ ਕਰੋ, ਤਾਂ ਜੋ ਤੁਹਾਨੂੰ ਅਪਡੇਟਸ ਜਿਹੜੀਆਂ ਉਹ ਪਤਾ ਲੱਗਦੀਆਂ ਰਹਿਣ। ਤੇ ਹੁਣ ਲੈਨੇ ਆਪਾਂ ਕਾਲਸ। ਆਪਣੇ ਅੱਜ ਦੇ ਕਾਲਰ ਨੇ ਜੀ ਪ੍ਰੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ? ਹਾਂਜੀ ਸਤਿ ਸ਼੍ਰੀ ਅਕਾਲ ਸਰ। ਹਾਂਜੀ ਸਰ, ਮੇਰਾ ਕੁਐਸਚਨ ਇਹ ਹੈ, ਹਾਂਜੀ ਸਰ, ਨੋਨ ਨੇ ਜਿਵੇਂ ਉਹਨਾਂ ਦਾ ਅਸਾਈਲਮ ਦਾ ਕੇਸ ਆ ਮਈ ਦੇ ਵਿੱਚ, ਸਰ ਮੇਰਾ ਕੁਐਸਚਨ ਇਹ ਹੈ ਕਿ ਜਿਹੜੀ ਲੈਟਰ ਹੁੰਦੀ ਆ ਉੱਧਰੋਂ ਪਾਰਟੀ ਵੱਲੋਂ, ਉਹਦਾ ਕੋਈ ਕ੍ਰਾਈਟੀਰੀਆ, ਕੋਈ ਕਹਿੰਦਾ ਉਹਦੇ ਕੋਲ ਲੈਟਰ ਹੈਡ ਦੇ ਉੱਪਰ ਹੈਗਾ, ਬਟ ਕੋਈ ਕਹਿੰਦਾ ਉਹ 17 ਪੇਜਿਸ ਦੀ ਹੁੰਦੀ ਹੈ, ਲਾਈਕ ਸਰ ਉਹਦਾ ਕੋਈ ਕ੍ਰਾਈਟੀਰੀਆ ਹੈਗਾ ਕਿੰਨੇ ਪੇਜਿਸ ਦੀ ਆ? ਇਹ ਤਾਂ ਹੁਣ ਪਾਰਟੀ ਵਾਲੇ ਹੀ ਦੱਸ ਸਕਦੇ ਤੁਹਾਨੂੰ ਕਿੱਦਾਂ ਉਹ ਆ। ਤੇ ਦੋ ਹੀ ਚੀਜ਼ਾਂ, ਜਿਹੜੀ ਵੀ ਤੁਹਾਡੀ ਪਾਰਟੀ ਉਹਨਾਂ ਦਾ ਆਪਣੀ ਜੋ ਵੀ ਫਾਰਮੈਟ ਆ ਉਹੀ ਆ, ਉਹਦੇ ਵਿੱਚ ਕੋਈ ਨਹੀਂ, ਮਤਲਬ ਆਫੀਸ਼ੀਅਲ ਚੈਨਲਸ ਦੇ ਥਰੂ ਆਣੀ ਚਾਹੀਦੀ ਆ, ਠੀਕ ਆ। ਅੱਛਾ, ਪਾਰਟੀ ਆਫਿਸ ਤੋਂ ਹੋਵੇ ਈਵਨ ਬੈਟਰ ਆ ਜੇ ਸਿੱਧੇ ਉਹ ਤੁਹਾਡੇ ਈਮੇਲ ਤੇ ਪਾਰਟੀ ਡਾਇਰੈਕਟਲੀ ਕਰੇ। ਕੱਲ ਇੱਕ ਆਪਣਾ ਕੇਸ ਸੀਗਾ ਜਿੱਤੇ ਵੀ ਆਪਾਂ ਉਹ ਇਹੀ ਚੀਜ਼ ਦਾ ਮੁੱਦਾ ਸੀਗਾ, ਤੇ ਉਹ ਕਹਿੰਦਾ ਤੇਰੇ ਕੋਲ ਹੈਗੀ ਆ ਉਹ ਪਾਰਟੀ ਦੇ ਆਫੀਸ਼ੀਅਲ ਈਮੇਲ ਤੋਂ ਤੇ ਬੰਦੇ ਦੇ ਆਫੀਸ਼ੀਅਲ ਈਮੇਲ ਤੇ ਸੀਗੀ ਕੋਈ, ਉਹਦੇ ਵਿੱਚ ਫਿਰ ਡਾਊਟ ਨਹੀਂ ਰਹਿੰਦਾ ਕਿ ਇਹ ਲੈਟਰ ਨਕਲੀ ਆ। ਠੀਕ ਹੈ। ਤੇ ਐਟ ਦਾ ਮਿਨੀਮਮ ਜਿਹੜੀ ਲੈਟਰ ਆ ਉਹ ਤੁਹਾਡੀ ਮੈਂਬਰਸ਼ਿਪ ਜੋ ਵੀ ਤੁਹਾਡਾ ਸੀਗਾ, ਕਦੋਂ ਟੈਨਿਓਰ ਵਗੈਰਾ, ਡਿਊਟੀਜ਼ ਵਗੈਰਾ ਉਹ ਵੈਰੀਫਾਈ ਕਰੇ। ਤੇ ਉਸ ਤੋਂ ਇਲਾਵਾ ਜੇ ਕੋਈ ਉਹਨਾਂ ਨੂੰ ਹੋਰ ਇਨਫੋਰਮੇਸ਼ਨ ਪਤਾ ਤੁਹਾਡੇ ਬਾਰੇ ਉਹ ਵੀ ਉਹ ਲਿਖ ਸਕਦੇ ਆ। ਬਟ ਅਗੇਨ ਸਵਾਲ ਇਹੀ ਹੁੰਦਾ ਕਿ ਉਹਨਾਂ ਕੋਲ ਇਨਫੋਰਮੇਸ਼ਨ ਕਿੱਦਾਂ ਆਈ, ਕਿੱਦਾਂ ਉਹਨਾਂ ਨੇ ਪੁੱਛਿਆ। ਬਟ ਮੋਸਟ ਇੰਪੋਰਟੈਂਟ ਮੋਸਟ ਇੰਪੋਰਟੈਂਟ ਚੀਜ਼ ਇਹਦੇ ਵਿੱਚ ਇਹ ਹੈ ਕਿ ਕਿਹੜੇ ਚੈਨਲਸ ਨਾਲ ਉਹ ਲੈਟਰ ਆਈ ਪਹੁੰਚੀ ਕਿੱਦਾਂ ਤੁਹਾਡੇ ਕੋਲ, ਉਹ ਚੀਜ਼ ਤੇ ਬਹੁਤ ਧਿਆਨ ਇਹ ਦਿੰਦੇ ਆ ਜਿਹੜੇ। ਠੀਕ ਹੈ ਜੀ, ਥੈਂਕ ਯੂ। ਓਕੇ ਸਰ, ਇੱਕ ਨਾ ਉੱਥੇ ਜਿਵੇਂ ਸਰ ਉੱਥੇ ਪੱਗ ਬੰਨਦਾ ਹੁੰਦਾ ਸੀ, ਲਾਈਕ ਇੱਥੇ ਮਤਲਬ ਹੁਣ ਜਿਵੇਂ ਸਮਟਾਈਮਸ ਉਹ ਨਹੀਂ ਬੰਨ ਕੇ ਜਾਂਦਾ, ਉੱਥੇ ਹਮੇਸ਼ਾ ਹੁੰਦੀ ਸੀ, ਸੋ ਆਪਣੀ ਡੇਟ ਤੇ ਬੰਨ ਕੇ ਜਾਣਾ ਚਾਹੁੰਦਾ, ਇਹ ਵੀ ਫਿਰ ਮੈਟਰ ਕਰਦਾ ਕਿ ਉਹ ਪੁੱਛ ਸਕਦੇ ਆ ਕਿ ਤੂੰ ਇੱਥੇ ਜਿਵੇਂ ਰੁਮਾਲ ਜਾਂ ਤਾਂ ਉੱਥੇ ਕੁਛ ਇਹ ਵੀ ਚੀਜ਼ ਮੈਟਰ ਕਰਦੀ ਆ? ਹਾਂਜੀ, ਉਹ ਆਪਣਾ ਐਕਸਪਲੇਨ ਕਰ ਸਕਦਾ ਕਿੱਦਾਂ, ਹੁਣ ਉਹਨੂੰ ਪਤਾ ਹੋਣਾ ਚਾਹੀਦਾ ਆਪਣਾ ਕੀ ਕਲਚਰ ਬਾਰੇ, ਹਨਾ, ਅੰਮ੍ਰਿਤਧਾਰੀ ਸਿੱਖ ਕੀ ਹੁੰਦੇ ਨੇ, ਕੀ ਫਰਕ ਹੁੰਦਾ, ਤੇ ਸਾਰਾ ਐਕਸਪਲੇਨ ਜੱਜ ਸਾਹਿਬ ਨੂੰ ਕਰੇ ਕਿ ਕਿਉਂ ਪੱਗ ਬੰਨਦਾ ਬਾਰ-ਬਾਰ ਜਾਂ ਕਿਉਂ ਨਹੀਂ ਬੰਨਦਾ, ਤੇ ਕੱਟੇ ਹੋਏ ਵਾਲ ਵਾਲੇ ਦੇ ਨਾਲ ਵਰਸਸ ਅੰਮ੍ਰਿਤਧਾਰੀ ਸਿੱਖ ਆ ਕੀ ਫਰਕ ਹੁੰਦਾ, ਹਨਾ। ਤੇ ਜੇ ਜੱਜ ਸਾਹਿਬ ਕਨਵਿੰਸ ਆ ਤੇ ਕਨਵਿੰਸ ਆ ਜੀ,
ਤੇ ਜੇ ਉਹਨਾਂ ਨੂੰ ਲੱਗਿਆ ਕਿ ਇਹ ਝੂਠ ਬੋਲਦੇ ਆ ਜਾਂ ਉਹ ਕਰਦੇ ਆ ਤਾਂ ਉਹਨਾਂ ਨੇ ਉਸ ਹਿਸਾਬ ਨਾਲ ਤੁਸੀਂ ਆਪਣੀ ਆਰਗੂਮੈਂਟ ਪੇਸ਼ ਕਰ ਸਕਦੇ ਆ ਅੱਗੇ ਉਹਨਾਂ ਤੇ, ਕਿ ਕਿੱਦਾਂ ਉਹਨਾਂ ਨੇ ਕਨਕਲੂਡ ਕਰਨਾ। ਠੀਕ ਹੈ ਜੀ, ਥੈਂਕ ਯੂ ਜੀ। ਮਨਦੀਪ ਕੌਰ। ਹਾਂਜੀ ਮਨਦੀਪ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਵੇਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਕੁਐਸਚਨ ਸੀਗਾ, ਜਿੱਦਾਂ ਮੈਂ ਮੇਰੀ ਮੰਮੀ ਵੱਲੋਂ ਮੇਰੇ ਭੈਣਾਂ ਦਾ ਅਪਲਾਈ ਹੋਇਆ 2015 ਦੇ ਵਿੱਚ, ਉਸ ਕਿਹੜਾ ਸਾਲ ਚੱਲ ਰਿਹਾ, ਤੇ ਜਿੱਦਾਂ ਮੇਰੇ ਜੀਜਾ ਜੀ ਇੱਥੇ ਆਏ ਆ ਤੇ ਉਹਨਾਂ ਨੂੰ ਅਸੀਂ ਬਾਰਡਰ ਇੱਧਰ ਮੰਗਾ ਲਿਆ ਸੀਗਾ ਅਮਰੀਕਾ ਰਾਹੀਂ ਆ, ਤੇ ਮੈਂ ਪੁੱਛਣਾ ਸੀ ਜੇ ਕੱਲ੍ਹ ਪੇਪਰ ਨਿਕਲਦੇ ਉਹ ਇੱਥੇ ਪੱਕੇ ਹੋ ਸਕਦੇ ਕਿ ਉਹਨੂੰ ਇੰਡੀਆ ਜਾਣਾ ਪਊਗਾ? ਨਹੀਂ, ਜੀਜੇ ਹੁਣਾਂ ਦਾ ਤਾਂ ਭਾਜੀ ਕੋਈ ਬੇਸ ਨਹੀਂ ਬਣਨਾ ਨਾ, ਉਹ ਤਾਂ ਜਿਹੜਾ ਪਹਿਲੀ ਗੱਲ ਤਾਂ ਕੱਚਾ ਬੰਦਾ ਉਰੇ ਪੱਕਾ ਨਹੀਂ ਹੋ ਸਕਦਾ ਕਿਸੇ ਵੀ ਤਰੀਕੇ ਨਾਲ, ਉਹਨੂੰ ਇੰਡੀਆ ਜਾਣਾ ਪੈਂਦਾ। ਹੁਣ ਜਿਹੜੇ ਤੁਹਾਡੇ ਜੀਜੇ ਹੋਣੀ ਆ, ਪ੍ਰੋਬਲਮ ਇਹ ਪੈ ਜਾਂਦੀ ਹੈ ਕਿ ਉਹਨਾਂ ਦੇ ਲਈ ਕੋਈ ਕੁਆਲੀਫਾਈਂਗ ਰਿਲੇਟਿਵ ਨਹੀਂ ਲੱਭਣਾ ਤੁਹਾਨੂੰ ਵੇਵਰ ਦੇ ਲਈ। ਸੋ ਉਹਦੇ ਵਿੱਚ ਕਈ ਸਾਰੇ ਪਹਿਲੂ ਜਿਹੜੇ ਬੇਸਿਕਲੀ ਆ ਜਾਂਦੇ ਕਿ ਸਾਲਮ ਤੁਸੀਂ ਕਿੰਨੀ ਸਪੀਡ ਨਾਲ ਫਾਈਲ ਕੀਤਾ, ਜੇ ਉਹਨਾਂ ਦਾ ਕੇਸ ਆ ਜਾਂ ਕੀ ਉਹਨਾਂ ਦੇ ਹੋਰ ਜਿਹੜੇ ਮੁੱਦੇ ਆ, ਉਹ ਸਾਰੇ ਓਵਰਆਲ ਟੋਟੈਲਿਟੀ ਦੇ ਬੇਸ ਤੇ ਇਹ ਜਵਾਬ ਜਿਹੜਾ ਦਿੱਤਾ ਜਾ ਸਕਦਾ। ਏਦਾਂ ਤਾਂ ਨਹੀਂ ਜਵਾਬ ਦਿੱਤਾ ਸਕਦਾ। ਲੌਂਗ ਸਟੋਰੀ ਸ਼ਾਰਟ ਤੱਕ ਉਹਦੇ ਜੇ ਪੇਪਰ ਇੱਥੇ ਨਿਕਲ ਜਾਂਦੇ ਤਾਂ ਇੱਥੇ ਉਹ ਪੱਕੇ ਨਹੀਂ ਹੋ ਸਕਦੇ ਕਿਉਂਕਿ ਉਹ ਬਾਰਡਰ ਟੱਪ ਕੇ ਆਏ ਆ ਜੀ। ਤੇ ਬਾਕੀ ਜਿਹੜੇ ਬ੍ਰਦਰ ਸਿਸਟਰ ਵਾਲੇ ਜਿਹੜੇ ਵਿਆਹੇ ਬੱਚਿਆਂ ਦੇ ਲਈ ਡੇਟਸ ਆ ਉਹ ਜਿਹੜੀਆਂ ਕੀ ਚੱਲ ਰਹੀਆਂ, ਉਹ ਚਲੋ ਸੁਣਦੇ ਰਹਿਣਾ ਜੀ ਪ੍ਰੋਗਰਾਮ, ਉਹ ਮੇ ਵੀ ਅੱਗੇ ਜਾ ਕੇ ਤੁਹਾਨੂੰ ਉਸ ਦੇ ਵਿੱਚ ਥੋੜਾ ਜਿਹਾ ਦੱਸ ਦਿੰਦੇ ਆ। ਥੈਂਕ ਯੂ। ਅਮਰੀਕ ਜੀ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਦੋਨੇ ਭਰਾਵਾਂ ਨੂੰ ਬਹੁਤ ਸਾਰੀਆਂ ਦੁਆਵਾਂ ਉਹਨਾਂ ਨੂੰ। ਮੇਰਾ ਛੋਟੇ ਜਿਹੇ 2 ਕੁਐਸਚਨ ਨੇ ਬਾਈ ਜੀ, ਕਿ ਮੇਰੀ ਜਿਹੜੀ ਡੇਟ ਹੈਗੀ ਆ ਉਹ 3 ਸਾਲ ਅੱਗੇ ਦੀ ਪੈ ਗਈ ਆ, ਕੀ ਇਹ ਮੇਰੇ ਲਈ ਫਾਇਦੇਮੰਦ ਆ? ਦੂਜਾ ਮੈਂ ਇਹ ਪੁੱਛਣਾ ਚਾਹੁੰਦਾ ਭਰਾ ਤੋਂ ਕਿ ਜਿਹੜੇ ਡਾਕੂਮੈਂਟ ਨੇ ਮੇਰੇ, ਜਿਵੇਂ ਡੇਟ 3 ਸਾਲ ਨੂੰ ਆ, ਕੀ ਮੈਂ ਉਹ ਹੁਣ ਆਉਣ ਵਾਲੇ ਦਿਨਾਂ 'ਚ ਮੰਗਾ ਸਕਦਾ? ਇਹਦਾ ਕੋਈ ਦਿੱਕਤ ਤਾਂ ਨਹੀਂ ਆਉਂਦੀ ਹੈਗੀ ਵੀ ਇਹ ਪਹਿਲਾਂ ਕਿਉਂ ਆ ਗਏ ਤੁਹਾਡੇ ਕੋਲ? ਜਿਹੜੀ ਡੇਟ ਅੱਗੇ ਪੈ ਗਈ ਉਹ ਤੁਹਾਡੇ ਪਰਸਨਲ ਹਾਲਾਤ ਤੇ ਡਿਪੈਂਡ ਕਰਦਾ ਕਿ ਤੁਹਾਡੇ ਲਈ ਫਾਇਦੇਮੰਦ ਆ ਕਿ ਨਹੀਂ ਫਾਇਦੇਮੰਦ ਆ। ਮੇਨਲੀ ਇਹ ਹੈ ਕਿ ਜੱਜ ਸਾਹਿਬ ਜੇ ਵਧੀਆ ਹੈਗੇ ਆ ਤਾਂ ਫਿਰ ਕੋਈ ਬੰਦੇ ਨੂੰ ਖਤਰਾ ਘੱਟ ਹੁੰਦਾ ਨਾ। ਹੁਣ ਜੇ ਜੱਜ ਸਾਹਿਬ ਵੀ 90-95% ਰੇਟਿੰਗ ਵਾਲੇ ਆ ਤਾਂ ਜੱਜ ਸਾਹਿਬ ਤੇ ਬੜਾ ਡਿਪੈਂਡ ਕਰਦਾ ਕਿ ਉਹਨਾਂ ਦੀ ਰੇਟਿੰਗ ਕੀ ਆ। ਜਿਹੜੇ ਤੁਹਾਡੇ ਕਈ ਡਾਕੂਮੈਂਟ ਆ ਉਹ ਤਾਂ ਭਾਵੇਂ ਅੱਜ ਮੰਗਾਓ ਭਾਵੇਂ ਕੱਲ ਮੰਗਾਓ ਸੇਮ ਹੀ ਰਹਿੰਦੇ ਆ। ਜਿੱਦਾਂ ਹੁਣ ਮੰਨ ਲਓ ਫੋਰ ਐਗਜ਼ਾਮਪਲ ਕਿਸੇ ਦੇ ਮੈਡੀਕਲ ਆ ਜਾਂ ਕਿਸੇ ਦੇ ਪਾਰਟੀ ਦੇ ਡਾਕੂਮੈਂਟ ਆ ਜਾਂ ਹੋਰ ਸਰਟੀਫਿਕੇਟ ਆ, ਹਨਾ, ਉਹ ਚੀਜ਼ਾਂ ਤਾਂ ਤੁਹਾਡੀਆਂ ਉੱਦਾਂ ਹੀ ਰਹਿਣੀਆਂ, ਉਹ ਤਾਂ ਤੁਸੀਂ ਮੰਗਾ ਲਓ ਤੇ ਕਰ ਲਓ ਤਾਂ ਕਿ ਡੈਡਲਾਈਨ ਮਿਸ ਨਾ ਹੋਵੇ। ਤੇ ਬਾਕੀ ਜਿਹੜੀ ਮੇਨ ਚੀਜ਼ ਹੈ ਇਹਦੇ ਵਿੱਚ ਕਿ ਜੋ ਵੀ ਤੁਹਾਡੀ ਹੱਡ ਬੀਤੀ ਆ ਉਹ ਤੁਸੀਂ ਦੱਸਣੀ ਹੁੰਦੀ ਆ ਓਬਵੀਅਸਲੀ, ਤੇ ਜਿਹੜੀ ਤੁਹਾਡੀ ਪੁਰਾਣੀ ਗਤੀਵਿਧੀ ਆ, ਜਿਹੜੀ ਤੁਹਾਡੀ ਨਵੀਂ ਗਤੀਵਿਧੀ ਹੋਣੀ ਆ ਉਹ ਦੱਸਣੀ ਪੈਂਦੀ ਆ। ਜੇ ਹੁਣ ਤੁਹਾਡੀ 3 ਸਾਲ ਲੱਗੇ ਚੱਲ ਗਈ ਆ ਡੇਟ, ਤੇ ਓਬਵੀਅਸਲੀ ਜੱਜ ਸਾਹਿਬ ਇਹ ਜ਼ਰੂਰ ਪੁੱਛਣਾ ਚਾਹੋਗੇ ਕਿ ਜਿਹੜੇ ਆ ਪਿਛਲੇ 3 ਸਾਲ ਆ ਇਹਦੇ ਵਿੱਚ ਤੁਸੀਂ ਕੀ ਕੀਤਾ, ਇਹਦੇ ਵਿੱਚ ਕੋਈ ਹੋਰ ਸਰਗਰਮੀ ਵਾਪਰੀ ਨਹੀਂ ਹੋਈ। ਉਹ ਚੀਜ਼ ਤੁਹਾਨੂੰ ਜਿਹੜਾ ਅਪਡੇਟ ਤਾਂ ਤੁਹਾਨੂੰ ਕਰਨਾ ਹੀ ਪੈਣਾ, ਭਾਵੇਂ ਤੁਸੀਂ ਹੁਣ ਵੀ ਡਾਕੂਮੈਂਟ ਕਰੋ ਭਾਵੇਂ ਬਾਅਦ 'ਚ ਵੀ ਕਰੋ। ਜੀ, ਕੀ ਮੈਂ ਇੰਟਰਪਟ ਕਰ ਸਕਦਾ? ਵੈਸੇ ਮੇਰੇ ਸਵਾਲ ਤਾਂ ਹੋ ਗਿਆ, ਪਰ ਮੈਂ ਜੱਜ ਸਾਹਿਬ ਬਾਰੇ ਇਹ ਦੱਸਣਾ ਚਾਹੁੰਦਾ ਸੀ ਕਿ ਮੇਰੀ ਜੱਜ ਸਾਹਿਬ ਦੀ ਜਿਹੜੀ ਰੇਟਿੰਗ ਹੈਗੀ ਆ ਉਹ ਹੈਗੀ ਆ 52% ਡਿਨਾਈ ਕਰਦੀ ਆ ਤੇ 46% ਉਹਨਾਂ ਦੀ ਦੂਜੇ ਨੋਟ ਹੈਗੀ ਆ, ਮਤਲਬ ਪਾਸ ਕਰਨ ਦੀ। ਜਾਨੀ ਕਿ ਹਜੇ ਤੱਕ ਮੈਨੂੰ ਕਿਸੇ ਨੇ ਆਖਿਆ ਨਹੀਂ ਵੀ ਚੰਗੀ ਆ ਵਿਚਾਰੀ। ਨਹੀਂ 50% ਤੇ ਠੀਕ ਹੈ ਰੇਟਿੰਗ, 50 ਵਾਲਾ ਬੰਦਾ ਠੀਕ ਆ, ਮਤਲਬ ਨਾਟ ਬੈਡ। 50% ਤਾਂ ਡਿਨਾਈ ਕਰਦੀ ਆ ਜੀ, 46% ਪਾਸ ਕਰਦੀ ਆ। ਹਾਂਜੀ, ਉਹੀ ਇੰਨਾ 40% ਦੇ ਵਿੱਚ ਆਪਾਂ ਇਹ ਵੀ ਦੇਖਣਾ ਹੁੰਦਾ ਕਿ ਸਾਊਥ ਅਮਰੀਕਾ ਦੇ ਕੇਸ ਕਿੰਨੇ ਆ, ਆਪਣੇ ਇੰਡੀਅਨਾਂ ਦੇ ਕੇਸ ਕਿੰਨੇ ਆ, ਕਿਉਂਕਿ ਜਿਹੜੇ ਸਾਊਥ ਅਮਰੀਕਾ ਵਾਲੇ ਕੇਸ ਹੁੰਦੇ ਆ ਜ਼ਿਆਦਾਤਰ ਉਹਨਾਂ 'ਚ ਇੰਨਾ ਦਮ ਨਹੀਂ ਹੁੰਦਾ ਤੇ ਉਹ ਜ਼ਿਆਦਾਤਰ ਜਿਹੜੇ ਡਿਨਾਈ ਹੁੰਦੇ ਆ। ਸੋ ਇਹ ਹੈ ਕਿ ਕਈ ਵਾਰੀ ਜੇ ਜੱਜ ਦੀ ਮੰਨ ਲਓ 50% ਡਿਨਾਈ ਦੀ ਰੇਟਿੰਗ ਓਵਰਆਲ ਆ, ਤੇ ਕਈ ਵਾਰੀ ਤੁਸੀਂ ਜੇ ਹੋਰ ਥੋੜੀ ਜਿਹੀ ਉਹਦੀ ਡਿਟੇਲ ਦੇਖੋ ਕਿ ਇੰਡੀਆ ਵਾਲੇ ਕੇਸ ਕਿੱਦਾਂ ਵਾ, ਤੇ ਕਈ ਵਾਰੀ ਏਦਾਂ ਹੁੰਦਾ ਕਿ ਉੱਤੇ ਉਹਨਾਂ ਦੀ 70% ਅਪਰੂਵਲ ਰੇਟਿੰਗ ਹੁੰਦੀ ਹੈ ਏਦਾਂ। ਸੋ ਇਹ ਸਹੀ ਤਾਂ ਨਹੀਂ ਹੁਣ ਦੱਸਿਆ ਜਾ ਸਕਦਾ ਕਿਉਂਕਿ 1 ਸਾਲ ਪਿੱਛੇ ਚੱਲ ਰਿਹਾ ਹੁੰਦਾ ਇਹ ਡੇਟਾ, ਤੇ ਇਹ ਤੁਸੀਂ ਦੇਖੋ ਤੁਹਾਡੇ ਕੋਲ ਹੁਣ 3 ਸਾਲ ਹੈਗੇ, ਤੁਹਾਨੂੰ ਪਤਾ ਲੱਗਦੇ ਰਹਿਣਾ ਹਰ ਸਾਲ ਕਿੱਦਾਂ ਰੇਟਿੰਗ ਅਪਡੇਟ ਹੁੰਦੀ ਹੈ। ਥੈਂਕ ਯੂ ਵੀਰ ਜੀ ਕਾਲ ਲਈ। ਹਰਪ੍ਰੀਤ। ਹਾਂਜੀ ਹਰਪ੍ਰੀਤ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਸਵਾਲ ਹੈ ਜੀ? ਹਾਂਜੀ, ਮੇਰਾ I-130 ਲੱਗਾ ਹੋਇਆ ਜੀ, ਉਹ 2 ਸਾਲ ਤੋਂ ਉੱਪਰ ਹੋ ਗਿਆ ਜੀ। ਆਪਣਾ ਉਹਦੇ ਬਾਰੇ ਪੁੱਛਣਾ, ਮੈਂ 3 ਵਾਰੀ ਸਰਵਿਸ ਇਨਕੁਆਇਰੀਆਂ ਵੀ ਪਾ ਚੁੱਕਾ ਜੀ, ਬਟ ਮੈਨੂੰ ਕੋਈ ਰਿਸਪੌਂਸ ਨਹੀਂ ਦੇ ਰਹੇ ਜੀ। ਉਹਦਾ ਮੇਰਾ ਅਸਾਈਲਮ ਸੀਗਾ ਜੀ, ਉਹ ਮੈਂ ਬੰਦ ਕਰਵਾਇਆ ਸੀ, ਤੇ ਮੇਰਾ ਥੱਲੇ ਅਸਾਈਲਮ ਆਫਿਸ 'ਚ ਦੁਬਾਰਾ ਅਸਾਈਲਮ ਅਪਲਾਈ ਵੀ ਕੀਤਾ ਹੋਇਆ ਜੀ ਥੱਲੇ, ਬਟ ਮੇਰੀ ਵਾਈਫ ਸਿਟੀਜ਼ਨ ਆ ਜੀ, ਉਹਦੇ ਰਾਹੀਂ ਮੇਰਾ I-130 ਲੱਗੇ ਨੂੰ ਜੀ। ਆਈ ਥਿੰਕ 2 ਸਾਲ ਹੋ ਗਏ ਤੁਸੀਂ ਕਹਿੰਦੇ ਵੀ ਅਜੇ ਤੱਕ ਕੋਈ ਆਇਆ ਨਹੀਂ ਉਹਨਾਂ ਦਾ। ਹਾਂਜੀ, ਸੋ 2 ਚੀਜ਼ਾਂ ਆ ਜਾਂਦੀਆਂ, ਇੱਕ ਜਿਹੜਾ ਆਪਣਾ ਤੇ ਕਿਹੜੇ ਸਰਵਿਸ ਸੈਂਟਰ ਤੇ ਆ ਕੇਸ ਤੁਹਾਡਾ? ਟੈਕਸਸ ਆ ਜੀ। ਟੈਕਸਸ। ਸੋ 2 ਚੀਜ਼ਾਂ ਆ ਜਾਂਦੀਆਂ, ਇੱਕ ਤਾਂ ਜਿਹੜਾ ਰੈਗੂਲਰ ਕੇਸ ਹੁੰਦੇ ਆ ਜਿਹਦੇ ਵਿੱਚ ਬੰਦਾ ਰਿਮੂਵਲ ਡਿਪੋਰਟੇਸ਼ਨ ਪ੍ਰੋਸੀਡਿੰਗ 'ਚ ਨਹੀਂ ਹੁੰਦਾ,
ਉਹਦੇ ਤਾਂ ਜਿਹੜਾ ਮਸਲੇ ਘੱਟ, ਜਿਹੜਾ ਬੰਦਾ ਹੁਣ ਰਿਮੂਵਲ ਡਿਪੋਰਟੇਸ਼ਨ ਪ੍ਰੋਸੀਡਿੰਗ 'ਚ ਪੈ ਗਿਆ, ਉਹਦਾ ਇੱਕ ਬੋਨਾਫਾਈਡ ਡਿਟਰਮੀਨੇਸ਼ਨ ਉਹਨਾਂ ਨੇ ਚੈੱਕ ਜਿਹੜਾ ਕਰਨਾ ਹੁੰਦਾ ਕਿ ਬੰਦੇ ਦਾ ਵਾਕਈ ਇਹ ਅਸਲੀ ਸੀਗਾ ਕਿ ਇਹ ਡਿਪੋਰਟੇਸ਼ਨ ਤੋਂ ਬਚਣ ਲਈ ਜਿਹੜਾ ਕਰ ਰਿਹਾ, ਠੀਕ ਹੈ। ਤੇ ਇਹਦਾ ਔਨ ਐਵਰੇਜ ਜਿਹੜਾ ਪ੍ਰੋਸੈਸਿੰਗ ਟਾਈਮ, ਜਿਹੜਾ ਤਾਂ ਬੰਦਾ ਡਿਪੋਰਟੇਸ਼ਨ ਪ੍ਰੋਸੀਡਿੰਗ 'ਚ ਨਹੀਂ ਹੈਗਾ ਉਹਦਾ ਹੈਗਾ 16 ਮੰਥ ਲਗਭਗ, ਠੀਕ ਹੈ। ਜਿਹੜਾ ਬੰਦਾ ਡਿਪੋਰਟੇਸ਼ਨ ਪ੍ਰੋਸੀਡਿੰਗ 'ਚ ਸੀਗਾ, ਜਿਹਦਾ ਤੁਹਾਡੇ ਰਿਮੂਵਲ ਲੱਗਾ ਸੀਗਾ, ਤੁਹਾਡਾ ਹੈਗਾ ਲਗਭਗ 3 ਸਾਲ। ਸੋ ਜੇ ਸਾਲ ਹੋਰ ਲੱਗ ਸਕਦਾ। ਹਾਂਜੀ, ਠੀਕ ਹੈ ਜੀ, ਮਿਹਰਬਾਨੀ। ਇੱਕ ਚੀਜ਼ ਇਹਦੇ ਵਿੱਚ ਏਦਾਂ ਕਿ ਮੇਕ ਸ਼ੋਰ ਕਰ ਲਿਓ, ਜੇ ਪੀਡੀ ਪੂਡੀ ਲਈਏ ਤੁਸੀਂ ਸਾਲਮ ਆਫਿਸ 'ਚ ਆਪਣਾ ਕੇਸ ਜਿਹੜਾ ਜ਼ਰੂਰ ਲਾ ਦਿਓ, ਕਿਉਂਕਿ ਹੁਣ ਤੁਹਾਨੂੰ ਜੇ ਸਿੱਧੇ ਤੁਸੀਂ ਪੀਡੀ ਲੈ ਕੇ ਬੈਠੇ ਆ ਤੇ ਕੇਸ ਨਹੀਂ ਲਾਇਆ ਤੇ ਯੂ ਆਰ ਅਨਡਾਕੂਮੈਂਟਡ, ਤੁਹਾਡੇ ਕੋਲ ਕੋਈ ਪੇਪਰ ਹੈ ਨਹੀਂਗਾ ਇਸ ਵੇਲੇ, I-130 ਤੁਹਾਨੂੰ ਬਚਾਉਂਦਾ ਨਹੀਂ ਹੈਗਾ। ਸੋ ਸਾਲਮ ਆਫਿਸ ਜਿਹੜੀ ਸਾਲਮ ਦੀ ਫਾਈਲਿੰਗ ਆ ਉਹ ਤੁਹਾਨੂੰ ਬਚਾ ਸਕਦੀ ਹੈ। ਮੈਨੂੰ ਲੱਗਦਾ ਉਹ ਕਹਿੰਦੇ ਸੀ ਉਹਨਾਂ ਨੇ ਦੁਬਾਰਾ ਲਾਤਾ ਹੋਇਆ ਆ। ਹਾਂਜੀ, ਜਸਵੀਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ 2 ਕੁਐਸਚਨ ਨੇ ਜੀ, ਪੁੱਛੋ ਜੀ। ਹਾਂਜੀ, ਮੈਂ ਆਪਣੇ ਫਾਦਰ ਦੇ ਪੇਪਰਸ ਤੇ ਆਇਆ ਸੀਗਾ ਤੇ ਮੇਰਾ ਗ੍ਰੀਨ ਕਾਰਡ 2023 ਜੂਨ 'ਚ ਹੋ ਗਿਆ ਸੀਗਾ ਜੀ। ਤੇ ਉਸ ਤੋਂ ਬਾਅਦ ਮੈਂ ਇੰਡੀਆ ਮਤਲਬ ਜ਼ਿਆਦਾ ਰਿਹਾ ਇੱਥੇ। 1 ਮਹੀਨਾ ਪਹਿਲਾਂ ਲਾ ਕੇ ਗਿਆ, ਉਸ ਤੋਂ ਪਹਿਲਾਂ ਮੈਂ 1 ਮਹੀਨਾ ਪਹਿਲਾਂ ਤੇ 2 ਮਹੀਨੇ ਹੁਣ ਹੋ ਗਏ। ਮੈਂ ਇਹ ਪੁੱਛਣਾ ਸੀ ਵੀ ਮੇਰੇ ਸਿਟੀਜ਼ਨ ਵਾਸਤੇ ਰੈਗੂਲਰ 3 ਸਾਲ ਰਹਿਣਾ ਹੈ ਜਾਂ ਫਿਰ ਵੀ ਇਹ ਵਿੱਚ ਕਾਊਂਟ ਹੁੰਦੇ ਨੇ? ਜਿੱਦਣ ਤੁਸੀਂ ਸਿਟੀਜ਼ਨਸ਼ਿਪ ਐਪਲੀਕੇਸ਼ਨ ਫਾਈਲ ਕਰਦੇ ਆ, ਤੁਸੀਂ US ਸਿਟੀਜ਼ਨ ਨਾਲ ਵਿਆਹ ਕਰਾਇਆ ਹੈ? ਮੈਂ ਨਹੀਂ, ਆਪਣੇ ਫਾਦਰ ਦੇ ਬੇਸ ਦੇ ਉੱਤੇ ਫਾਦਰ ਦੇ ਪੇਪਰਾਂ ਤੇ ਆਇਆ, ਪਰ ਮੈਂ US ਸਿਟੀਜ਼ਨ, ਇਹ ਵੀ ਮੈਂ ਦੂਸਰਾ ਕੁਐਸਚਨ ਸੀ ਮੇਰਾ ਇਹ, ਮੈਂ US ਸਿਟੀਜ਼ਨ ਨਾਲ ਵਿਆਹ ਵੀ ਕਰਾਇਆ। ਮੇਰੀ ਵਾਈਫ ਦੀ ਪਹਿਲਾਂ ਡੈਥ ਹੋ ਗਈ ਸੀਗੀ ਤੇ ਮੈਂ US ਸਿਟੀਜ਼ਨ ਨਾਲ ਵਿਆਹ ਕਰਾਇਆ ਸੀ, ਪਰ ਮੇਰੇ ਇਹਦੇ ਪੇਪਰ 1 ਮਹੀਨੇ ਬਾਅਦ ਆਏ, ਫਾਦਰ ਦੇ 1 ਮਹੀਨੇ ਪਹਿਲਾਂ ਆ ਗਏ। ਮੈਂ ਫਾਦਰ ਦੇ ਬੇਸ ਤੇ ਆਇਆ ਤੇ ਇਹ ਮੈਂਸ਼ਨ ਜ਼ਰੂਰ ਕਰਤਾ ਸੀ ਮੈਂ ਪੇਪਰਾਂ 'ਚ, ਮੇਰਾ ਇਹ ਹੋਇਆ। ਤੁਹਾਡੇ ਗ੍ਰੀਨ ਕਾਰਡ ਨੂੰ ਕਿੰਨਾ ਟਾਈਮ ਹੋ ਗਿਆ ਆਏ ਨੂੰ? ਗ੍ਰੀਨ ਕਾਰਡ ਮੇਰਾ 2023 ਦੇ ਵਿੱਚ ਜੂਨ 'ਚ ਆਇਆ ਸੀਗਾ। 2023 ਜੂਨ 'ਚ ਆਇਆ ਤੇ ਤੁਸੀਂ 3 ਸਾਲ ਵਾਲੇ ਤੇ 2023 'ਚ ਵਿਆਹ ਕਰਾ ਲਿਆ ਸੀਗਾ ਤੁਸੀਂ ਆਲਰੇਡੀ ਜੂਨ ਦੇ ਵਿੱਚ ਸਿਟੀਜ਼ਨ ਦੇ ਨਾਲ? ਵਿਆਹ ਮੇਰਾ ਪਹਿਲਾਂ ਆਲਰੇਡੀ ਹੋਇਆ ਸੀ। ਇਹ ਮੇਰਾ ਸੈਕੰਡ ਕੁਐਸਚਨ ਸੀ ਵੀ ਕੀ ਮੈਂ ਵਾਈਫ ਵਾਲੇ ਪੇਪਰਾਂ ਵਾਸਤੇ ਵੀ ਕਿਸੇ ਨੂੰ ਕੰਸਲਟ ਕਰਾਂ? ਨਹੀਂ, ਮੈਂ 2-3 ਤੁਹਾਡੇ ਹੁਣ ਮਿਕਸ ਹੋ ਗਏ। ਸੋ ਏਦਾਂ ਕਿ ਜੇ ਤੁਸੀਂ US ਸਿਟੀਜ਼ਨ ਨਾਲ ਵਿਆਹੇ ਹੋਏ ਆ ਤੇ 3 ਸਾਲ ਤੁਹਾਡਾ ਵਿਆਹ ਤੇ 3 ਸਾਲ ਤੁਸੀਂ ਗ੍ਰੀਨ ਕਾਰਡ ਹੋਲਡਰਾਂ ਦੇ, ਤੁਸੀਂ ਉਹਦੇ ਬੇਸ ਤੇ ਜਿਹੜਾ ਸੀਗਾ ਸਿਟੀਜ਼ਨਸ਼ਿਪ ਅਪਲਾਈ ਕਰ ਸਕਦੇ ਆ। ਅਦਰਵਾਈਜ਼ ਨਹੀਂ ਤਾਂ 5 ਸਾਲ ਦਾ ਪੀਰੀਅਡ ਹੁੰਦਾ। ਸੋ ਕੀ ਚੀਜ਼ ਹੁੰਦੀ ਆ ਕਿ ਜਿੱਦਣ ਤੁਸੀਂ ਅਪਲਾਈ ਕਰਦੇ ਆ, ਠੀਕ ਆ, ਜਦੋਂ ਤੁਹਾਡੀ ਐਲੀਜੀਬਿਲਟੀ ਬਣਦੀ ਆ, ਤੁਸੀਂ ਜਦੋਂ ਅਪਲਾਈ ਕਰਦੇ ਆ, ਉਹ ਤੋਂ ਆਪਾਂ ਬੈਕਵਰਡ ਦੇਖਣਾ ਹੁੰਦਾ 3 ਸਾਲ ਜਾਂ 5 ਸਾਲ, ਤੇ ਉਹਦੇ ਵਿੱਚ ਹਾਫ ਟਾਈਮ ਜਿਹੜਾ ਤੁਸੀਂ ਹੈਗਾ ਅਮਰੀਕਾ ਦੇ ਵਿੱਚ ਰਹੇ ਹੋਣੇ ਚਾਹੀਦੇ ਆ, ਠੀਕ ਆ, ਪਹਿਲੀ ਗੱਲ, ਠੀਕ ਆ। ਜੇ ਹੁਣ 3 ਸਾਲ ਆ ਤਾਂ ਤੁਹਾਡਾ 1.5 ਸਾਲ ਹੋ ਗਿਆ, 5 ਸਾਲ ਆ ਤਾਂ ਤੁਹਾਡੇ 2.5 ਸਾਲ ਹੋ ਗਏ, 30 ਮਹੀਨੇ, ਠੀਕ ਆ। ਜਿੱਦਣ ਫਾਈਲ ਕਰਨਾ ਉਹ ਤੋਂ ਪਿਛਲੇ 5 ਸਾਲਾਂ 'ਚ ਤੁਹਾਡੇ 30 ਮਹੀਨੇ ਹੋਣੇ ਚਾਹੀਦੇ ਆ। ਸੋ ਇਹ ਮੂਵਿੰਗ ਕਲੌਕ ਹੁੰਦੀ ਆ ਹਮੇਸ਼ਾ, ਤੇ ਕੋਈ ਵੀ ਟ੍ਰਿਪ ਤੁਹਾਡਾ 6 ਮਹੀਨੇ ਤੋਂ ਵੱਧ ਜਿਹੜਾ ਸੀਗਾ ਬਾਹਰ ਨਹੀਂ ਹੋਣਾ ਚਾਹੀਦਾ ਅਮਰੀਕਾ 'ਚ। ਹਾਂ, ਉਹ ਤਾਂ ਹੈ ਨਹੀਂ ਹੈ, ਬਟ ਮੈਂ ਇਹ ਮਤਲਬ ਮੇਰਾ ਕੁਐਸਚਨ ਇਹ ਸੀ ਵੀ ਜਿਹੜੇ ਮਹੀਨੇ ਮੈਂ ਉਰੇ ਲਾ ਚੁੱਕਿਆ ਇਹ ਕਾਊਂਟ ਹੁੰਦੇ ਆ ਫਿਰ ਵਿੱਚ? ਉਹੀ ਤਾਂ ਦੱਸਿਆ ਜਦੋਂ ਅਪਲਾਈ ਕੀਤਾ। ਮੈਥ ਜਿਹੜਾ ਹੈਗਾ ਨਾ, ਥੋੜਾ ਇੱਕ ਵਾਰੀ ਮੇਰੀ ਦੁਬਾਰਾ ਰਿਵਾਈਂਡ ਕਰਕੇ ਸੁਣਿਆ, ਤੁਹਾਨੂੰ ਫੇਰ ਲੱਗਣਾ ਪਤਾ ਕਿ ਜਿੱਦਣ ਫਾਈਲ ਕਰਨੀ ਆ ਉਤੋਂ ਬੈਕਵਰਡ ਆਪਾਂ ਦੇਖਣਾ, ਤੁਸੀਂ ਉਹਦੇ ਹਿਸਾਬ ਨਾਲ ਮੈਥ ਕਰੋ ਕਿ ਉਹਦੇ ਫਿਰ ਉਹ ਪਟਾਰੀ ਦੇ ਵਿੱਚ ਕਿੰਨੇ ਮਹੀਨੇ ਆਉਂਦੇ ਆ ਜਾਂ ਨਹੀਂ ਆਉਂਦੇ ਆ। ਜੀ, ਤੇ ਜਿਸ ਦਿਨ ਵੀ ਜਿਸ ਵਾਰੀ ਵੀ 6 ਮਹੀਨੇ ਤੋਂ ਵੱਧ ਰਹੇ ਆਏ ਆ ਤਾਂ ਤੁਹਾਡੀ ਕਲੌਕ ਦੁਬਾਰਾ ਰੀਸੈਟ ਹੋ ਜਾਣੀ ਆ। ਇਹ ਵੀ ਮੇਕ ਸ਼ੋਰ ਕਰ ਦਿਓ, ਜਿਹੜਾ ਵੀ ਕੋਈ 6 ਮਹੀਨੇ ਤੋਂ ਵੱਧ ਜਿਹੜਾ ਉਹ ਬਾਹਰ ਲਾ ਕੇ ਆਇਆ, ਫਿਰ ਉਹ 0 ਤੋਂ ਸ਼ੁਰੂ ਹੋਣਾ ਮੁੜ ਕੇ ਦੁਬਾਰਾ। ਸੋ ਉਹ ਜਦੋਂ ਅਪਲਾਈ ਕਰਨ ਲੱਗੇ ਮੈਥ ਕਰ ਲਓ, ਉਸ ਹਿਸਾਬ ਦੇ ਨਾਲ ਤੁਹਾਡੇ ਬਣਦੇ ਆ। ਜੇ ਉਹਨੇ ਮਹੀਨੇ ਤਾਂ ਫਿਰ ਤੁਸੀਂ ਅਪਲਾਈ ਕਰ ਸਕਦੇ ਆ। ਅਗਲੇ ਜਿਹੜੇ ਕਾਲਰ ਨੇ ਪਿੰਦਰ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਯੂ ਵੀਜ਼ੇ ਦੀ ਐਕਸਟੈਂਸ਼ਨ ਅਪਲਾਈ ਕਰਨੀ ਆ, I-539, ਕੀ ਇਹਦੀ ਫੀਸ ਵੀ ਲੱਗਦੀ ਆ? ਹਾਂਜੀ, ਬਿਲਕੁਲ। US ਕਿੰਨੀ ਹੈ ਭਾਜੀ ਫੀਸ? ਨਹੀਂ, ਯੂ ਵੀਜ਼ੇ ਦੀ ਨਹੀਂ ਮੈਨੂੰ ਪਤਾ ਐਕਚੁਅਲੀ। ਮੈਂ ਤੁਹਾਨੂੰ, ਤੁਸੀਂ ਵੇਟ ਕਰਿਓ, ਮੈਂ ਤੁਹਾਨੂੰ ਸੁਣ ਕੇ ਥੋੜੀ ਦੇਰ 'ਚ ਮੈਂ ਤੁਹਾਨੂੰ ਦੱਸ ਦਿੰਦਾ ਇਹਦੀ ਫੀਸ ਕੀ ਹੈ। ਇਹ ਫਾਰਮ ਹੈਗਾ 539। ਕੋਈ ਨਹੀਂ ਜੀ, ਦੱਸ ਦਿੰਦੇ ਆ। ਓਕੇ ਜੀ, ਥੈਂਕ ਯੂ। ਓਕੇ ਜੀ। ਹਰਪ੍ਰੀਤ। ਹਾਂਜੀ ਹਰਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ। ਅੱਛਾ ਭਾਜੀ, ਮੈਂ ਪੁੱਛਣਾ ਸੀਗਾ ਨਾ, ਜਿੱਦਾਂ ਮੈਂ ਵਿਦ ਹੋਲਡਿੰਗ ਆਫ ਰਿਮੂਵਲ ਤੇ ਆ ਤੇ ਵਾਈਫ ਮੇਰੀ ਜਿੱਦਾਂ E2 ਤੇ ਆ ਨਾ, ਸ਼ੀ ਇਜ਼ ਕੈਨੇਡੀਅਨ, ਤੇ ਸਾਡੇ ਜਿੱਦਾਂ ਨਾ ਬੇਬੀ ਹੋਇਆ ਸੀਗਾ ਆਈ ਥਿੰਕ 11 ਜੈਨ, ਤੇ ਮੈਂ ਪੁੱਛਣਾ ਸੀਗਾ ਇਹਨੂੰ ਜਿਹੜਾ ਟਰੰਪ ਬਰਥਰਾਈਟ ਸਿਟੀਜ਼ਨਸ਼ਿਪ ਤੇ ਕਰਦਾ ਇਹ ਇਫੈਕਟ ਕਰਦਾ ਹੀ ਸਾਨੂੰ, ਬਿਕੋਜ਼ ਜਿਹੜਾ ਬੱਚਾ ਹੀ ਆਲਰੇਡੀ ਬੋਰਨ ਹੋ ਚੁੱਕਿਆ ਨਾ।
ਜਿਹੜਾ ਆਲਰੇਡੀ ਬੋਰਨ ਆ ਉਹ ਇਸ ਵੇਲੇ ਤਾਂ ਸਿਟੀਜ਼ਨ ਆ, ਇਹ ਪੁੱਛ ਰਹੇ ਆ ਕਿ ਸਿਟੀਜ਼ਨ ਬਣੂਗਾ ਕਿ ਨਹੀਂ ਬਣੂਗਾ, ਪੁੱਛ ਰਹੇ ਉਹ ਸਿਟੀਜ਼ਨ ਹੀ ਜੰਮਿਆ ਹੈ ਜੀ। ਹਾਂਜੀ, ਅੱਜ ਦੀ ਡੇਟ 'ਚ ਕੋਈ ਪ੍ਰੋਬਲਮ ਨਹੀਂ ਹੈ। ਨਵੇਂ ਇਹ ਕਹਿ ਰਹੇ ਲਾਅ ਨੇ ਚੇਂਜ ਕਰਨਾ, ਹੁਣ ਤਾਂ ਨਹੀਂ ਕੋਈ ਹੋਇਆ ਨਹੀਂ। ਮਤਲਬ ਕਿ ਜਿੱਦਾਂ ਹੁਣ ਇਹਦੀ ਇਹ ਤਾਂ ਐਲੀਜੀਬਲ ਆ ਨਾ ਇਹਦੇ ਲਈ ਸਿਟੀਜ਼ਨਸ਼ਿਪ? ਇਹ ਸਿਟੀਜ਼ਨ ਹੀ ਆ ਜੀ, ਐਲੀਜੀਬਲ ਨਹੀਂ ਹੈ, ਸਿਟੀਜ਼ਨ ਹੀ ਆ। ਉਹ ਠੀਕ ਹੈ ਜੀ। ਮਤਲਬ ਕਿ ਉਹ ਕੋਈ ਤੁਸੀਂ ਬਰਥ ਸਰਟੀਫਿਕੇਟ ਲਿਆ ਕੇ ਰੱਖੋ ਉਹਦਾ, ਬਸ ਤੁਸੀਂ ਅਕਾਊਂਟ ਲੈ ਆਏ ਸੀਗੇ ਬਸ। ਠੀਕ ਹੈ ਜੀ, ਚਲੋ ਠੀਕ ਹੈ। ਤੇ ਜਿਹੜਾ ਯੂ ਵੀਜ਼ੇ ਦੀ ਐਕਸਟੈਂਸ਼ਨ ਦਾ ਪੁੱਛਦੇ ਸੀਗੇ, ਉਹਦੀ ਕੋਈ ਫੀਸ ਨਹੀਂ ਹੈਗੀ ਆ, ਜਿਹੜਾ 539 ਪੁੱਛਦੇ ਸੀਗੇ। ਤੇ ਜਿਹੜਾ ਵੀਰ ਉਹ ਪੁੱਛਦਾ ਸੀਗਾ ਪ੍ਰੋਸੈਸਿੰਗ ਟਾਈਮ ਜਿਹੜਾ ਸੀਗਾ ਉਹ ਜੁਲਾਈ 2010 ਚੱਲਦਾ ਪਿਆ, ਜਿਹੜਾ ਘਰਦਿਆਂ ਨੇ ਕੀਤਾ ਜਵਾਕਾਂ ਦੇ ਲਈ। ਠੀਕ ਹੈ ਜੀ, ਓਕੇ। ਦਲਜੀਤ, ਹਾਂਜੀ ਦਲਜੀਤ ਭਾਈ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਭਾਜੀ, ਮੇਰਾ ਨਾ 2 ਕੁਐਸਚਨ ਆ। ਇੱਕ ਆ ਯੂ ਵੀਜ਼ੇ ਦੇ, ਇੱਕ ਅਸਾਈਲਮ ਨਾ ਭਾਜੀ ਹੁਣਾਂ ਕੋ ਆ ਮੇਰੇ ਕੇਸ। ਮੈਂ 2016 ਚ ਆਇਆ ਤੇ ਮੇਰੀ ਵਾਈਫ ਤੇ ਮੇਰੇ ਬੇਟੇ 2022 ਚ ਆਏ ਆ। ਤੇ ਭਾਜੀ ਮੇਰਾ ਨਾ ਇਸ ਮਹੀਨੇ ਦੀ ਨਹੀਂ, ਇਸ ਸਾਲ ਚ ਨਾ ਦਸੰਬਰ 19 ਨੂੰ ਮੇਰੀ ਤਰੀਕ ਆ ਫਾਈਨਲ ਦਾ। ਉਹਦੇ ਵਿੱਚ ਨਾ ਲੀ ਮੈਰੀ ਕਰਕੇ ਆ ਆਪਣਾ ਲਾਇਰ ਆ, ਜੱਜ ਆ, ਤੇ ਉਹ ਨਾ ਉਹਨਾਂ ਦੀ ਰੇਟਿੰਗ ਹੈਗੀ ਆ ਮੇਰੇ ਹਿਸਾਬ ਨਾਲ 35-40 ਆ। ਹਾਂਜੀ। ਤੇ ਮੇਰਾ ਯੂ ਵੀਜ਼ੇ ਦਾ ਬੋਨਾਫਾਈਡ ਆਇਆ ਵਾ, ਤੇ ਮੈਨੂੰ ਕਿਹੜੇ ਰਾਹ 'ਚ ਜਾਣਾ ਚਾਹੀਦਾ, ਯੂ ਵੀਜ਼ੇ 'ਚ ਕਿ ਅਸਾਈਲਮ 'ਚ? ਨਹੀਂ, ਦੋਨੋਂ ਰਾਹ 'ਚ ਤੁਸੀਂ ਪੈ ਗਏ। ਯੂ ਵੀਜ਼ੇ ਦੇ ਤੁਸੀਂ ਆਲਰੇਡੀ ਹੈਗੇ ਆ, ਤੇ ਅਸਾਈਲਮ ਵਾਲਾ ਤੁਸੀਂ ਡੀਪੋਰਟੇਸ਼ਨ ਪ੍ਰੋਸੀਡਿੰਗ 'ਚ ਉਹ ਤਾਂ ਕੇਸ ਤੁਹਾਡਾ ਦਸੰਬਰ ਨੂੰ ਚੱਲਣਾ। ਹੁਣ ਤੁਹਾਡੇ ਕੋਲ ਇੱਕ ਆਪਸ਼ਨ ਇਹ ਆ ਜਾਂਦੀ ਹੈ ਕਿ ਬੋਨਾਫਾਈਡ ਦੇ ਬੇਸ ਤੇ ਤੁਸੀਂ ਪੀਡੀ ਲਈ ਅਪਲਾਈ ਕਰ ਸਕਦੇ ਆ, ਜੇ ਐਲਐਲ ਉਹ ਚੋਂ ਤੁਸੀਂ ਬਾਹਰ ਨਿਕਲਣਾ ਚਾਹੁੰਦੇ ਆ ਅਸਾਈਲਮ ਚੋਂ। ਉਦਾਂ ਮੈਂ ਤੁਹਾਡੇ ਨਾ ਈਮੇਲ ਤੇ ਪਾਈ ਸੀ, ਮੈਡਮ ਨਾਲ ਗੱਲ ਹੋਈ, ਮੇਰੇ ਖਿਆਲ ਸ਼ਰਨਜੀਤ ਨਾਲ ਮੈਡਮ ਨਾਲ ਗੱਲ ਹੋਈ, ਤੇ ਉਹ ਆਂਦੀ ਸੀ ਭਾਜੀ ਟਰਕੀ ਵਾਲੇ ਨਾਲ ਗੱਲ ਕਰਕੇ ਤੁਹਾਨੂੰ ਦੱਸੂਗੀ। ਤੁਹਾਡੇ ਦੇ ਬੋਨਾਫਾਈਡ ਪਾਇਆ ਸੀ ਮੈਂ, ਤੇ ਉਹਨਾਂ ਨੂੰ ਵਿਖਾਇਆ ਸੀ। ਤੁਸੀਂ ਬੋਨਾਫਾਈਡ ਦਾ ਨਾ ਹੁਣ ਕਿਉਂਕਿ ਟਾਈਮ ਲੱਗ ਜਾਂਦਾ ਯੂ ਵੀਜ਼ੇ ਦਾ ਵੀ, ਤੇ ਤੁਹਾਡੀ ਤਰੀਕ ਤੇ ਆ ਜਾਣੀ, ਤਦ ਤੱਕ ਤੁਹਾਡਾ ਯੂ ਵੀਜ਼ਾ ਨਹੀਂ ਆਉਣਾ। ਸੋ ਹੁਣ ਤੁਸੀਂ ਚੂਜ਼ ਕਰਨਾ ਇਹ ਕਿ ਯੂ ਵੀਜ਼ੇ ਵਾਲੇ ਰਾਹ ਜਾਣਾ, ਕਿਉਂਕਿ ਯੂ ਵੀਜ਼ੇ ਦਾ ਤੁਹਾਡਾ ਸਿੱਧਾ ਹੀ ਰਾਹ, ਟਾਈਮ ਥੋੜਾ ਜਿਹਾ ਜ਼ਿਆਦਾ ਲੱਗਣਾ। ਮੇਰੀ ਸਲਾਹ ਤੁਹਾਨੂੰ ਇਹੀ ਹੋਊਗੀ, ਭਾਵੇਂ 50% ਰੇਟਿੰਗ ਆ, ਭਾਵੇਂ ਜੱਜ ਦੀ 70% ਰੇਟਿੰਗ ਆ, ਤੁਹਾਨੂੰ ਜਿਹੜਾ ਸੀਗਾ ਪੀਡੀ ਲੈ ਕੇ ਕੇਸ ਟਰਮੀਨੇਟ ਕਰਕੇ ਯੂ ਵੀਜ਼ੇ ਦੇ ਬੇਸ ਤੇ ਜਿਹੜਾ ਅੱਗੇ ਜਾਣਾ ਚਾਹੀਦਾ ਮੇਰੇ ਹਿਸਾਬ ਨਾਲ, ਕਿਉਂਕਿ ਤੁਹਾਡਾ ਆਲਰੇਡੀ ਬੋਨਾਫਾਈਡ ਹੈਗਾ। ਇਹ ਤਾਂ ਹੁਣ ਵੇਟਿੰਗ ਗੇਮ ਹੀ ਆ ਸਾਰੀ। ਤੁਹਾਡੇ ਆਪਣੀ ਮੈਂ ਈਮੇਲ ਤੇ ਪਾਇਆ, ਤੁਸੀਂ ਚੈੱਕ ਕਰ ਸਕਦੇ। ਦੱਸ ਦਿੱਤਾ ਹੁਣ ਤੁਹਾਨੂੰ, ਮਤਲਬ ਉਹੀ ਚੀਜ਼ ਜਵਾਬ ਉੱਥੇ ਵੀ ਇਹੀ ਦੇਣਾ, ਇੱਥੇ ਵੀ ਇਹੀ। ਫੈਸਲਾ ਕਰੋ ਹੁਣ, ਜਵਾਬ ਦੇ ਤਾਂ ਦਿੱਤਾ ਤੁਹਾਨੂੰ, ਤੁਸੀਂ ਹੁਣ ਫੈਸਲਾ ਕਰਕੇ ਦੱਸੋ ਕਿੱਦਾਂ ਪੀਡੀ ਲੈਣੀ ਕਿ ਹੁਣ ਤਰੀਕ ਲੜਨੀ ਜੀ। ਤੁਹਾਨੂੰ ਹੁਣ ਉਹਨਾਂ ਨੇ ਦੱਸ ਦਿੱਤਾ ਆ ਵੀ ਇਸ ਚੀਜ਼ ਦੇ ਵਿੱਚ ਤੁਹਾਨੂੰ ਫਾਇਦਾ ਆ। ਹੁਣ ਉਦਾਂ ਉਹਨਾਂ ਨੇ ਦੱਸ ਵੀ ਦਿੱਤਾ, ਤੁਸੀਂ ਫਿਰ ਵੀ ਆਪ ਆਪਣੇ ਮਨ ਦਾ ਬਣਾ ਲਓ ਵੀ ਤੁਸੀਂ ਕਿਹੜੀ ਚੀਜ਼ ਦੇ ਬਾਰੇ ਨੂੰ ਜਿਹੜਾ ਬੋਨਾਫਾਈਡ ਦਾ ਮਤਲਬ ਇਹ ਹੈ ਕਿ ਯੂ ਵੀਜ਼ਾ ਤੁਹਾਡਾ ਉਹਨੇ ਗ੍ਰਾਂਟ ਕਰਤਾ, ਵੀਜ਼ੇ ਦੀ ਵੇਟ ਕਰ ਰਹੇ ਆ। ਠੀਕ ਹੈ ਰਾਜਕਰਨ ਜੀ। ਸੋ ਏਦਾਂ ਕਿ ਗੱਲ ਉਹੀ ਆ ਗਈ ਨਾ ਹੁਣ ਕਿ ਸਾਲਾਂ ਦੀ ਤਰੀਕ ਦਸੰਬਰ ਤੇ ਆ, ਬੰਦੇ ਦੇ ਮਨ 'ਚ ਵੀ ਹੁੰਦਾ ਕਿ ਲੈ ਮੈਂ ਹੁਣ ਦਸੰਬਰ 'ਚ ਜਿੱਤ ਜਾਣਾ ਕੇਸ। ਯੂ ਵੀਜ਼ਾ ਦਾ ਏਦਾਂ ਕਿ 3-4 ਸਾਲ ਠਹਿਰ ਕੇ ਜਿਹੜਾ ਆਉਣਾ, ਪਰ ਹੈਗਾ ਸ਼ੋਰ ਸ਼ਾਟ। ਉਸ ਤੋਂ ਬਾਅਦ 4 ਸਾਲ ਦਾ ਯੂ ਵੀਜ਼ਾ ਹੁੰਦਾ, 3 ਸਾਲ ਬਾਅਦ ਤੁਸੀਂ ਜਿਹੜਾ ਗ੍ਰੀਨ ਕਾਰਡ ਅਪਲਾਈ ਕਰ ਸਕਦੇ ਹੋ, ਉਹ ਵੀ ਸ਼ੋਰ ਸ਼ਾਟ। ਸੋ ਮਤਲਬ ਕਿ ਉਹਦੇ ਵਿੱਚ ਕੁੱਲ ਮਿਲਾ ਕੇ ਤੁਹਾਨੂੰ 5-6 ਸਾਲ ਇਹ ਬਾਈ ਨੂੰ ਹੋਰ ਜਿਹੜੇ ਲੱਗ ਸਕਦੇ ਆ, ਡਿਪੈਂਡਿੰਗ ਉਹਨੇ ਕਦੋਂ ਫਾਈਲ ਕੀਤਾ ਸੀਗਾ। ਸੋ ਇਹ ਉਹ ਚੀਜ਼ ਪੁੱਛ ਰਹੇ ਆ ਕਿ ਹੁਣ ਮੈਂ ਕੇਸ ਲੜਾਂ ਕਿ ਮੈਂ 5 ਸਾਲ ਬਾਅਦ ਜਿਹੜੀ ਮੈਨੂੰ ਗਰੰਟੀ ਜਿਹੜੀ ਚੀਜ਼ ਮੇਰੇ ਪੱਲੇ ਪੈਣੀ ਆ ਉਹਦੇ ਵੱਲ ਜਾਵਾਂ। ਤਾਂ ਓਬਵੀਅਸਲੀ ਉਹਦੇ ਵਿੱਚ ਹੁਣ ਸਿਆਣਾ ਤਾਂ ਇਹੀ ਹੈ ਕਿ ਜਿਹੜੀ ਚੀਜ਼ ਗਰੰਟੀ ਜਿਹੜੀ ਉਹ ਹੈਗੀ ਉਹਦੇ ਵੱਲ ਹੀ ਬੰਦਾ ਜਾਵੇ, ਹਨਾ। ਕਿਉਂਕਿ 35% ਜੇ ਜੱਜ ਦੀ ਰੇਟਿੰਗ ਆ, ਉਹ ਤੁਹਾਨੂੰ ਵੀ ਪਤਾ ਕਿ ਕੇਸ ਫੇਲ ਵੀ ਹੋ ਸਕਦਾ, ਸਿੱਧਾ ਹੀ ਹਿਸਾਬ ਕਿਤਾਬ ਆ। ਬਿਲਕੁਲ। ਜੇ ਜਿਹੜੀ ਬੋਨਾਫਾਈਡ ਆ ਗਿਆ, ਤੁਸੀਂ ਯੂ ਵੀਜ਼ੇ ਨੂੰ ਪਰਸੂ ਕਰੋ। ਅੱਛਾ, ਇਹਦੇ ਵਿੱਚ ਹੁਣ ਜਦੋਂ ਇਹ ਬੋਨਾਫਾਈਡ ਆ ਗਿਆ, ਯੂ ਵੀਜ਼ੇ ਤੇ ਆ, ਤੇ ਰਾਈਟ ਨਾਓ ਜੋ ਮਾਹੌਲ ਬਣਿਆ ਆ ਉਸ ਪੱਖੋਂ ਤਾਂ ਨਹੀਂ ਇਹਨਾਂ ਨੂੰ ਕੋਈ ਡਰ? ਮਤਲਬ ਇਹਦੇ ਵਿੱਚ ਇਹੀ ਹੋ ਸਕਦਾ ਕਿ ਹੁਣ ਜਦੋਂ ਟਰੰਪ ਉਹਨਾਂ ਨੇ ਆ ਗਏ ਕਿ ਨਹੀਂ ਆਪਾਂ ਪੀਡੀ ਦੇਣੀ ਨਹੀਂ, ਜੋ ਮਰਜ਼ੀ ਕਰ ਲਓ, ਉਹ ਚੀਜ਼ ਆ। ਠੀਕ ਹੈ। ਤੇ ਹਾਂਜੀ, ਸੋ ਪੀਡੀ ਵਾਲਾ ਇਹ ਸੀਗਾ ਕਿ ਟਾਈਮ ਥੋੜਾ ਜਿਹਾ ਨਿਕਲ ਗਿਆ, ਪਰ ਇਹ ਹੈਗਾ ਅਜੇ ਵੀ ਕਿਉਂਕਿ ਬੋਨਾਫਾਈਡ ਆ ਗਿਆ, ਉਹਦੇ ਬੇਸ ਤੇ ਆਪਾਂ ਟਰਾਈ ਕਰ ਸਕਦੇ ਹਾਂ। ਠੀਕ ਹੈ ਜੀ, ਮਿਹਰਬਾਨੀ। ਮਨਪ੍ਰੀਤ ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੈਂ ਨਾ ਆਪਣਾ ਕਜ਼ਨ ਦੇ ਬੇਸ ਤੇ ਪੁੱਛ ਰਿਹਾ ਕੁਐਸਚਨ। ਐਕਚੁਅਲੀ ਉਹਨਾਂ ਦੀ ਨਾ ਮੈਰਿਜ ਹੋਈ ਸੀ ਅਮਰੀਕਨ ਸਿਟੀਜ਼ਨ ਦੇ ਨਾਲ, 4-5 ਸਾਲ ਹੋ ਗਏ, ਬਟ ਸਮਹਾਉ ਜਿੱਦਾਂ ਉਹ ਜਨਾਨੀ ਨੇ ਬਾਅਦ ਚ ਅਬਿਊਜ਼ ਵਗੈਰਾ ਕੀਤਾ, ਉਹਨਾਂ ਦੀ ਨਾ ਐਡਵਾਂਸ ਪ੍ਰੋਲ ਆਈ ਸੀ, ਤੇ ਬਟ ਉਹਨਾਂ ਦਾ ਜਿਹੜਾ ਅਸਾਈਲਮ ਸੀ ਉਹ ਡਿਨਾਈ ਹੋਇਆ, ਰਿਮੂਵਲ ਉਹਨਾਂ ਲੱਗੀ ਹੋਈ ਹੈ। ਤੇ ਉਹ ਇਹ ਪੁੱਛਣਾ ਸੀ ਕਿ ਉਹ ਕਰ ਸਕਦੇ ਨੇ, ਟਰੈਵਲ ਕਰ ਸਕਦੇ ਆਊਟ ਆਫ ਯੂਨਾਈਟਿਡ ਸਟੇਟ? ਨਹੀਂ ਮੇਰੇ ਵੀਰ, ਬੈਨ 10 ਸਾਲ ਦੀ ਬਾਹਰ ਹੈਗੀ ਆ, ਜਦ ਅਸਾਈਲਮ ਆਊਟਸਟੈਂਡਿੰਗ ਹੈਗਾ, ਨਹੀਂ ਕਰ ਸਕਦੇ। ਸਰ ਉਹਨਾਂ ਦੀ ਪੀਆਈਏ ਦੇ ਵਿੱਚ ਅਪੀਲ ਲੱਗੀ ਹੋਈ, ਸੌਰੀ, ਤੇ ਉਹਨੂੰ ਕਿੰਨਾ ਕੁ ਟਾਈਮ ਲੱਗ ਜਾਏਗਾ ਕੇਸ ਬੰਦ ਕਰਾਉਂਦੇ ਜਾਂ ਆਪਣਾ ਪੀਡੀ ਲੈਂਦੇ ਉੱਥੇ? ਮਤਲਬ ਹੁਣ ਇਹ ਹੈ ਕਿ
ਕੁੜੀ ਦਾ ਇਹ ਕੋਆਪਰੇਟ ਨਹੀਂ ਕਰਨਾ ਕਿਸੇ ਨੇ ਵੀ BA ਦੇ ਲੈਵਲ ਤੇ ਐਟਲੀਸਟ ਨੈਕਸਟ 6 ਮੰਥ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਕਹਿਣਾ ਕਿ PD ਦੇ ਦੇਣੀ ਹੈ। ਰਿਮੂਵਲ ਆਰਡਰ ਆਲਰੇਡੀ ਹੈਗਾ, ਸਰਕਾਰ ਨੂੰ ਫਾਈਟ ਹੀ ਕਰਨਾ ਚਾਹੂਗੀ, ਸੋ ਕੁਝ ਨਹੀਂ ਕਹਿ ਸਕਦੇ ਉਹਦਾ ਕਿੰਨਾ ਟਾਈਮ ਲੱਗਣਾ ਜੀ। ਜਸਪਾਲ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਹੈ ਜੀ, ਮੇਰੀ 2022 ਫਰਵਰੀ ਵਿੱਚ ਸਾਇਲਮ ਕੋਰਟ 'ਚ ਇੰਟਰਵਿਊ ਹੋਈ ਸੀ ਤੇ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਤੁਹਾਨੂੰ ਜਵਾਬ ਘਰ ਭੇਜ ਦਾਂਗੇ ਵਾਇਆ ਮੇਲ ਤੇ ਉਹ ਸਰ ਜੀ ਆਇਆ ਨਹੀਂ ਜੀ ਅਜੇ ਤੱਕ। 3 ਸਾਲ ਹੋ ਗਏ ਕੇਸ ਚੱਲੇ। ਕਈ ਵਾਰੀ ਲਾ ਦਿੰਦੇ ਆ ਜ਼ਿਆਦਾ ਟਾਈਮ, ਉਹਦੇ ਵਿੱਚ ਤੁਸੀਂ ਜਿਹੜੀ ਚੀਜ਼ ਕਰ ਸਕਦੇ ਹੋ ਉਹੀ ਹੈਗਾ, ਤੁਸੀਂ ਉਹਨਾਂ ਨੂੰ ਫੋਲੋ ਅਪ ਕਰ ਸਕਦੇ ਆ। ਜੇ ਫੋਲੋ ਅਪ ਤੇ ਬੰਦਾ ਬਸ ਹੋ ਜਾਵੇਗਾ ਜੀ ਤੇ ਉਹ ਲਾਅ ਸੂਟ ਫਾਈਲ ਕਰ ਸਕਦਾ ਮੈਂਡੇਮਸ ਦਾ ਕਿ ਮੈਨੂੰ ਫੈਸਲਾ ਦਿਓ। ਇਹ 2 ਚੀਜ਼ਾਂ ਤੁਸੀਂ ਕਰ ਸਕਦੇ ਆ। ਤੇ ਸਰ ਜੀ ਮੈਂ ਉਹਨਾਂ ਕੋਲ ਗਿਆ ਸੀ ਫੋਲੋ ਅਪ ਕਰਨ ਪਿਛਲੇ ਹਫਤੇ, ਉਹ ਕਹਿੰਦੇ ਜੀ ਪ੍ਰੋਸੈਸਿੰਗ 'ਚ ਹੀ ਹੈ ਤੁਹਾਡਾ, ਵੇਟ ਕਰੋ ਤੁਸੀਂ। ਤੇ ਉਹਦੇ ਵਾਸਤੇ ਹੁਣ ਫਿਰ ਤੁਹਾਡੇ ਨਾਲ ਕੰਟੈਕਟ ਕਰੀਏ ਜੇ ਉਹਨਾਂ ਨੂੰ ਚਿੱਠੀ ਪਾਣੀ ਜਿਵੇਂ ਤੁਸੀਂ ਕਹਿ ਰਹੇ ਹੋ? ਨਹੀਂ, ਚਿੱਠੀ ਝੁੱਠੀ ਨਹੀਂ, ਆਪਣੇ ਕੋਲ ਤਾਂ ਤੁਸੀਂ ਲਾਅ ਸੂਟ ਵਾਲਾ ਹੀ ਆਣਾ, ਚਿੱਠੀ ਝੁੱਠੀ ਵਾਲਾ ਨਹੀਂ। ਆਪਣਾ ਪਿਆਰ ਮੁਹੱਬਤ ਵਾਲਾ ਕੰਮ ਹੈਗਾ, ਤੁਸੀਂ ਤਿਆਰੀ ਕਰੋ। ਚਿੱਠੀ ਝੁੱਠੀ ਤੁਸੀਂ ਆਪ ਹੀ ਪਾਓ। ਨਹੀਂ ਉਹੀ ਲਾਅ ਸੂਟ ਵਾਸਤੇ ਫਿਰ ਉਹਨਾਂ ਨਾਲ ਕੰਟੈਕਟ ਕਰੀਏ ਨਾ ਤੁਹਾਡੇ ਨਾਲ, ਅਸੀਂ ਉੱਥੇ ਕਰ ਸਕਦੇ ਜੀ। ਠੀਕ ਹੈ ਜੀ। ਤੇ ਇਹਨਾਂ ਦੇ ਆਫਿਸ ਦਾ ਨੰਬਰ ਉਹ ਦੱਸ ਦਿੰਦਾ ਜੀ ਮੈਂ, 4159090503 415 909 0503 ਦੇ ਉੱਤੇ। ਤੇ ਸਟੂਡੀਓ 'ਚ ਕਾਲ ਕਰਨ ਵਾਲਾ ਨੰਬਰ ਉੱਦਾਂ 408 272 5200 ਆ। ਲਾਈਨ ਸਾਰੀਆਂ ਜਿਹੜੀਆਂ ਬਿਜ਼ੀ ਨੇ, ਚੱਲ ਰਹੇ ਨੇ, ਸਾਰੇ ਜਾਣੇ ਹੋਲਡ ਤੇ ਆ। ਟਰਾਈ ਕਰੀ ਜਾਇਓ, ਸ਼ਾਇਦ ਨੰਬਰ ਜਿਹੜਾ ਤੁਹਾਡਾ ਵੀ ਇਸ ਦੇ ਵਿੱਚ ਲੱਗ ਸਕਦਾ। ਹਾਂਜੀ ਗੁਰਦੀਪ ਜੀ। ਹਾਂਜੀ ਗੁਰਦੀਪ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਕੁਐਸਚਨ ਸੀਗਾ 4IT ਬਾਈਕ ਦੇ ਰਿਲੇਟਡ। ਤੁਹਾਡੀ ਨਾ ਆਵਾਜ਼ ਬਹੁਤ ਹੌਲੀ ਆ ਰਹੀ, ਥੋੜਾ ਲੱਗਿਓ। ਹਾਂਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਤੇ ਸੌਰੀ, ਹਾਂਜੀ ਮੇਰਾ ਜਿਹੜਾ ਕੁਐਸਚਨ ਸੀਗਾ ਉਹ ਗੁਰਦੁਆਰੇ ਦੇ ਥਰੂ ਜਿਹੜਾ ਆਪਾਂ 485 ਗ੍ਰੀਨ ਕਾਰਡ ਦਾ ਜਿਹੜਾ ਪ੍ਰੋਸੈਸ ਕਰਦੇ ਹੁੰਦੇ ਉਹਦੇ ਰਿਲੇਟਡ ਸੀਗਾ। ਤੇ ਮੈਂ ਭਾਜੀ I-360 ਮੇਰਾ ਜਿਹੜਾ ਅਪਰੂਵ ਹੋਇਆ ਸੀਗਾ 2021 ਦੇ ਵਿੱਚ, ਜੂਨ ਮਹੀਨੇ ਦੇ ਵਿੱਚ ਅਪਰੂਵ ਹੋਇਆ ਸੀਗਾ ਜੀ। ਤੇ ਜਾਣੀ ਕਿ 2020 ਦੇ ਵਿੱਚ ਨਵੰਬਰ ਦੇ ਵਿੱਚ ਮੈਂ ਅਪਲਾਈ ਕੀਤਾ ਸੀ ਤੇ 21 ਦੇ ਵਿੱਚ ਮੇਰਾ ਅਪਰੂਵ ਹੋਇਆ ਸੀਗਾ। ਤੇ ਉਸ ਤੋਂ ਬਾਅਦ ਵਿੱਚ ਹੁਣ ਅੱਜ ਮੈਨੂੰ 928 ਦਿਨ ਹੋ ਗਏ ਆ ਤੇ ਸਟਿਲ ਮੇਰਾ ਗ੍ਰੀਨ ਕਾਰਡ ਭਾਜੀ ਜਿਹੜਾ ਹਲੇ ਨਹੀਂ ਆਇਆ। ਤੇ ਜਿਹੜਾ ਗ੍ਰੀਨ ਕਾਰਡ ਦਾ ਪ੍ਰੋਸੈਸ ਆ ਉਹ ਵੀ ਮੇਰਾ ਓਵਰ ਚੱਲ ਰਿਹਾ ਆ। ਤੇ ਜਦੋਂ ਮੈਂ ਉਹਨਾਂ ਨੂੰ ਈਮੇਲ ਪਾ ਕੇ ਪੁੱਛਿਆ ਕਿ ਇਹਦਾ ਮੈਨੂੰ ਵੀ ਕਿਉਂ ਇਹਦਾ ਚੱਲ ਰਿਹਾ, ਵੀ ਹਲੇ ਤੱਕ ਕਿਉਂ ਨਹੀਂ ਆਇਆ, ਕਿਉਂਕਿ ਮੇਰੇ ਨਾਲ ਜਿਹੜੇ 2 ਜਣੇ ਸੀਗੇ ਉਹਨਾਂ ਦਾ ਗ੍ਰੀਨ ਕਾਰਡ ਆਏ ਨੂੰ 6-7 ਮਹੀਨੇ ਹੋ ਗਏ ਆ ਤੇ ਮੇਰਾ ਹਲੇ ਤੱਕ ਨਹੀਂ ਆਇਆ। ਤੇ ਉਹ ਬਸ ਇਹੀ ਕਹਿੰਦੇ ਆ ਵੀ ਜਸਟ ਤੁਸੀਂ ਵੀ ਲਾਈਨ ਦੇ ਵਿੱਚ ਜਸਟ ਵੇਟ, ਇੱਦਾਂ ਬਸ ਆਹੀ ਇੱਦਾਂ ਭੇਜ ਦਿੰਦੇ। ਮੈਂ 2-3 ਵਾਰੀ ਮੇਲ ਪਾਈ ਉਹਨਾਂ ਨੂੰ, 3-3 2-2 ਮਹੀਨੇ ਠਹਿਰ ਕੇ ਉਹਨਾਂ ਜਿਹੜਾ ਡੇਟ ਚੱਲਦੀ ਪਈ ਨਾ ਉਹਨਾਂ ਦੀ ਗ੍ਰੀਨ ਕਾਰਡ ਦੀ, ਜਿਹਨਾਂ ਨੂੰ ਮਿਲ ਰਿਹਾ ਉਹ ਚੱਲ ਰਹੀ ਹੈ ਜਨਵਰੀ 1 2021। ਸੋ ਹੁਣ ਮੈਨੂੰ ਪਤਾ ਨਹੀਂ ਤੁਹਾਡਾ ਜਨਵਰੀ 21 ਚ ਕਦੋਂ ਆਇਆ ਵਾ, ਪਰ 1 ਜਨਵਰੀ ਤਰੀਕ ਚੱਲਦੀ ਪਈ ਉਹਨਾਂ ਦੀ 2021 ਰਿਲੀਜੀਅਸ ਵਰਕਰ ਵਾਲੀ, ਜੋ ਤੁਹਾਨੂੰ ਵੇਟ ਕਰਨੀ ਪੈਣੀ ਹੈ। ਠੀਕ ਹੈ ਜੀ, ਕਿਉਂਕਿ ਜਿਹੜਾ ਅੱਛਾ ਇਹ I-360 ਨੂੰ ਕੰਸੀਡਰ ਕਰਦੇ ਹੁੰਦੇ ਵੀ ਜਦੋਂ ਇਹ ਅਪਰੂਵ ਹੋਇਆ ਹੋਵੇ? ਨਹੀਂ, ਉੱਤੇ ਪ੍ਰਾਇੋਰਟੀ ਡੇਟ ਲਿਖੀ ਹੁੰਦੀ ਹੈ ਉੱਤੇ, ਉਹਦੇ ਹਿਸਾਬ ਨਾਲ ਚੱਲਦਾ, ਪ੍ਰਾਇੋਰਟੀ ਡੇਟ ਦੇ ਹਿਸਾਬ ਨਾਲ। ਅੱਛਾ, ਪ੍ਰਾਇੋਰਟੀ ਡੇਟ ਦੇ ਹਿਸਾਬ ਨਾਲ ਚੱਲਦਾ ਜੀ। ਠੀਕ ਹੈ ਜੀ। ਤੁਹਾਡੀ ਹੁਣ ਜਿੱਦਾਂ ਡੇਟ ਆਈ ਥਿੰਕ ਜੁਲਾਈ ਸੀਗੀ ਜੀ ਆਪਣੇ 2021। ਹਾਂਜੀ। ਸੋ ਜਨਵਰੀ ਚੱਲਦੀ ਹੈ ਨਾ, ਫਿਰ ਸੋ ਟਾਈਮ ਲੱਗੇਗਾ ਭਾਜੀ। ਤੁਹਾਡਾ 1 ਸਾਲ 2 ਸਾਲ ਤੁਹਾਡੇ ਹੋਰ ਲੱਗਣੇ ਆ ਜੀ। ਸਾਲ 2 ਸਾਲ ਹੋਰ ਲੱਗਣੇ ਨੇ ਜੀ ਜੀ। ਅੱਛਾ, 21 ਦੇ ਵਿੱਚ ਸੀਗਾ ਮੇਰਾ 21 ਯਾਨੀ ਕਿ ਜੁਲਾਈ ਦੱਸਦਾ ਤੁਹਾਨੂੰ ਵੀਰ ਜੀ, ਤੁਹਾਨੂੰ ਦੱਸਿਆ ਨਾ 1 ਜਨਵਰੀ 21 ਚੱਲ ਰਹੀ ਆ, ਤੁਹਾਡਾ ਜੁਲਾਈ ਦਾ ਆ, 6 ਮਹੀਨੇ ਦੇ ਵਿੱਚ ਆ। ਤੇ ਪਰ 6 ਮਹੀਨੇ ਦਾ ਮਤਲਬ 6 ਮਹੀਨੇ ਨਹੀਂ ਹੁੰਦੇ, ਕਈ ਵਾਰੀ ਵੱਧ ਟਾਈਮ ਵੀ ਜਿਹੜਾ ਉਸ 'ਚ ਲੱਗਦਾ ਹੁੰਦਾ ਹੈ ਜੀ। ਮਨਜਿੰਦਰ। ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਜਸਪ੍ਰੀਤ ਬਾਰੇ ਕੇਸ ਬਾਰੇ ਗੱਲਬਾਤ ਕਰਨੀ ਆ। 2 ਮਹੀਨੇ ਹੋ ਗਏ ਆਫਿਸ ਵੱਲੋਂ ਕੋਈ ਅਪਡੇਟ ਨਹੀਂ ਆ ਰਹੀ। ਜਸਪ੍ਰੀਤ ਕੌਣ? ਜਸਪ੍ਰੀਤ ਦਾ ਕੇਸ ਆ ਜੀ। ਤੁਸੀਂ ਕੌਣ? ਜਾਂ ਮੈਨੂੰ ਮਨਜਿੰਦਰ ਬੋਲਦਾ ਜੀ ਮੈਂ। ਤੇ ਤੁਹਾਡੇ ਨਾਲ ਗੱਲ ਵੀ ਹੋਈ ਸੀ ਉਹਨਾਂ ਦੇ ਕਿੱਦਾਂ ਵਾ? ਹਾਂਜੀ ਰਿਲੇਟਿਵ ਹੈ। ਤੁਹਾਡੇ ਨਾਲ ਗੱਲ ਹੋਈ ਸੀ, ਯੂਨੀਵਰਸਿਟੀ ਵੀ ਹੋਈ ਸੀ ਤੁਹਾਡੇ ਨਾਲ ਗੱਲਬਾਤ। ਅੱਛਾ, ਮੈਨੂੰ ਮਾੜਾ ਜਿਹਾ ਉਹਦੇ ਲਾਸਟ 3 ਡਿਜਿਟ ਦੱਸੋਗੇ ਕੀ ਹੈਗੇ ਏਲੀਅਨ ਨੰਬਰ ਦੇ? 975 ਜੀ। 975। ਕੋਈ ਨਹੀਂ ਭਾਜੀ, ਮੈਂ ਕਰਾ ਦੇਣਾ ਉਹਨੂੰ ਕਾਲ। ਮੈਂ ਜੇ ਤੁਸੀਂ ਗੱਲ ਕਰ ਸਕਦੇ ਬਾਅਦ ਚ ਮੈਂ ਕਾਲ ਕਰ ਲੈਣਾ ਜੀ ਭਾਜੀ। ਤੁਹਾਡੇ ਨਾਲ ਤਾਂ ਪਹਿਲੀ ਗੱਲ ਮੈਂ ਗੱਲ ਹੀ ਨਹੀਂ ਕਰ ਸਕਦਾ ਪਰਸਨ ਤੇ ਵੀ ਉਹਨੂੰ, ਪਰ ਮੈਂ ਕਾਲ ਜਸਪ੍ਰੀਤ ਨੂੰ ਕਰਕੇ ਤੇ ਉਹ ਤੁਹਾਨੂੰ ਵਿੱਚ ਪਾ ਲਵੇ, ਉਹਦੇ ਵਿੱਚ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ। ਪਰ ਪਹਿਲਾਂ ਮੈਂ ਉਹਨੂੰ ਕਾਲ ਕਰ ਲਵਾਂਗਾ, ਉਹ ਤੁਹਾਨੂੰ ਵਿੱਚ ਪਾ ਲਵੇ, ਫਿਰ ਐਡ ਕਰ ਲਵੇ। ਭਾਜੀ ਜੇ ਸ਼ਾਇਦ ਤੁਸੀਂ ਜਦੋਂ ਦੇਖੋਗੇ ਮੈਸੇਜ ਦੇਖੋਗੇ ਮੋਸਟ ਆਫ ਮੈਂ ਹੀ ਗੱਲਬਾਤ ਕੀਤੀ। ਮੇਰੀ ਗੱਲ ਸਮਝ ਯਾਰ, ਇਹ ਜਿਹੜਾ ਕੌਨਫੀਡੈਂਸ਼ੀਅਲੀ ਪ੍ਰੋਵੀਜ਼ਨ ਆ, ਮੈਨੂੰ ਲਾਅ ਦੇ ਹਿਸਾਬ ਦੇ ਨਾਲ ਮੈਂ ਜਿਹੜਾ ਬੰਦਾ ਨਾ ਮੇਨ ਉਹਨੂੰ ਕਰਕੇ ਉਹ ਵਿੱਚ ਭਾਵੇਂ 10 ਜਾਣੇ ਇਹਨੂੰ ਪਾ ਲਵੇ, ਮੈਨੂੰ ਉਹਦੇ ਚ ਕੋਈ ਨਹੀਂ। ਮੈਂ ਇਹ ਕਹਿ ਰਿਹਾ ਕਿ ਉਹ ਪਹਿਲਾਂ ਕਾਲ ਚੱਕੇ
ਤਾਂ ਕਿ ਮੈਨੂੰ ਪਤਾ ਹੋਵੇ ਕਿ ਉਹ ਗੱਲ ਤੁਹਾਡੇ ਨਾਲ ਕਰਾਣੀ ਚਾਹੁੰਦਾ ਵਾ। ਤੇ ਉਹ ਤੁਸੀਂ 975 ਜਿਹੜਾ ਹੈਗਾ ਨਾ, ਮੈਂ ਤੁਹਾਨੂੰ ਆਪਣੇ ਸਟਾਫ ਨੂੰ ਕਹਿ ਕੇ ਮੰਡੇ ਤਾਂ ਆਪਣਾ ਉਹ ਆ, ਤੇ ਟਿਊਜ਼ਡੇ ਨੂੰ ਤੁਹਾਨੂੰ ਕਾਲ ਕਰ ਲੈਂਦੇ ਹਾਂ ਜੀ। ਧਰਮਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਪੁੱਛਣਾ ਚਾਹੁੰਦਾ ਸੀ ਆਪਣੇ ਜਿੱਦਾਂ ਹੁਣ ਟਰੰਪ ਸਾਹਿਬ ਆ ਰਿਹਾ ਕਿ ਗਾਰਡੀਅਨ ਜਿਹੜਾ ਰੂਲ ਹੈਗਾ ਲਾਅ, ਉਹਦਾ ਕੀ ਪ੍ਰੋਸੀਜਰ ਹੈ? ਨਹੀਂ, ਗਾਰਡੀਅਨ ਦਾ ਪ੍ਰੋਸੀਜਰ ਕੀ ਹੈ ਕਿ ਟਰੰਪ ਸਾਹਿਬ ਦੇ ਆਉਣ ਨਾਲ ਕੀ ਚੇਂਜ ਹੋਣਾ? ਸਵਾਲ ਕੀ? ਨਹੀਂ, ਮਤਲਬ ਸਵਾਲ ਮੇਰਾ ਇਹ ਹੈ, ਚਲੋ ਉਹਦਾ ਬਾਅਦ ਦੀ ਕਿ ਗਾਰਡੀਅਨਸ਼ਿਪ ਦਾ, ਕਿਸੇ ਦੀ ਗਾਰਡੀਅਨਸ਼ਿਪ ਲੈਣੀ, ਉਹਦਾ ਕੀ ਲਾਅ ਹੈ, ਕੀ ਰੂਲ ਹੈ? ਗਾਰਡੀਅਨਸ਼ਿਪ ਤੇ ਤਾਂ ਭਾਜੀ ਤੁਹਾਨੂੰ ਸ਼ੋਅ ਸਾਡਾ ਦੇਖਣਾ ਪੈਣਾ, ਪੂਰਾ ਕੀਤਾ ਸੀਗਾ। ਤਾਂ ਲੰਬਾ ਚੌੜਾ ਪ੍ਰੋਗਰਾਮ ਜਿਹੜਾ ਹੈਗਾ, ਮੁੱਕਦੀ ਗੱਲ ਉਹਦੀ ਇਹ ਹੈ ਕਿ ਹਰੇਕ ਸਟੇਟ ਦੇ ਵਿੱਚ ਕਿਸੇ ਚ ਸੁਣ ਤਾਂ ਲਓ ਭਰਾਵਾ, ਹੁਣ ਮੈਂ ਉਹੀ ਤਾਂ ਜਵਾਬ ਦੇ ਰਿਹਾ ਵਾਂ ਕਿ ਕਿਸੇ ਸਟੇਟ 'ਚ 18 ਸਾਲ ਉਮਰ ਆ, ਕਿਸੇ 'ਚ 21 ਸਾਲ ਉਮਰ ਆ, ਜਿਹੜੀ ਵੀ ਸਟੇਟ 'ਚ ਹੈਗਾ, ਤੇ ਜਵਾਕ ਨੂੰ ਘਰ ਦੇ ਨਹੀਂ ਸਾਂਭ ਸਕਦੇ ਆ, ਤਾਂ ਫੈਮਿਲੀ ਕੋਰਟ 'ਚ ਜਿਹੜਾ ਜਾ ਕੇ ਗਾਰਡੀਅਨ ਆਰਡਰ ਲੈਣਾ ਹੁੰਦਾ, ਤੇ ਫਿਰ ਉਸ ਤੋਂ ਬਾਅਦ ਇਮੀਗ੍ਰੇਸ਼ਨ ਦੇ ਥਰੂ ਫਿਰ ਗ੍ਰੀਨ ਕਾਰਡ ਵਾਲਾ ਰਾਹ ਜਿਹੜਾ ਖੁੱਲ ਜਾਂਦਾ। ਹਾਂਜੀ। ਕੈਲੀਫੋਰਨੀਆ 'ਚ ਕੀ ਲਾਅ ਹੈ? ਕੈਲੀਫੋਰਨੀਆ 'ਚ ਇਹ ਗੂਗਲ ਮੈਨੂੰ ਲੱਗਦਾ ਕਰ ਲਓ, ਸੌਖਾ ਰਹਿਣਾ ਸਭ ਤੋਂ ਵਧੀਆ ਗਾਰਡੀਅਨਸ਼ਿਪ ਦਾ। ਇਹ ਲੰਬੇ ਹੋ ਜਾਣੀ ਕਨਵਰਸੇਸ਼ਨ, ਤੇ ਇਹ ਆਪਣੇ ਭਾਜੀ ਕਾਫੀ ਲੰਬਾ ਚੌੜਾ ਹੋਆ, ਬਟ 21 ਸਾਲ ਤੋਂ ਥੱਲੇ ਵਾਲੇ ਦੀ ਗਾਰਡੀਅਨਸ਼ਿਪ ਹੋ ਸਕਦੀ ਹੈ। ਇਹ ਲਾਅ ਇਹ ਆ। ਚਲੋ ਬਾਟਮ ਲਾਈਨ ਇਹ ਆ ਜੀ, ਉਮਰ ਦਾ ਜੇ ਤੁਸੀਂ ਪੁੱਛਦੇ ਆ ਤਾਂ। ਰਾਜ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰੇ ਫਾਦਰ ਸਾਹਿਬ ਯੂਕੇ ਦੇ ਸੀਗੇ ਸਿਟੀਜ਼ਨ, ਤੇ ਉਹ ਇੱਥੇ ਆਏ ਸੀਗੇ, ਤੇ ਮੈਂ ਉਹਨਾਂ ਦਾ ਅਪਲਾਈ ਕੀਤਾ ਸੀਗਾ ਗ੍ਰੀਨ ਕਾਰਡ ਲਈ, ਤੇ ਉਹਨਾਂ ਦੀ ਅਪਰੂਵਲ ਮੈਨੂੰ ਨਵੰਬਰ ਦਸੰਬਰ 'ਚ ਆ ਗਈ ਸੀ 23 ਦੇ ਵਿੱਚ, ਤੇ ਉਹਨਾਂ ਦਾ ਗ੍ਰੀਨ ਕਾਰਡ ਨਹੀਂ ਆਇਆ। ਜਦੋਂ ਉਹਨਾਂ ਨੇ ਲਿਖਿਆ ਸੀ 90 ਦਿਨ ਦੇ ਵਿੱਚ ਨਾ ਆਵੇ ਤਾਂ ਕੰਟੈਕਟ ਕਰੋ, ਤੇ ਮੈਂ ਉਹਨਾਂ ਨੂੰ 4 ਵਾਰੀ ਕੰਟੈਕਟ ਕਰ ਚੁੱਕਾ, ਤੇ 4 ਵਾਰੀ ਉਹਨਾਂ ਨੇ ਮੈਨੂੰ ਅਪਰੂਵਲ ਲੈਟਰ ਮੁੜ ਕੇ ਭੇਜ ਦਿੰਦੇ ਆ, ਕੋਈ ਦੱਸਦੇ ਨਹੀਂ ਹੈਗੇ। ਤੁਸੀਂ ਕਹਿ ਰਹੇ ਕਿ ਗ੍ਰੀਨ ਕਾਰਡ ਉਹਨਾਂ ਨੇ ਇਸ਼ੂ ਕਰਤਾ ਤੇ ਡਿਲੀਵਰ ਨਹੀਂ ਹੋਇਆ, ਇਹ ਮਸਲਾ? ਨਹੀਂ, ਉਹਨਾਂ ਨੇ ਇਸ਼ੂ ਹਲੇ ਕੁਝ ਨਹੀਂ ਕੀਤਾ ਜੀ, ਉਹਨਾਂ ਕੋਲ ਕੋਈ ਟਰੈਕਿੰਗ ਨੰਬਰ ਨਹੀਂ, ਕੁਝ ਨਹੀਂ। ਮੈਨੂੰ ਮਾੜਾ ਜਿਹਾ ਦੱਸਿਓ ਕਿ ਕਿਹਦੀ ਪਟੀਸ਼ਨ ਫਾਈਲ ਕੀਤੀ ਸੀਗੀ? ਜਿੱਦਾਂ ਸਨ ਨੇ ਫਾਦਰ ਦੀ ਕੀਤੀ ਸੀਗੀ। ਸਨ ਨੇ ਫਾਦਰ ਦੀ ਕੀਤੀ ਸੀਗੀ, ਤੇ US ਦੇ ਵਿੱਚ ਹੀ ਆ ਨਾ ਫਾਦਰ ਵੀ? ਹਾਂਜੀ, ਫਾਦਰ US 'ਚ ਆਏ ਹੋਆ, ਤੇ ਆਏ ਸੀਗੇ ਜਿੱਦਾਂ ਉਹਨਾਂ ਨੂੰ ਐਸਟੇ ਤੇ ਆਏ ਸੀਗੇ, ਜਿੱਦਾਂ ਇੰਗਲੈਂਡ ਦੇ ਸਿਟੀਜ਼ਨ ਸੀਗੇ, ਤੇ 2023 ਦੇ ਵਿੱਚ ਉਹਨਾਂ ਦੀ ਆ ਗਈ ਸੀਗੀ ਲੈਟਰ ਵੀ ਅਪਰੂਵ ਹੋ ਗਿਆ। ਕੀ ਅਪਰੂਵ ਹੋ ਗਿਆ? 485 ਅਪਰੂਵ ਹੋ ਗਿਆ? ਹਾਂਜੀ, 485 ਜੀ। ਤੇ ਉਸ ਤੋਂ ਬਾਅਦ ਅਪ੍ਰੈਲ ਦੇ ਵਿੱਚ ਫੇਰ ਉਹਨਾਂ ਨੂੰ ਚਿੱਠੀ ਪਾਈ ਸੀ ਵੀ ਸਾਨੂੰ ਗ੍ਰੀਨ ਕਾਰਡ ਨਹੀਂ ਮਿਲਿਆ, ਉਹਨਾਂ ਨੇ ਚੱਕ ਕੇ ਦੁਬਾਰਾ ਫੇਰ ਉਹੀ ਲੈਟਰ ਅਪਰੂਵਲ ਦਾ ਭੇਜ ਦਿੱਤਾ। ਉਸ ਤੋਂ ਬਾਅਦ ਇੱਕ ਵਾਰੀ ਆਨਲਾਈਨ ਤੇ ਇਨਕੁਆਇਰੀ ਪਾਈ, ਉਹਨਾਂ ਨੇ ਫੇਰ ਦੁਬਾਰਾ ਰੀਇਸ਼ੂ ਕਰਤਾ ਅਪਰੂਵਲ ਦਾ ਹੀ, ਤੇ ਜੇ ਸਟੇਟਸ ਚੈੱਕ ਕਰਦੇ ਆ ਉਹ 'ਚ ਵੀ ਆ ਜਾਂਦਾ ਆ ਕਿ ਕੇਸ ਅਪਰੂਵਡ ਆ। ਤੇ 2 ਵਾਰੀ ਮੈਂ ਫੋਨ ਕਾਲ ਵੀ ਕਰ ਚੁੱਕਾ, ਉਹਨਾਂ ਨਾਲ ਗੱਲ ਵੀ ਕਰ ਚੁੱਕਾ ਆ, ਤੇ ਉਹ ਮਤਲਬ ਟਾਈਮ ਦੇ ਦਿੰਦੇ ਆ ਵੀ 72 ਘੰਟੇ ਵਿੱਚ ਦੱਸਾਂਗੇ, ਮੁੜ ਕੇ ਇਹ ਅਪਰੂਵਲ ਲੈਟਰ ਦੁਬਾਰਾ ਵੀ ਭੇਜ ਦਿੰਦੇ ਆ। ਹਾਂਜੀ, ਤੇ ਮਤਲਬ ਸਿੰਪਲ ਗੱਲ ਇਹ ਹੈ ਕਿ ਮੈਨੂੰ ਹੁਣ ਪਤਾ ਨਹੀਂ, ਕਿਉਂਕਿ ਇਸ ਟਾਈਮ ਦੇ ਨਾ ਤੁਸੀਂ ਵਕੀਲ ਥਰੂ ਫਾਈਲ ਕੀਤਾ ਸੀਗਾ ਇਹ, ਕਿ ਇਹ ਪੈਰਾਲੀਗਲ ਪੂਰਾ ਲੀਗਲ ਲਿਆ ਸੀਗਾ? ਨਹੀਂ ਜੀ, ਇੱਥੇ ਆਪ ਹੀ ਕੀਤਾ ਸੀਗਾ ਜੀ। ਹਾਂਜੀ, ਸੋ ਭਾਜੀ ਐਸਟਾ ਦੇ ਨਾ ਥੋੜੇ ਰੂਲਸ ਰਿਸਟ੍ਰਿਕਸ਼ਨ ਜਿਹੜੀਆਂ ਹੁੰਦੀਆਂ ਵਾ ਕਿ ਕਦੋਂ ਤੁਸੀਂ ਕਰ ਸਕਦੇ ਹੋ, ਤੇ 90 ਦਿਨ ਦੇ ਅੰਦਰ ਕਰਤਾ ਸੀਗਾ ਕਿ ਉਸ ਤੋਂ ਬਾਅਦ 'ਚ ਕੀਤਾ ਸੀਗਾ? ਮੇਰਾ ਖਿਆਲ ਆ ਵੀ 90 ਦਿਨ 'ਚ ਕਰ ਹੀ ਦਿੱਤਾ ਸੀ। ਹਾਂਜੀ, ਤੁਸੀਂ ਫੋਲੋ ਅਪ ਕਰੋ ਭਾਜੀ, ਹੋਰ ਇਹਦੇ ਵਿੱਚ ਨਹੀਂ ਕੁਝ ਕਿਹਾ ਜਾ ਸਕਦਾ ਇਸ ਵੇਲੇ, ਉਹੀ ਤੁਹਾਡਾ ਹੋਏਗਾ। ਵੇਟ ਕਰੀਏ? ਹਾਂਜੀ, ਵੇਟ ਕਰ ਜੀ, ਫੋਲੋ ਅਪ ਕਰੋ, ਫੋਲੋ ਅਪ ਜੀ। ਅਗਲੇ ਕਾਲਰ ਨੇ ਮਨੋਜ। ਹੈਲੋ। ਹਾਂਜੀ, ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਦੋਵਾਂ ਭਰਾਵਾਂ ਨੂੰ ਜੀ ਜੀ ਭਾਈ, ਤੁਹਾਡਾ ਸ਼ੋਅ ਸੁਣਦੇ ਨਾ ਆਪਾਂ ਨਜ਼ਾਰਾ ਆ ਜਾਂਦਾ ਭਾਈ ਪੂਰਾ। ਤੁਸੀਂ ਬਹੁਤ ਵਧੀਆ ਸਾਰਿਆਂ ਨੂੰ ਗਾਈਡ ਕਰਦੇ, ਤੁਹਾਡਾ ਬਹੁਤ ਵਧੀਆ ਲੱਗਦਾ ਭਾਜੀ। ਤੇ ਭਾਜੀ ਹਾਂਜੀ, ਕਦੇ ਲੱਗਦਾ ਭਾਈ ਦਾ ਮੇਰੀ ਟਿਕਟ ਤੋਂ ਇੱਕ ਵਾਰੀ ਗੱਲ ਹੋਈ ਸੀ, ਤੇ ਭਾਜੀ ਮੇਰਾ ਸਵਾਲ ਇਹ ਹੈਗਾ ਸੀ, ਤੇ ਮੈਂ ਆਪਣਾ ਮੇਰੀ ਇੰਟਰਵਿਊ ਹੋਈ ਸੀ ਆਪਣਾ ਸੈਲੂਨ ਆਫਿਸ ਵਿੱਚ, ਤੇ ਭਾਜੀ ਉਹ ਨਾ ਫਿਰ ਉਹਨਾਂ ਨੇ ਫਿਰ ਮੈਨੂੰ ਹੁਣ ਲੈਟਰ ਭੇਜਦੀ, ਫਿਰ ਤੇਰੀ ਇੱਕ ਵਾਰੀ ਇੰਟਰਵਿਊ ਹੋਣੀ ਹੈ। ਇੱਕ ਵਾਰੀ ਕਹਿੰਦੇ ਫਿਰ ਇੰਟਰਵਿਊ ਹੋਣੀ ਹੈ? ਹਾਂਜੀ, ਠੀਕ ਹੈ। ਤੇ ਮੇਰਾ ਬੇਟਾ ਜਿਹੜਾ ਇੱਥੇ ਸਿਟੀਜ਼ਨ ਹੋਇਆ, ਮੇਰੀ ਵਾਈਫ ਦੀ ਤੇ ਮੇਰੀ ਹੋਣੀ ਇੰਟਰਵਿਊ। ਮੇਰੀ ਵਾਈਫ ਮੇਰੇ ਡਿਪੈਂਡ ਹੈ। ਜਿਹੜਾ ਬੇਟਾ ਸਿਟੀਜ਼ਨ ਹੋਇਆ ਉਹਦੀ ਕਿੰਨੀ ਉਮਰ ਹੈ? ਉਹਦੀ 1.5 ਸਾਲ ਭਾਜੀ। 1.5 ਸਾਲ ਨਹੀਂ, ਉਹ ਤਾਂ ਨਹੀਂ ਕੋਈ ਫਾਇਦਾ ਦੇ ਸਕਦਾ, 21 ਸਾਲ ਦਾ ਹੀ ਹੋ ਕੇ ਫਾਇਦਾ ਦੇ ਸਕਦਾ। ਸੋ ਅਸਾਲਮ ਦੀ, ਹਾਂਜੀ ਅਸਾਲਮ ਹੀ ਕਰਨਾ ਪੈਣਾ ਤੁਹਾਨੂੰ ਪਰਸੋਂ।
ਹਾਂਜੀ ਭਾਈ ਮੈਂ ਲੱਗੀ ਹੋਈ ਸੈਲਮ ਮੇਰੀ ਸੈਲਮ ਆਫਿਸ ਵਿੱਚ ਮੇਰੀ ਇੰਟਰਵਿਊ ਇੱਕ ਵਾਰੀ ਹੋ ਚੁੱਕੀ ਹੈ, ਫਿਰ ਉਹਨਾਂ ਨੇ ਦੂਸਰੀ ਵਾਰੀ ਮੈਨੂੰ ਬੁਲਾਇਆ। ਹਾਂਜੀ ਹਾਂਜੀ, ਉਹੀ ਮੈਂ ਕਹਿ ਰਿਹਾ ਕਿ ਉਹੀ ਉਹਦੇ ਹਿਸਾਬ ਨਾਲ ਚੱਲਣਾ ਪੈਣਾ। ਜਾਣਾ ਹੀ ਪੈਣਾ ਜੀ, ਨਹੀਂ ਹੋਈ ਹੋਊਗੀ ਉਹਨਾਂ ਦੀ ਤਸੱਲੀ ਜੀ ਗਈ ਇਹਦੀ ਨਾ। ਅੱਛਾ ਭਾਜੀ, ਉਹ ਦੂਜੀ ਬਾਤ 2-2.5 ਮਹੀਨੇ ਪਹਿਲਾਂ ਹੋਈ ਇੰਟਰਵਿਊ ਇੱਕ ਵਾਰੀ। ਹਾਂਜੀ ਮੇਰਾ ਵੀਰ, ਏਦਾਂ ਕਿ ਜੇ ਦੁਬਾਰਾ ਉਹਨਾਂ ਨੇ ਇੰਟਰਵਿਊ ਲੈਣੀ ਉਹਨਾਂ ਦੇ ਹਿਸਾਬ ਦੇ ਨਾਲ ਹੀ ਚੱਲਣਾ ਪੈਣਾ, ਇਹ ਕਹਿ ਰਹੇ ਆਪਾਂ। ਜੇ ਉਹਨਾਂ ਨੇ 2 ਵਾਰੀ ਸੱਦਿਆ, 3 ਵਾਰੀ ਸੱਦਿਆ, 1 ਵਾਰੀ ਸੱਦਿਆ, ਨਹੀਂ ਸੱਦਿਆ, ਉਹਨਾਂ ਦੇ ਉੱਤੇ ਡਿਪੈਂਡ ਕਰਦਾ ਹੈ। ਆਪਾਂ ਉਹਦੇ ਵਿੱਚ ਕੁਝ ਕਰ ਨਹੀਂ ਸਕਦੇ। ਜੇ ਤੁਹਾਨੂੰ ਸੱਦਿਆ ਤੇ ਤੁਹਾਨੂੰ ਜਾਣਾ ਪੈਣਾ, ਮੁੱਕ ਦੀ ਗੱਲ ਇਹ ਆ। ਹਾਂਜੀ ਜੀ ਤੀਰਥ ਜੀ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜਦੋਂ ਭਾਜੀ ਮੇਰਾ ਕੁਐਸਚਨ ਸੀਗਾ ਜੂ ਵੀਜ਼ਾ ਬਾਰੇ। ਮੇਰਾ ਜੂ ਵੀਜ਼ਾ ਜਿੱਦਾਂ ਅਪਰੂਵ ਹੋ ਗਿਆ ਸੀਗਾ ਤੇ ਗ੍ਰੀਨ ਕਾਰਡ, ਹਾਂਜੀ ਗ੍ਰੀਨ ਕਾਰਡ ਅਪਲਾਈ ਕੀਤੇ ਨੂੰ ਵੀ 10 ਮਹੀਨੇ ਹੋ ਗਏ, ਲੇਕਿਨ ਮੇਰੇ ਤੇ ਜਿਹੜਾ ਨਾ ਰਿਮੂਵਲ ਪ੍ਰੋਸੀਡਿੰਗ ਤੇ ਡਿਪੋਰਟੇਸ਼ਨ ਸੀ ਉਹ ਮੇਰੇ ਵਕੀਲ ਨੇ ਬੰਦ ਨਹੀਂ ਕਰਵਾਇਆ। ਉਹ ਕਹਿੰਦਾ ਗ੍ਰੀਨ ਕਾਰਡ ਮਿਲਣ ਤੋਂ ਬਾਅਦ ਕਰਵਾਉਣਾ ਆ। ਤੇ ਮੰਨ ਲਓ ਵੀ ਉਹ ਸਹੀ ਹੈ ਜਾਂ ਮੈਨੂੰ ਹੁਣ ਕੀ ਕਰਨਾ ਚਾਹੀਦਾ? ਨਹੀਂ ਭਾਜੀ, ਉਹਨੂੰ ਤੁਸੀਂ ਹੁਣੇ ਬੰਦ ਕਰਾਓ ਗ੍ਰੀਨ ਕਾਰਡ। ਬਾਹਰ ਕਿੱਦਾਂ ਉਹਨੇ ਦੇਣਾ ਹੀ ਨਹੀਂ, ਉਹਨੇ ਤੁਹਾਨੂੰ ਜਿਹੜਾ ਗ੍ਰੀਨ ਕਾਰਡ ਜਾਂ ਰਿਮੂਵਲ ਪ੍ਰੋਸੀਡਿੰਗ ਤੁਹਾਡੀ ਚੱਲਦੀ ਹੈ। ਹਾਂ ਤੇ ਮਤਲਬ ਉਹ ਜਿੱਦਾਂ ਮੇਰਾ ਵਕੀਲ ਕਹਿੰਦਾ ਆਪਣਾ ਜੂ ਵੀਜ਼ੇ ਵਾਲਾ ਗ੍ਰੀਨ ਕਾਰਡ ਜਦੋਂ ਹੱਥ ਚ ਆ ਜਾਣਾ ਆਪਾਂ ਉਹ ਗ੍ਰੀਨ ਕਾਰਡ ਦੇ ਬੇਸ ਤੇ ਫੇਰ ਬੰਦ ਕਰਾਵਾਂਗੇ। ਨਹੀਂ ਭਾਜੀ, ਹੁਣ ਉਹ ਕੀ ਕਹਿੰਦਾ ਕਿੱਦਾਂ ਕਹਿੰਦਾ, ਹੁਣ ਤੁਸੀਂ ਸਲਾਹ ਜਾਂ ਉਹਦੀ ਮੰਨ ਲਓ ਜਾਂ ਸਾਡੀ ਮੰਨ ਲਓ। ਸੋ ਇਹ ਹੈ ਕਿ ਇਹਨੂੰ ਜਦੋਂ ਯੂ ਵੀਜ਼ਾ ਤੁਹਾਡਾ ਅਪਰੂਵ ਹੋ ਗਿਆ ਸੀਗਾ ਉਦੋਂ ਹੀ ਤੁਹਾਨੂੰ ਬੰਦ ਕਰਾ ਦੇਣਾ ਚਾਹੀਦਾ ਸੀਗਾ। ਜੇ ਨਹੀਂ ਕਰਾਇਆ ਤਾਂ ਹੁਣ ਕਰਾ ਲਓ। ਠੀਕ ਹੈ ਜੀ। ਰਵੀ ਸ਼ੇਰ ਸਤਿ ਸ਼੍ਰੀ ਅਕਾਲ ਜੀ। ਦੋ ਭਰਾਵਾਂ ਨੂੰ ਜੀ ਸਰ। ਸਰ ਮੇਰਾ ਕੁਐਸਚਨ ਹੈਗਾ, ਮੈਂ ਗ੍ਰੀਨ ਕਾਰਡ ਅਪਲਾਈ ਕੀਤੇ ਸੀ 11 ਮਹੀਨੇ ਹੋ ਗਏ ਮੈਨੂੰ। ਉਹਨੂੰ ਲੈਟਰ ਰਿਸੀਵ ਹੋਈ ਆ ਕਿ ਤੁਸੀਂ ਆਪਣੇ ਐਵੀਡੈਂਸ ਭੇਜੋ ਕਿ ਜਦੋਂ ਜਿਸ ਡੇਟ ਤੋਂ ਤੁਹਾਡਾ ਕੇਸ ਪਾਸ ਹੋਇਆ ਉਹ ਤੋਂ 1 ਸਾਲ ਤੁਸੀਂ ਅਮਰੀਕਾ ਦੀ ਫਿਜ਼ੀਕਲ ਪ੍ਰੈਜ਼ੈਂਟ ਹੈ। ਤੇ ਉਹਦੇ ਵਾਸਤੇ ਮੈਨੂੰ ਕੀ ਭੇਜਣਾ ਪਿਆ? ਮੇਰੀ ਵਾਈਫ ਹੈ, ਮੇਰੀ ਬੇਟੀ ਹੈ ਤੇ ਮੈਂ ਤਿੰਨਾਂ ਨੂੰ ਲੈਟਰ ਆਈਆਂ ਹੈ। ਸੋ ਅਸਾਈਲਮ ਦੇ ਬੇਸ ਤੇ ਕੀਤਾ ਸੀਗਾ? ਹਾਂਜੀ ਅਸਾਈਲਮ ਦੇ ਬੇਸ ਤੇ। ਤੇ ਹੁਣ ਕੀ ਅਪਲਾਈ ਕਰ ਰਹੇ? ਸਿਟੀਜ਼ਨਸ਼ਿਪ ਅਪਲਾਈ ਕਰ ਰਹੇ ਤੁਸੀਂ? ਗ੍ਰੀਨ ਕਾਰਡ ਦੀ ਵੇਟ ਕਰ ਰਹੇ? ਸਰ ਨਹੀਂ, ਗ੍ਰੀਨ ਕਾਰਡ ਦੀ ਵੇਟ ਕਰਦੇ। ਅਪਲਾਈ ਕੀਤਾ ਸੀ ਤੇ ਗ੍ਰੀਨ ਕਾਰਡ ਤੇ ਉਹਨਾਂ ਐਵੀਡੈਂਸ ਮੰਗੇ ਸਾਨੂੰ ਤੇ ਫਿਰ ਤੁਹਾਡਾ ਅਸੀਂ ਗ੍ਰੀਨ ਕਾਰਡ ਤੁਹਾਨੂੰ ਇਸ਼ੂ ਕਰਾਂਗੇ। ਪਹਿਲਾਂ ਇਹ ਐਵੀਡੈਂਸ ਭੇਜੋ ਸਾਨੂੰ। ਇਹ ਤੁਸੀਂ ਹੁਣ ਗ੍ਰੀਨ ਕਾਰਡ ਜਿਹੜਾ ਸੀਗਾ ਪੈਰਾਲੀਗਲ ਦੇ ਥਰੂ ਕੀਤਾ ਹੈਗਾ, ਵਕੀਲ ਦੇ ਥਰੂ ਕੀਤਾ ਸੀਗਾ? ਪੈਰਾਲੀਗਲ ਦੇ ਥਰੂ ਕੀਤਾ ਹੈ। ਹਾਂ, ਇੱਕ ਭਰਾਵੋ ਇਹ ਪੈਰਾਲੀਗਲਾਂ ਨੂੰ ਛੱਡ ਦਿਓ ਪਲੀਜ਼। ਲਾਅ ਜਿਹੜਾ ਹੁਣ ਹੈਗਾ ਕਿ ਫਾਰਮ ਕੀ ਜਿਹੜਾ ਰੂਲ ਹੈਗਾ ਵਾ ਕਿ ਗ੍ਰੀਨ ਕਾਰਡ ਦੀ ਜਿਹੜੀ ਟਾਈਮਿੰਗ ਆ ਫਾਈਲ ਇਸ ਹਿਸਾਬ ਨਾਲ ਹੋਣੀ ਚਾਹੀਦੀ। ਹੁਣ ਰੂਲ ਇਹ ਸੀਗਾ ਕਿ ਸਾਲ ਬੰਦਾ ਰਿਫਿਊਜੀ ਜਿਹੜਾ ਹੋਣਾ ਚਾਹੀਦਾ ਅਮਰੀਕਾ ਦੇ ਵਿੱਚ ਗ੍ਰੀਨ ਕਾਰਡ ਮਿਲਣ ਤੋਂ ਪਹਿਲਾਂ। ਜਿਹੜੀ ਬਾਈਡਨ ਸਰਕਾਰ ਸੀਗੀ ਉਹ ਕਹਿੰਦੀ ਕਿ ਤੁਸੀਂ ਜਿਹੜਾ ਕੇਸ ਪਾਸ ਹੋਣ ਦੇ ਨਾਲ ਹੀ ਜਿਹੜਾ ਫਾਈਲ ਕਰ ਸਕਦੇ ਆ ਤੇ ਤੁਹਾਡਾ ਕੇਸ ਜੇ ਸਾਲ ਤੱਕ ਪੈਂਡਿੰਗ ਰਵੇ ਫਿਰ ਆਪਾਂ ਤੁਹਾਨੂੰ ਗ੍ਰੀਨ ਕਾਰਡ ਜਿਹੜਾ ਇਸ਼ੂ ਕਰ ਦਾਂਗੇ। ਹੁਣ ਇਹ ਸਿਨੈਰੀਓ ਦੇ ਵਿੱਚ ਚੱਕਰ ਕੀ ਪੈ ਜਾਂਦਾ ਕਿ ਕਈ ਵਾਰੀ ਜੇ ਇਮੀਗ੍ਰੇਸ਼ਨ ਕਾਹਲੀ ਪੈ ਜਾਵੇ ਕਿ ਉਹ ਸਾਲ ਤੁਹਾਡਾ ਨਿਕਲੇ ਨਾ ਤੇ ਉਹ ਤੁਹਾਡਾ 10ਵੇਂ ਮਹੀਨੇ ਜੇ ਫੈਸਲਾ ਲੈਣਾ ਚਾਹਣ ਕਿ ਬਈ ਤੇਰਾ ਕੀ ਸਟੇਟਸ ਆ, ਉਹ ਚੀਜ਼ ਤੁਹਾਡੇ ਕੋਲ ਉਹ ਪੁੱਛ ਰਹੇ ਆ ਕਿ ਤੂੰ ਇਹ ਸ਼ੋ ਕਰ ਕਿ ਸਾਲ ਤੇਰਾ ਹੋ ਗਿਆ। ਕਿਉਂਕਿ ਹੁਣ ਜੇ ਤੁਹਾਡਾ ਸਾਲ ਨਹੀਂ ਹੋਇਆ ਤਾਂ ਫਿਰ ਉਹਨਾਂ ਨੂੰ ਉਹ ਡਿਨਾਈ ਕਰਨਾ ਪੈਣਾ ਤੇ ਫਿਰ ਤੁਸੀਂ ਦੁਬਾਰਾ ਨਵਾਂ ਆਪਣਾ ਜਿਹੜਾ ਸੀਗਾ ਗ੍ਰੀਨ ਕਾਰਡ ਨਵੇਂ ਸਿਰਿਓਂ ਫਾਈਲ ਕਰ ਸਕਦੇ ਹੋ। ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ। ਪਰ ਜੇ ਤੁਹਾਨੂੰ ਸਾਲ ਨਹੀਂ ਹੋਇਆ, ਤੁਹਾਡੇ ਕੋਲ ਆਲਰੇਡੀ ਇਮੀਗ੍ਰੇਸ਼ਨ ਡਿਸਾਈਡ ਕਰਨ ਤੇ ਆ ਗਈ ਆ ਤੇ ਫਿਰ ਉਹ ਇਹ ਗ੍ਰੀਨ ਕਾਰਡ ਡਿਨਾਈ ਕਰ ਦੂਗੇ। ਨਹੀਂ ਸਰ, ਮੈਂ ਅਪਲਾਈ 1 ਸਾਲ ਤੋਂ ਬਾਅਦ ਕੀਤਾ ਸੀ। ਮੇਰਾ ਕੇਸ ਪਾਸ ਹੋਏ ਨੂੰ 1 ਸਾਲ ਹੋ ਗਿਆ, ਉਸ ਤੋਂ ਬਾਅਦ ਮੈਂ ਅੱਛਾ ਠੀਕ ਹੈ। ਤੇ ਫਿਰ ਉਹਦੇ ਵਿੱਚ ਤਾਂ ਤੁਹਾਡੇ ਕੋਲ ਪ੍ਰੂਫ ਹੋਣਾ ਹੀ ਹੈ ਹਨਾ, ਇੱਥੇ ਰਿਹਾਇਸ਼ ਦਾ ਸਾਰਾ। ਕਿਤੇ ਟਰੈਵਲ ਕੀਤਾ ਹੈਗਾ ਤੁਸੀਂ? ਨਹੀਂ ਟਰੈਵਲ ਤਾਂ ਮੈਂ ਨਹੀਂ ਕਿਤੇ ਵੀ ਕੀਤਾ, ਇੱਥੇ ਰਿਹਾ ਸੀ ਬਸ ਆਪਣੇ। ਉਹਦੇ ਵਿੱਚ ਮੈਂ ਤੁਹਾਨੂੰ ਕਿਹਾ ਪੇ ਸਟਾਪ ਭੇਜੀ ਆਪਣੇ। ਹਾਂਜੀ ਪੇ ਸਟਾਪ ਭੇਜ ਦਿਓ, ਲੀਸ ਲੂਸ ਰੈਂਟ ਰੂੰਟ ਸਾਰਾ। ਉਹ ਤਾਂ ਉਹ ਕਿਹੜਾ ਕੋਈ ਬਹੁਤ ਵੱਡਾ ਕੰਮ ਆ ਕਿ 1 ਸਾਲ ਇੱਥੇ ਰਹਿਣਾ ਸੀਗਾ ਸ਼ੋਅ ਕਰਨਾ। ਉਹਦਾ ਜੇ ਰਹਿਣੇ ਇੱਥੇ ਸੀਗੇ ਤੁਹਾਡੇ ਕੋਲ 1000 ਚੀਜ਼ਾਂ ਹੋਣੀਆਂ, ਜੌਬ ਜੂਬ ਦੀਆਂ, ਲੈਟਰਾਂ ਲੂਟਰਾਂ ਜੋ ਮਰਜ਼ੀ ਭੇਜ ਸਕਦੇ ਜੀ। ਠੀਕ ਹੈ ਜੀ, ਮਿਹਰਬਾਨੀ, ਥੈਂਕ ਯੂ ਜੀ। ਦਵਿੰਦਰ ਪਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰੇ ਬ੍ਰਦਰ ਦਾ ਭਾਜੀ ਗਾਰਡੀਅਨਸ਼ਿਪ ਦਾ ਕੇਸ ਲੱਗਾ ਸੀ ਨਿਊਯਾਰਕ। ਉਹਦਾ ਪਹਿਲਾਂ ਅਸਾਈਲਮ ਦਾ ਵੀ ਲੱਗਾ ਸੀ, ਪਰ ਉਹਦੇ ਵਕੀਲ ਨੇ ਉਹਦਾ ਵਰਕ ਪਰਮਿਟ ਨਹੀਂ ਅਪਲਾਈ ਕੀਤਾ। ਉਹ ਕਹਿੰਦਾ ਗਾਰਡੀਅਨਸ਼ਿਪ 'ਚ ਅਪਲਾਈ ਕਰਨਾ ਤੇਰਾ ਵਰਕ ਪਰਮਿਟ। ਹਾਂਜੀ ਮੈਂ ਉਹਦੇ ਬਾਰੇ ਪੁੱਛਣਾ ਸੀ, ਇਹ ਸਹੀ ਕੀਤਾ? ਉਹ ਕਹਿੰਦਾ ਮੈਂ ਅਸਾਈਲਮ 'ਚ ਵਰਕ ਪਰਮਿਟ ਨਹੀਂ ਲੈਣਾ ਹੈਗਾ ਤੇ ਗਾਰਡੀਅਨਸ਼ਿਪ 'ਚ ਰਹਿਣਾ। ਉਹਦੀ ਹੀਅਰਿੰਗ ਹੈਗੀ ਮਾਰਚ 'ਚ ਗਾਰਡੀਅਨਸ਼ਿਪ ਦੀ। ਅਸਾਈਲਮ 'ਚ ਨਹੀਂ ਲੈਣਾ। ਅਸਾਈਲਮ 'ਚ ਮੇਰਾ ਵੀ ਜਿਹੜਾ ਛੇਤੀ ਆ ਜਾਣਾ ਵਰਕ ਪਰਮਿਟ। ਜੇ ਪਹਿਲਾਂ ਉਹ ਕਿਉਂ ਨਹੀਂ ਲੈਣਾ? ਜੇ ਮਿਲਦਾ ਤਾਂ ਕਿਉਂ ਨਹੀਂ ਲੈਣਾ? ਉਹ 'ਚ ਕਿਹੜਾ ਕੋਈ ਨੁਕਸਾਨ? ਕਲੌਕ ਨਹੀਂ ਚੱਲਦੀ ਕਿਉਂਕਿ ਮੇਰਾ ਕੋਈ ਰੌਲਾ ਕਲੌਕ ਦਾ? ਨਹੀਂ ਕਲੌਕ ਦਾ ਨਹੀਂ ਰੌਲਾ, ਕਿਉਂਕਿ ਮੇਰਾ ਬ੍ਰਦਰ ਕੰਮ ਨਹੀਂ ਕਰਦਾ ਹੈਗਾ ਤੇ ਉੱਥੇ ਮੇਰੇ ਰਿਸ਼ਤੇਦਾਰਾਂ ਕੋਈ ਰਹਿੰਦਾ ਉੱਥੇ ਘਰੇ। ਨਹੀਂ ਉਹਨੂੰ ਕਿਹਾ ਅਪਲਾਈ ਕਰ ਜਿਹੜਾ ਆਪਣਾ ਅਸਾਈਲਮ ਦਾ। ਉਹ 'ਚ ਕੀ ਵੇਟ ਕਰਨੀ ਆ? ਪਹਿਲਾਂ ਜਿਹੜਾ ਵਰਕ ਪਰਮਿਟ ਤਾਂ ਆ ਵੀ ਜਾਂਦਾ 30-40 ਦਿਨਾਂ 'ਚ।
ਤਾਂ ਉਹ ਅਪਲਾਈ ਕਰੋ। ਗਾਰਡੀਅਨਸ਼ਿਪ ਵਾਲੇ ਤਾਂ ਵਰਕ ਪਰਮਿਟ ਨੂੰ ਵੀ 6 ਮਹੀਨੇ ਲੱਗ ਜਾਂਦੇ ਆਉਣ ਨੂੰ ਜੀ। ਉਹਨਾਂ ਨੂੰ ਕਹੋ ਅਪਲਾਈ ਕਰ। ਠੀਕ ਹੈ ਜੀ। ਹਾਂਜੀ ਮੈਂ ਉਹੀ ਪੁੱਛਣਾ। ਧੰਨਵਾਦ, ਮਿਹਰਬਾਨੀ। ਨਵਾਂ ਮੈਥ ਕੱਢ ਲੈਂਦੇ ਅੱਜ ਕੱਲ ਵਕੀਲ। ਜਿਹੜੀ ਚੀਜ਼ ਮਿਲਦੀ ਆ ਉਹਨੂੰ ਲਓ, ਉਹਨੂੰ ਕਿਉਂ ਨਹੀਂ ਲੈਣੀ? ਜੀ ਜੀ। ਪਰਮਿੰਦਰ ਭਾਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ ਮੈਂ ਲਾਇਰ ਸਾਹਿਬ ਨੂੰ ਪੁੱਛਣਾ ਸੀ ਕਿ ਮੇਰਾ ਨਾ ਹਸਬੈਂਡ ਵੱਲੋਂ ਕੇਸ ਸੀਗਾ ਕੀਤਾ ਹੋਇਆ, ਮੈਂ ਇੱਥੇ ਇਨਲੀਗਲ ਸੀਗੀ। I-130 ਵੀ ਮੇਰਾ ਅਪਰੂਵ ਹੋ ਗਿਆ ਆ ਤੇ ਹੁਣ ਉਹਨਾਂ ਨੇ ਸਾਰੀ ਫਾਈਲ ਤਿਆਰ ਆ ਤੇ ਉਹਨਾਂ ਨੇ ਪੁਲਿਸ ਕਲੀਅਰੈਂਸ ਮੰਗੀ ਸੀ ਮੇਰੇ ਕੋਲੋਂ ਜੀ। ਤੇ ਹੁਣ ਕੱਲ ਦੀ ਮੇਰੀ ਪੁਲਿਸ ਕਲੀਅਰੈਂਸ ਇੰਡੀਆ ਤੋਂ ਹੋ ਕੇ ਆ ਗਈ ਹੈ ਹਨਾ। ਤੇ ਹੁਣ ਅੱਗੋਂ ਇਹਦਾ ਕੀ ਪ੍ਰੋਸੀਜਰ ਹੋਏਗਾ? ਕਿੰਨਾ ਟਾਈਮ ਲੱਗੇਗਾ ਹੁਣ ਮੇਰੇ ਕੇਸ ਨੂੰ? ਮੈਨੂੰ ਹੁਣ ਪਤਾ ਨਹੀਂ ਤੁਸੀਂ ਕਰਦੇ ਕਿਵੇਂ ਆ, ਕੀ ਆਪਣਾ ਅਸਾਈਲਮ ਦਾ ਕੇਸ ਦਾ ਕੀ ਬਣਿਆ ਤੁਹਾਡੇ? ਨਹੀਂ, ਮੇਰਾ ਅਸਾਈਲਮ ਦਾ ਨਹੀਂ ਸੀਗਾ, ਮੈਂ ਪਹਿਲਾਂ ਬੇਟੀ ਵੱਲੋਂ ਲਾਇਆ ਸੀ ਹਾਰਡਸ਼ਿਪ ਦਾ ਕੇਸ। ਨਹੀਂ, ਤੁਸੀਂ ਆਏ ਕਿੱਦਾਂ ਸੀਗੇ? ਅਮਰੀਕਾ 2 ਨੰਬਰ 'ਚ ਆਏ ਸੀਗੇ? ਹਾਂਜੀ ਹਾਂਜੀ। ਠੀਕ ਹੈ। ਤੇ ਹੁਣ ਤੁਹਾਡੇ ਹਸਬੈਂਡ ਜਿਹੜੇ ਆ ਉਹ ਸਿਟੀਜ਼ਨ ਆ ਤੁਸੀਂ ਕਹਿੰਦੇ? ਹਾਂਜੀ, ਮੇਰੇ ਹਸਬੈਂਡ ਸਿਟੀਜ਼ਨ ਸੀਗੇ ਨਾ, ਤੇ ਫਿਰ ਉਹਨਾਂ ਵੱਲੋਂ ਕੇਸ ਲਾਇਆ ਸੀ ਤੇ I-130 ਮੇਰਾ ਅਪਰੂਵ ਹੋ ਗਿਆ ਸੀਗਾ। ਹਾਂਜੀ, ਹੁਣ ਤੁਹਾਨੂੰ 601A ਵੇਵਰ ਕਰਨਾ ਪਊਗਾ ਜੇ ਤੁਹਾਡੇ ਤੇ ਪਹਿਲਾਂ ਡਿਪੋਟੇਸ਼ਨ ਵਗੈਰਾ ਨਹੀਂ ਹੈਗੀ ਕੋਈ। 601A ਵੇਵਰ ਕਰਨਾ ਪੈਣਾ ਤੁਹਾਨੂੰ। ਹਾਂਜੀ, ਉਹ ਕਰਨਾ ਪੈਣਾ। ਉਹੀ ਮੈਂ ਕਹਿ ਰਹੀ ਕਿ ਮੇਰੀ ਪੁਲਿਸ ਕਲੀਅਰੈਂਸ ਮੰਗੀ ਹੁਣ ਉਹਨਾਂ ਨੇ ਐਂਡ ਤੇ ਆਣ ਕੇ, ਤੇ ਉਹ ਆ ਗਈ ਹੈ। ਹੁਣ ਉਦੋਂ ਬਾਅਦ ਕਿੰਨਾ ਕੁ ਟਾਈਮ ਲੱਗਦਾ ਹੁੰਦਾ ਆ? 601A ਵੇਵਰ ਫਾਈਲ ਕਰਤਾ ਤੁਸੀਂ? ਹਾਂਜੀ ਹਾਂਜੀ। ਉਹਨੂੰ 40 ਮਹੀਨੇ ਲੱਗਦੇ ਆ 601A ਵੇਵਰ ਨੂੰ। ਓਕੇ, ਠੀਕ ਹੈ ਜੀ। ਠੀਕ ਹੈ, ਥੈਂਕ ਯੂ ਭਾਜੀ। ਗੁਰਪ੍ਰੀਤ ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਇੱਕ ਕੁਐਸਚਨ ਸੀਗਾ ਮੇਰਾ ਵੀ ਮੇਰੇ ਬ੍ਰਦਰ ਇਨ ਲਾ ਆਏ ਆ ਜਰਮਨ ਤੋਂ ਐਜ਼ ਅ ਵਿਜ਼ਿਟਰ ਵੀਜ਼ੇ ਤੇ ਜੇ ਅਸੀਂ ਉਹਨਾਂ ਦਾ ਇੱਥੇ ਕੇਸ ਲਾਉਣਾ ਚਾਹੀਏ ਅਸੀਂ ਲਾ ਸਕਦੇ? ਕਿਹੜੇ ਕੇਸ ਦੀ ਗੱਲ ਕਰ ਰਹੇ ਆਪਾਂ? ਵੀ ਜੇ ਉਹਨਾਂ ਨੂੰ ਅਸੀਂ ਕਹੀਏ ਵੀ ਜਿੱਦਾਂ ਹੁਣ ਉਹਨਾਂ ਦਾ ਬੇਟਾ ਤੇ ਉਹਨਾਂ ਦੀ ਵਾਈਫ ਇੰਡੀਆ ਸੀਗੇ, ਅਸੀਂ ਉਹ ਕੈਨੇਡਾ ਦਾ ਬਾਰਡਰ ਕ੍ਰਾਸ ਕਰਕੇ ਆਏ ਆ ਇੰਡੀਆ। ਪਹਿਲਾਂ ਉਹ ਕੈਨੇਡਾ ਆਏ, ਉਹਨਾਂ ਦੀ ਅਸਾਈਲਮ ਲੱਗੀ ਆ ਕੈਨੇਡਾ ਏਅਰਪੋਰਟ ਤੇ ਫਿਰ ਉਹਨਾਂ ਨੇ ਬਾਰਡਰ ਕ੍ਰਾਸ ਕੀਤਾ, ਦੈਨ ਉਹ ਅਮਰੀਕਾ ਆ ਗਏ ਸਾਡੇ ਕੋਲ। ਤੇ ਉਹਨਾਂ ਦੇ ਹਸਬੈਂਡ ਸੀਗੇ ਜਰਮਨ ਤੋਂ, ਵਿਜ਼ਿਟਰ ਵੀਜ਼ੇ ਤੇ ਇੱਥੇ ਆ ਗਏ। ਵੀ ਜਾਣੀ ਕਿ ਅਸੀਂ ਉਹਨਾਂ ਦਾ ਕੇਸ ਲਾਉਣਾ ਚਾਹੁੰਦੇ ਹਾਂ ਵੀ ਉਹਨਾਂ ਦਾ ਕੋਈ ਜਿੱਦਾਂ ਕੇਸ ਲੱਗ ਸਕਦਾ, ਵੀ ਜਿੱਦਾਂ ਇੱਥੇ ਉਹਨਾਂ ਦਾ ਕੇਸ ਲੱਗ ਸਕਦਾ ਵੀ ਜੇ ਉਹਨਾਂ ਨੇ ਇੱਥੇ ਗ੍ਰੀਨ ਕਾਰਡ ਲੈਣਾ ਹੋਵੇ। ਸਿੱਧੇ ਗ੍ਰੀਨ ਕਾਰਡ ਤੇ ਪਹੁੰਚ ਗਏ? ਨਹੀਂ, ਇਹਦੇ ਵਿੱਚ ਬੜੇ ਸਾਰੇ ਤੁਹਾਡੇ ਮੁੱਦੇ ਜਿਹੜੇ ਹੈਗੇ ਆ। ਕੈਨੇਡਾ ਦਾ ਜਿਹੜਾ ਰੂਲ ਪੈ ਜਾਂਦਾ, ਪਹਿਲਾਂ ਕੌਣ ਆਇਆ ਸੀਗਾ ਵੀਜ਼ੇ ਤੇ? ਹਸਬੈਂਡ ਆਏ ਸੀਗੇ ਕਿ ਪਹਿਲਾਂ ਬਾਰਡਰ ਟੱਪ ਕੇ ਆਏ ਸੀਗੇ? ਨਹੀਂ, ਵੀਜ਼ੇ ਤੇ ਉਹਨਾਂ ਦੇ ਜਰਮਨ ਤੋਂ ਵੀਜ਼ੇ ਤੇ ਹਸਬੈਂਡ ਆਏ ਹੋਏ ਆ ਇੱਥੇ ਵਰਕ ਵਿਜ਼ਿਟਰ ਵੀਜ਼ੇ। ਪਹਿਲਾਂ ਕੌਣ ਆਇਆ ਸੀਗਾ? ਬਾਰਡਰ ਟੱਪਣ ਵਾਲੇ ਪਹਿਲਾਂ ਆਏ ਕਿ ਪਹਿਲਾਂ ਹਸਬੈਂਡ ਆਇਆ ਸੀਗਾ? ਪਹਿਲਾਂ ਬਾਰਡਰ ਟੱਪਣ ਵਾਲੇ। ਹਾਂ, ਪਹਿਲੀ ਗੱਲ ਤਾਂ STCA ਜਿਹੜਾ ਸੇਫ ਥਰਡ ਕੰਟਰੀ ਐਗਰੀਮੈਂਟ ਕੀ ਕੈਨੇਡਾ 'ਚ ਅਸਾਈਲਮ, ਤੇ ਕੈਨੇਡਾ 'ਚ ਕਿਉਂ ਉਹਨਾਂ ਨੇ ਅਸਾਈਲਮ ਦੀ ਵੇਟ ਕੀਤੀ? ਨਹੀਂ, ਵੇਟ ਨਹੀਂ ਕੀਤੀ। ਜਿੱਦਾਂ ਉਹ ਪਹਿਲਾਂ ਉਹਨਾਂ ਦਾ ਹਨਾ ਵਿਜ਼ਿਟਰ ਵੀਜ਼ਾ ਲਵਾਇਆ ਸੀ ਕੈਨੇਡਾ ਦਾ। ਨਹੀਂ ਉਹ ਨਹੀਂ, ਉਹ ਦੱਸੋ। ਤੁਸੀਂ ਕਹਿੰਦੇ ਵੀ ਸਿਰਫ 에ਅਰਪੋਰਟ ਤੇ ਅਸਾਈਲਮ ਅਪਲਾਈ ਕਰਕੇ ਉੱਥੇ ਆ ਗਏ ਤੇ ਉੱਥੇ ਵੇਟ ਨਹੀਂ ਕੀਤੀ, ਉਹ ਕਿਉਂ ਨਹੀਂ ਕੀਤੀ? ਉਹ ਪੁੱਛਦੇ ਆ। ਉਹ ਕਿਉਂਕਿ ਅਸੀਂ ਇੱਧਰ ਸੀਗੇ ਫੈਮਿਲੀ ਤੇ ਸਾਨੂੰ ਸੀਗਾ ਵੀ ਉਹ ਸਾਡੇ ਕੋਲ ਇੱਥੇ ਆ ਜਾਣ, ਇਸ ਕਰਕੇ। ਸਾਰੇ ਜਾਣੇ ਤੁਹਾਡੇ ਉਹ ਸਿਸਟਰ? ਮੇਰੇ ਸਿਸਟਰ ਇਨ ਲਾ ਨੇ, ਮੇਰੇ ਹਸਬੈਂਡ ਦੇ ਸਿਸਟਰ ਨੇ। ਅੱਛਾ, ਪਰ ਉਹਨਾਂ ਦਾ ਖੁਦ ਦਾ ਬਲੱਡ ਰਿਲੇਟਿਵ ਨਹੀਂ ਕੋਈ ਸੀਗਾ ਨਾ? ਹਸਬੈਂਡ ਦਾ ਸੀਗਾ ਨਾ, ਉਹਦਾ ਨਹੀਂ ਸੀਗਾ ਨਾ? ਹਾਂਜੀ। ਸੋ STCA ਸੇਫ ਥਰਡ ਕੰਟਰੀ ਐਗਰੀਮੈਂਟ ਆ, ਇਹਦੇ ਵਿੱਚ ਤੁਹਾਨੂੰ ਜਿਹੜਾ ਬਲੱਡ ਰਿਲੇਟਿਵ ਸ਼ੋ ਜਿਹਦਾ ਹੁੰਦਾ ਉਹਨੂੰ ਛੋਟ ਹੁੰਦੀ ਆ, ਬਾਕੀਆਂ ਤੇ STCA ਜਿਹੜਾ ਲਾਗੂ ਹੋ ਜਾਂਦਾ। ਸੋ ਉਹਨਾਂ ਤੇ ਸੇਫ ਥਰਡ ਕੰਟਰੀ ਐਗਰੀਮੈਂਟ ਜਿਹੜਾ ਉਹ ਲਾਗੂ ਹੁੰਦਾ। ਉਹਦੇ ਬੇਸ ਤੇ ਜਿਹੜਾ ਹੈਗਾ ਉਹ ਕਹਿੰਦੇ ਕਿ ਅਸਾਈਲਮ ਜਿਹੜਾ ਜੇ ਤੁਸੀਂ ਫਾਈਲ ਕਰਦੇ ਆ ਤਾਂ STCA ਦੇ ਥੱਲੇ ਬਾਅਦ ਚ ਡਿਨਾਈ ਕਰ ਦੂਗੇ ਉਹ। ਜੀ। ਇਹਦੇ ਵਿੱਚ ਜੇ ਆਪਸ਼ਨ ਹੈਗਾ। ਹਾਂਜੀ, ਜਰਮਨੀ ਵਾਲਿਆਂ ਨੂੰ ਤਾਂ ਜੇ ਜਰਮਨੀ ਦੇ ਉਹ ਸਿਟੀਜ਼ਨ ਆ? ਨਹੀਂ, ਜਰਮਨੀ ਦਾ ਉਹਨਾਂ ਕੋਲ ਵਰਕ ਪਰਮਿਟ ਹੈ। ਠੀਕ ਹੈ ਜੀ। ਹਾਂਜੀ, ਜਰਮਨ ਸੈਟਲਡ ਆ। ਨਹੀਂ, ਇਹ ਕੰਪਲਿਕੇਟਡ ਹੈ, ਤੁਹਾਡੀ ਗੱਲ ਬੰਨੀ ਨਹੀਂ ਇਹ। ਫਾਰਮ ਰੀਸੈਟਲਮੈਂਟ ਬਾਰ ਹੋਰ ਕਈ ਕੁਝ ਜਿਹੜਾ ਰੀਸੈਟਲਮੈਂਟ ਬਾਰ ਕਈ ਕੁਝ ਹੀ ਹੈ ਇਹਦੇ ਵਿੱਚ। ਜੀ। ਮਨਦੀਪ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ F3 ਐਪਲੀਕੇਸ਼ਨ ਬਾਰੇ ਸੀ। ਉਹਦੇ ਵਿੱਚ ਜੇ ਇੰਟਰਵਿਊ ਹਲੇ ਪੈਂਡਿੰਗ ਹੈ ਤੇ ਪਟੀਸ਼ਨਰ ਕ੍ਰਿਟੀਕਲੀ ਇਲ ਆ, ਉਹਦੇ ਵਿੱਚ ਜਿੱਦਾਂ ਹੁਣ 30 ਡੇਜ਼ ਹੋ ਗਏ ਆ ਇੰਟਰਵਿਊ ਦੀ ਵੇਟ ਕਰਦਿਆਂ ਨੂੰ, ਤੇ ਉਹਨਾਂ ਨੇ ਕਿਹਾ ਸੀ ਕਿ 60 ਡੇਜ਼ ਲੱਗ ਸਕਦੇ ਆ। ਮੈਨੂੰ ਭਾਜੀ ਇੱਕ ਵਾਰੀ ਇਹ ਸਮਝਾਇਆ ਕਿ ਕਿਹੜੇ ਬੰਦੇ ਨੇ ਕਿਹਦੇ ਲਈ ਫਾਈਲ ਕੀਤਾ?
ਫਾਦਰ ਪੇਰੈਂਟਸ ਇੱਥੇ ਆ ਦੋਨੋਂ, ਉਹਨਾਂ ਨੇ ਆਪਣੇ ਸਨ ਲਈ ਅਪਲਾਈ ਕੀਤਾ ਸੀਗਾ। ਠੀਕ ਹੈ, ਤੇ ਕ੍ਰਿਟੀਕਲੀ ਇਲ ਕੌਣ ਹੈਗਾ? ਪਟੀਸ਼ਨਰ ਇੱਥੇ ਫਾਦਰ ਕ੍ਰਿਟੀਕਲੀ ਇਲ ਆ। ਠੀਕ ਹੈ, ਸੋ ਤੁਹਾਡਾ ਕੰਸਰਨ ਇਹ ਹੈਗਾ ਕਿ ਜੇ ਪਟੀਸ਼ਨਰ ਨੂੰ ਕੁਝ ਹੋ ਜਾਵੇ ਤੇ ਫਿਰ ਅੱਗੇ ਕੀ ਪ੍ਰੋਸੈਸ ਹੈਗਾ, ਰਾਈਟ? ਹਾਂਜੀ, ਸੋ 30 ਡੇਜ਼ ਹੋ ਗਏ ਆ ਤੇ ਕਹਿੰਦੇ ਸੀ ਕਿ 60 ਡੇਜ਼ ਲੱਗ ਸਕਦੇ ਇੰਟਰਵਿਊ ਨੂੰ। ਸੋ ਉਹਦੇ ਵਿੱਚ ਡਾਕਟਰ ਵੱਲੋਂ ਕੋਈ ਹਿਊਮੈਨਿਟੇਰੀਅਨ ਰਿਕੁਐਸਟ ਭੇਜ ਸਕਦੇ ਉਹਨਾਂ ਨੂੰ? ਹਾਂਜੀ ਬਿਲਕੁਲ, ਤੁਸੀਂ ਕਰ ਸਕਦੇ ਹੋ, ਟਰਾਈ ਕਰ ਸਕਦੇ ਹੋ। ਤੇ ਜੇ ਤੁਹਾਡੀ ਬਣ ਜਾਵੇ ਗੱਲ ਠੀਕ ਹੈ, ਜੇ ਨਹੀਂ ਬਣਦੀ ਹੈ ਨਾ ਇਹਦੇ ਵਿੱਚ, ਜੇ ਰੱਬ ਨਾ ਕਰੇ ਕੋਈ ਉਧਰ ਨੂੰ ਗੱਲ ਜਾਂਦੀ ਹੈ ਕਿ ਪਟੀਸ਼ਨਰ ਪਾਸ ਹੋ ਜਾਂਦਾ ਤੇ ਉਹਦੇ ਵਿੱਚ ਸਬਸਟੀਟਿਊਟਡ ਸਪਾਂਸਰ ਜਿਹੜਾ ਹੁੰਦਾ ਉਹ ਬਣ ਸਕਦਾ, ਜਿਹੜਾ ਸਰਵਾਈਵਿੰਗ ਜਿੱਦਾਂ ਦੂਸਰਾ ਪੈਰੈਂਟ ਹੈਗਾ। ਹਾਂਜੀ, ਸੋ ਇਹਦੇ ਵਿੱਚ ਭਾਜੀ ਜੇ ਇੰਡੀਆ ਬੈਠੇ ਆ ਹਨਾ ਐਪਲੀਕੈਂਟਸ, ਫਿਰ ਵੀ ਹੋ ਜਾਂਦਾ ਅਪਲਾਈ, ਸਬਸਟੀਟਿਊਸ਼ਨ ਹੋ ਜਾਂਦੀ ਹੈ? ਸੌਰੀ, ਜੇ ਕਿੱਥੇ ਬੈਠੇ ਆ? ਮਤਲਬ ਜਿਹੜੇ ਐਪਲੀਕੈਂਟਸ ਆ, ਜਿਹੜਾ ਸਨ ਆ, ਰਾਈਟ, ਸਨ ਐਂਡ ਜੋ ਇੰਡੀਆ ਚ ਨਹੀਂ, ਸਬਸਟੀਟਿਊਟਡ ਸਪਾਂਸਰ ਤਾਂ ਭਾਜੀ ਜਿੱਦਾਂ ਹੁਣ ਜਿਹੜਾ ਦੂਸਰਾ ਪੈਰੈਂਟ ਆ ਉਹ ਵੀ ਤਾਂ ਸਿਟੀਜ਼ਨ ਹੀ ਆ ਨਾ ਯੂਐਸ ਦੇ ਵਿੱਚ, ਹਨਾ? ਹਾਂਜੀ, ਉਹ ਵੀ ਸਿਟੀਜ਼ਨ ਹੀ ਆ ਜੀ। ਉਹ ਬਣੂਗਾ ਸਬਸਟੀਟਿਊਟਡ ਸਪਾਂਸਰ। ਓਕੇ, ਸੋ ਉਹ ਸੋਲੂਸ਼ਨ ਹੈਗਾ, ਬਟ ਫਿਰ ਵੀ ਹਿਊਮੈਨਿਟੇਰੀਅਨ ਰਿਕੁਐਸਟ ਪਾ ਕੇ ਦੇਖ ਹਾਂਜੀ, ਤੁਸੀਂ ਪਹਿਲਾਂ ਹਿਊਮੈਨਿਟੇਰੀਅਨ ਰਿਕੁਐਸਟ ਪਾਓ, ਤੁਹਾਡਾ ਅਲਟੀਮੇਟਲੀ ਤੁਹਾਡੇ ਕੋਲ ਆਪਸ਼ਨ ਹੈਗੀ ਆ ਹਿਊਮੈਨਿਟੇਰੀਅਨ ਰੀਸਟੇਟਮੈਂਟ ਦੀ। ਜੀ ਬਿਲਕੁਲ। ਲਾਸਟ ਕਾਲਰ ਨੇ, ਉਹਨਾਂ ਦਾ ਨਾਮ ਹੀ ਮਨਦੀਪ ਹੀ ਆ ਜੀ, ਤੇ ਫਿਰ ਆਪਣੇ ਪ੍ਰੋਗਰਾਮ ਦੀ ਸਮਾਪਤੀ ਆ। ਹਾਂਜੀ ਮਨਦੀਪ। ਮਨਦੀਪ ਹੈਲੋ। ਹਾਂਜੀ ਹਾਂਜੀ, ਹੈਲੋ ਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੇਰਾ ਕੁਐਸਚਨ ਇਹ ਸੀਗਾ ਜੀ, ਅੱਜ ਤੋਂ ਮੈਂ 2 ਸਾਲ ਪਹਿਲਾਂ ਨਾ ਆਪਣੀ ਅਪੀਲ ਲਾਈ ਸੀਗੀ ਜੀ ਬੋਰਡ ਇਮੀਗ੍ਰੇਸ਼ਨ ਕੋਲੇ। ਉਸ ਤੋਂ ਬਾਅਦ ਉਹਨਾਂ ਨੇ ਮੇਰੇ ਜਨਵਰੀ ਦੇ ਪਤਾ ਮੈਨੂੰ ਕਿਹੜੇ ਸੀ ਵਕੀਲ ਨੇ ਮੇਰੇ ਨੇ ਜਮ੍ਹਾਂ ਕਰਾਏ ਸੀ, ਤੇ ਉਸ ਤੋਂ ਬਾਅਦ ਨਾ ਕੋਈ ਵੀ ਮੈਨੂੰ ਇਨਕੁਆਰੀ ਪੇਪਰ ਜਾਂ ਕੁਛ ਨਹੀਂ ਦੱਸ ਰਿਹਾ ਉਹ ਕੇਸ ਦੇ ਉੱਤੇ। ਤੇ ਇਹਦੀ ਕੋਈ ਮੇਰੀ ਇਮੀਗ੍ਰੇਸ਼ਨ ਦੇ ਮੂਹਰੇ ਕੋਈ ਇੰਟਰਵਿਊ ਕੀ ਜਾਂ ਕੋਈ ਲੈਟਰ ਆਊਗਾ, ਇਹਦੇ ਬਾਰੇ ਮੈਨੂੰ ਕੁਝ ਦੱਸ ਸਕਦੇ ਜੀ? ਤੁਸੀਂ ਕਹਿ ਰਹੇ ਕਿ BIA ਦੀ ਬਰੀਫਿੰਗ ਜਮ੍ਹਾਂ ਕਰਾਤੀ, ਇਹ ਕਹਿ ਰਹੇ ਨਾ? ਹਾਂਜੀ ਹਾਂਜੀ ਵੀਰ ਜੀ, ਹਾਂਜੀ 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 ਭਾਜੀ, ਇਹਦੇ ਵਿੱਚ ਬਸ ਫਿਰ ਹੋ ਗਿਆ ਕੰਮ ਸਾਰਾ, ਹੁਣ ਵੇਟ ਹੀ ਆ ਤੁਹਾਡੀ, ਇਹ 'ਚ ਕੋਈ ਇੰਟਰਵਿਊ ਵਗੈਰਾ ਕੁਝ ਨਹੀਂ ਹੁੰਦਾ। ਠੀਕ ਹੈ ਜੀ। ਕਿੰਨਾ ਕੁ ਚਿਰ ਲੱਗ ਜਾਂਦਾ ਵੀਰ ਜੀ, ਇਹਦੇ ਬਾਰੇ ਕੁਝ ਦੱਸ ਦਿਓ ਜੀ। ਇਹ ਭਾਜੀ ਕੁਝ ਨਹੀਂ ਕਹਿ ਸਕਦੇ ਇਸ ਵੇਲੇ, ਹੁਣ ਟਰੰਪ ਨੇ ਆਪਣਾ ਜਿਹੜਾ ਚੇਂਜ ਕਰਨਾ ਸਾਰਾ ਪ੍ਰੋਸੈਸ ਸਿਸਟਮ। ਬਾਈਡਨ ਦਾ ਜਿਹੜਾ ਇਹ ਸੀਗਾ ਕਿ ਪਹਿਲਾਂ 6-6 ਸਾਲ ਲੱਗਦੇ ਸੀਗੇ, ਤੇ 2024 ਦੇ ਵਿੱਚ ਜਿਹੜੇ ਕੇਸ ਸੀਗੇ ਉਹ ਸਾਲ 'ਚ ਨਿਪਟਾਰਾ ਕਰ ਦਿੰਦੇ ਸੀਗੇ। ਟਰੰਪ ਸਾਹਿਬ ਦਾ ਦੇਖਦੇ ਹੁਣ ਕਿੱਦਾਂ, ਕਿ ਨਵੇਂ ਕੇਸਾਂ ਨੂੰ ਉਹਨਾਂ ਨੇ ਪਹਿਲ ਦੇਣੀ ਹੈ ਕਿ ਪੁਰਾਣੇ ਕੇਸਾਂ ਨੂੰ ਪਹਿਲ ਦੇਣੀ ਹੈ। ਚੇਂਜ ਹੋਊਗਾ ਜੀ ਉਹ, ਫਿਰ ਉਦੋਂ ਪਤਾ ਲੱਗੇਗਾ। ਠੀਕ ਹੈ ਜੀ, ਠੀਕ ਹੈ ਵੀਰ ਜੀ, ਥੈਂਕ ਯੂ ਤੁਹਾਡਾ ਬਹੁਤ ਜ਼ਿਆਦਾ ਵੀਰ ਜੀ, ਦੋਨਾਂ ਦਾ ਸ਼ੁਕਰੀਆ ਜੀ। ਸੋ ਇੱਥੇ ਪ੍ਰੋਗਰਾਮ ਦੀ ਜਿਹੜੀ ਸਮਾਪਤੀ ਤੇ ਇਜਾਜ਼ਤ ਲੈਂਦੇ ਆ ਜੀ ਹੁਣ ਸਾਰਿਆਂ ਤੋਂ। ਅਟਾਰਨੀ ਟਿਰਕੈਣਾ ਜੀ, ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਸਾਰਿਆਂ ਨੂੰ।